ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਉਸ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮਾਫੀ ਚਾਹੁੰਦੇ ਹਾਂ, ਥੋੜ੍ਹੀ ਦੇਰੀ ਦੇ ਨਾਲ ਪਹੁੰਚੇ ਹਾਂ, ਕੁਛ ਤਕਨੀਕੀ ਕਾਰਨਾਂ ਕਰਕੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਅਸਾਂ ਥੋੜ੍ਹੀ ਜਿਹੀ ਦੇਰੀ ਦੇ ਨਾਲ ਸ਼ੁਰੂ ਕਰ ਰਹੇ ਹਾਂ, ਪਰ ਪਹੁੰਚ ਚੁੱਕੇ ਹਾਂ ਜੀ। ਪ੍ਰੋਗਰਾਮ ਪੰਜਾਬ ਚੋਣ ਦੰਗਲ, ਜਿਸ ਦੇ ਵਿੱਚ ਆਪਾਂ ਵੱਖ-ਵੱਖ ਜਿਹੜੇ ਉਮੀਦਵਾਰਾਂ ਦੇ ਨਾਲ ਗੱਲ ਕਰਦੇ ਹਾਂ। ਇੱਕ ਵਿਸ਼ੇਸ਼ ਦਿਨ ਆਪਾਂ ਮਿੰਟੂ ਗੁਰੂਸਰੀਆ ਜੀ ਦੇ ਨਾਲ ਰੱਖਿਆ ਹੋਇਆ ਹੈ ਸ਼ੁੱਕਰਵਾਰ ਦਾ, ਜਿਸ ਦੇ ਵਿੱਚ ਉਹਨਾਂ ਦੇ ਨਾਲ ਖਬਰਾਂ ਕਰਦੇ ਹਾਂ, ਜਿਹੜੀਆਂ ਚੋਣਵੀਆਂ ਖਬਰਾਂ ਹੁੰਦੀਆਂ, ਫਿਰ ਤੁਹਾਡੇ ਜਿਹੜੇ ਸਵਾਲ ਜਵਾਬ ਜਿਹੜੇ ਆ ਉਹ ਹੁੰਦੇ ਨੇ। ਅਤੇ ਅੱਜ ਵੀ ਇੱਕ ਵਾਰੀ ਫਿਰ ਜਿਹੜੇ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ ਜਿਹੜੇ ਆ ਉਹ ਜੁੜ ਚੁੱਕੇ ਨੇ। ਉਹਨਾਂ ਦੇ ਨਾਲ ਜਿਹੜੀ ਅੱਜ ਆਪਣੀ ਗੱਲਬਾਤ ਜਿਹੜੀ ਹੋਵੇਗੀ। ਅੱਜ ਉਹਨਾਂ ਨੂੰ ਲਿਆਉਣ ਦਾ ਮੇਨ ਮਕਸਦ ਇਹੀ ਹੈ, ਕਿਉਂਕਿ ਹੁਣ ਚੋਣ ਜਾਬਤਾ ਜਿਹੜਾ ਲੱਗ ਗਿਆ, ਜਿਹੜਾ ਹਰ ਇੱਕ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ। ਸੋ ਉਸ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਹੁਣ ਸਵਾਲ ਜਵਾਬ ਵੀ ਹੋਣਗੇ, ਕਈਆਂ ਦੇ ਦਿਲਾਂ ਦੇ ਵਿੱਚ ਕਈ ਮਨਸ਼ੇ ਹੋਣਗੇ, ਕਈ ਸਵਾਲ ਹੋਣਗੇ ਉਹਨਾਂ ਨੂੰ ਲੈ ਕੇ। ਸੋ ਅੱਜ ਉਹਨਾਂ ਦੇ ਨਾਲ ਆਪਾਂ ਉਸ ਦੇ ਉੱਤੇ ਵਿਸ਼ੇਸ਼ ਗੱਲਬਾਤ ਵੀ ਕਰਾਂਗੇ, ਅਤੇ ਬਾਕੀ ਜਿਹੜੀਆਂ ਚੋਣਵੀਆਂ ਖਬਰਾਂ ਹੁੰਦੀਆਂ ਆ ਉਹਨਾਂ ਦਾ ਜਿਹੜਾ ਵਿਸਤਾਰ ਆ ਉਹ ਵੀ ਉਹਨਾਂ ਦੇ ਕੋਲੋਂ ਆਪਾਂ ਜਾਣਾਂਗੇ। ਤੇ ਸਵਾਗਤ ਕਰਦੇ ਹਾਂ, ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਜੀ, ਸਾਰਿਆਂ ਨੂੰ ਧੰਨਵਾਦ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰਿਆਂ ਦਾ ਸ਼ੁਕਰੀਆ ਜੀ। ਪ੍ਰੋਗਰਾਮ ਨੂੰ ਸ਼ੁਰੂਆਤ ਕਰੀਏ ਉਸ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅੱਜ ਵੀ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਆ ਆਪਾਂ ਪੰਜਾਬ ਚੋਣ ਦੰਗਲ ਅਤੇ ਜਿਹੜਾ ਖਬਰ 'ਤੇ ਨਜ਼ਰ ਉਸ ਨੂੰ ਮਿਲਾ ਕੇ ਜਿਹੜਾ ਜੀ ਕਰਾਂਗੇ। ਅਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ 10 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਇਹ ਚੱਲੇਗਾ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਜੱਸੀ ਗਿੱਲ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਕੋਚੈਲਾ ਤੋਂ, ਆਰਨੋ ਐਕਸਪ੍ਰੈਸ ਵਾਲੇ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਨਾਲ ਜਿਹੜਾ ਪੰਜਾਬ ਚੋਣ ਦੰਗਲ ਨੂੰ ਵਿਸ਼ੇਸ਼ ਤੌਰ 'ਤੇ ਸਪੋਂਸਰ ਕਰਦੇ ਨੇ ਮਾਸਟਰ ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਅਤੇ ਲਿਨਵੁੱਡ ਵਾਸ਼ਿੰਗਟਨ ਤੋਂ ਜਰਨੈਲ ਸਿੰਘ ਜੀ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅੱਜ ਵੀ ਉਸੇ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਆਪਾਂ ਸ਼ੁੱਕਰਵਾਰ ਨੂੰ ਪ੍ਰੋਗਰਾਮ ਕਰਦੇ ਹਾਂ, ਪਹਿਲੋਂ ਕੁਛ ਜਿਹੜੀਆਂ ਚੋਣਵੀਆਂ ਖਬਰਾਂ ਆ ਉਹਨਾਂ ਦੇ ਉੱਤੇ ਜਿਹੜੀ ਆਪਾਂ ਵਿਸਥਾਰ ਕਰਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਆ, ਸਰੋਤੇ ਦੀਆਂ ਕਾਲਾਂ ਜਿਹੜੀਆਂ ਉਹ ਲਵਾਂਗੇ। ਜੋ ਵੀ ਤੁਹਾਡੇ ਸਵਾਲ ਹੋਣਗੇ ਅੱਜ ਦੀ ਤਾਜ਼ਾ ਸਥਿਤੀ ਨੂੰ ਲੈ ਕੇ, ਮੌਜੂਦਾ ਹਾਲਾਤ ਨੇ ਜਿਹੜੇ ਸਿਆਸੀ, ਉਹਨਾਂ ਦੇ ਨਾਲ ਜੁੜੇ ਹੋਏ, ਤੁਸੀਂ ਜ਼ਰੂਰ ਮਿੰਟੂ ਜੀ ਨੂੰ ਕਾਲ ਕਰਕੇ ਉਦੋਂ ਪੁੱਛ ਸਕਦੇ ਹੋ। ਮਿੰਟੂ ਜੀ, ਆਪਾਂ ਜੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਜਿਸ ਚੀਜ਼ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ, ਨਵੰਬਰ ਤੋਂ ਅਕਤੂਬਰ ਤੋਂ ਰੌਲਾ ਪੈ ਰਿਹਾ ਸੀਗਾ ਵੀ ਚੋਣ ਜਾਬਤਾ ਲੱਗ ਜਾਣਾ, ਆਖਿਰਕਾਰ ਚੋਣਾਂ ਜਿਹੜੀਆਂ ਐਲਾਨ ਹੋ ਗਈਆਂ। ਲੱਖ ਦੀਆਂ ਬੱਤੀਆਂ ਤੇ ਥੰਮ ਗਈਆਂ ਕਾਰਾਂ, ਪਾਵਰਾਂ ਦੇ ਘੁਰਨੇ ਚ ਖੱਟ ਬੇਦਖਲੀ, ਲੋਕਾਂ ਦੇ ਦਰਾਂ ਨੂੰ ਤੁਰ ਪਈਆਂ ਸਰਕਾਰਾਂ। ਕਿਸੇ ਜਸ਼ਨ ਮਨਾਏ ਤੇ ਕੋਈ ਫਿਕਰਾਂ ਚ ਝੂਰੇ, ਕੋਈ ਆਖੇ ਬਾਬਾ ਫੇਰ ਤੋਂ ਦਵਾ ਦੇ ਉਹ ਐਸ਼ ਤੇ ਬਾਰਾਂ। ਸਾਰੇ ਪਾਸੇ ਇਹੋ ਜਿਹਾ ਵਰਤਾਰਾ ਹੈ ਕਿ ਕੋਈ ਖੁਸ਼ ਆ, ਕੋਈ ਦੁਖੀ ਹੈ, ਤੇ ਕੋਈ ਉਮੀਦ ਦੇ ਵਿੱਚ ਡੁੱਬਿਆ ਹੋਇਆ ਕਿ ਸ਼ਾਇਦ ਐਤਕੀ ਸਾਡਾ ਦਾ ਲੱਗ ਜੇ। ਕੋਈ ਝੂਰਦਾ ਪਿਆ ਕਿ ਸਾਡਾ ਕਿਤੇ ਦੁਬਾਰਾ ਟਾਈਮ ਮੁੜ ਕੇ ਨਾ ਆਇਆ ਤੇ ਫਿਰ ਕੀ ਕਰਾਂਗੇ। ਕਈ ਨਵੀਂ ਉਮੀਦ ਲੈ ਕੇ ਮੈਦਾਨ ਚ ਨੇ ਕਿ ਸਾਡਾ ਪਹਿਲਾ ਚੋਣ ਦੰਗਲ ਹੈ ਤੇ ਅਸੀਂ ਪਹਿਲੀ ਵਾਰੀ ਇਹ ਝੰਡੀ ਪੁੱਟਾਂਗੇ। ਸਾਰਿਆਂ ਨੂੰ ਆਪਣੀ ਉਮੀਦ ਰੱਖਣ ਦਾ ਹੱਕ ਹੈ, ਸਾਰੇ ਆਪਣੀ ਉਮੀਦ ਤੇ ਕਾਇਮ ਰਹਿਣ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਰਿਆਂ ਨੂੰ ਇੰਤਜ਼ਾਰ ਸੀ, ਕਈ ਵਿੱਚ ਸੱਜਣ ਇਹ ਵੀ ਆਖਣ ਡਏ ਆ ਕਿ ਪੰਜਾਬ ਦੇ ਵਿੱਚ ਵਿਕਾਸ ਦੀ ਹਨੇਰੀ ਚੱਲਣ ਡਈ ਸੀ, ਐਵੇਂ ਬੇੜਾ ਬਹਿ ਗਿਆ, ਚੋਣ ਕਮਿਸ਼ਨ ਦਾ ਐਵੇਂ ਰੋਕ ਦਿੱਤੀ ਆ। ਸੋਸ਼ਲ ਮੀਡੀਆ ਤੇ ਦੋ ਤਰ੍ਹਾਂ ਦੇ ਲੋਕ ਆ, ਇੱਕ ਕਹਿੰਦੇ ਆ ਕਿ ਬੜਾ ਚੰਗਾ ਹੋਇਆ, ਇੱਕ ਕਹਿੰਦੇ ਕਿ ਮਾੜਾ ਹੋਇਆ। ਖੈਰ, ਦੋਵਾਂ ਨੂੰ ਆਪੋ ਆਪਣੇ ਨਜ਼ਰੀਏ ਮੁਬਾਰਕ। ਪਰ ਜਿਹੜਾ ਇਹ ਐਲਾਨਿਆ ਅੱਜ ਚੋਣ ਜਾਬਤਾ, ਉਹ ਨਾਫਿਜ਼ ਹੋ ਗਿਆ। ਹੁਣ ਚੋਣ ਜਾਬਤਾ ਜਿਹੜਾ ਉਹ ਪ੍ਰਸ਼ਾਸਕੀ ਤਾਕਤਾਂ ਜਿਹੜੀਆਂ ਗਵਰਨਰ ਦੇ ਹੱਥ ਦੇ ਗਿਆ। ਸਰਕਾਰ ਹੈ ਜਿਹੜੀ ਸ਼ਕਤੀਹੀਨ ਆ ਇਸ ਸਮੇਂ। ਸਭ ਤੋਂ ਵੱਡੀ ਖਬਰ ਹੋਣ ਦੀ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਬਰਾਮਦਗੀ ਵੀ ਹੋ ਗਈ ਹੈ। ਬਰਾਮਦਗੀ ਕਿਹਦੇ ਘਰੋਂ ਹੋਈ ਹੈ ਉਹ ਵੀ ਦਿਲਚਸਪ ਕਿੱਸਾ। ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਲੀਡਰ ਆ ਤਰੁਣ ਚੁੱਘ ਤਰੁਣ ਚੁੱਘ ਦਾ ਸੱਜਾ ਹੱਥ ਆ ਨਵਲ, ਉਹਦੇ ਘਰੋਂ 1000 ਬੋਰੀ ਦੱਸੀ ਜਾਂਦੀ ਹੈ, ਪੱਕੀ ਗਿਣਤੀ ਦਾ ਤੇ ਨਹੀਂ ਪਤਾ ਹਾਲੇ, ਕਿਉਂਕਿ ਖਬਰ ਹੈ ਜਿਹੜੀ ਮੁੱਢਲੇ ਤੌਰ ਤੇ ਆਈ ਹੈ, ਪੁਸ਼ਟੀ ਤਾਂ ਨਹੀਂ ਮੈਂ ਕਰਦਾ, ਪਰ ਦੱਸਦੇ ਕਿ ਸੈਂਕੜੇ ਅਨਾਜ ਦੀਆਂ ਬੋਰੀਆਂ ਜਿਹੜੀਆਂ ਨਜਾਇਜ਼ ਰੱਖੀਆਂ ਹੋਈਆਂ ਸਨ ਉਹ ਬਰਾਮਦ ਹੋਈਆਂ। ਰੱਖੀਆਂ ਇਸੇ ਕਰਕੇ ਗਈਆਂ ਸਨ ਕਿ ਜਦੋਂ ਲੋੜ ਪਈ ਨੇੜੇ ਜਾ ਕੇ ਉਹ ਵੰਡਾਂਗੇ, ਵਰਤਾਵਾਂਗੇ,
ਤੇ ਮੁੜ ਕੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਉਹ ਆਪਣੇ ਹੱਕ 'ਚ ਭੁਗਤਾਵਾਂਗੇ। ਸੋ ਪਹਿਲੀ ਬੋਣੀ ਹੈ ਜਿਹੜੀ ਉਹ ਅੱਜ ਹੋ ਗਈ ਹੈ ਚੋਣ ਜਾਬਤਾ ਲੱਗਣ ਤੋਂ ਬਾਅਦ, ਤੇ ਜੋ ਬੋਣੀ ਜਿਨ੍ਹਾਂ ਦੇ ਘਰੇ ਹੋਈ ਹੈ ਤੁਹਾਨੂੰ ਪਤਾ। ਪਰ ਇਹਦੇ ਵਿੱਚ ਤੇ ਕੋਈ ਬਹੁਤੀ ਲੰਮੀ ਚੌੜੀ ਗੱਲ ਨਹੀਂ ਸੀ। ਇਹ ਭਾਵੇਂ 5 ਦਿਨ ਪਹਿਲਾਂ ਵੀ ਕਰ ਲੈਂਦੇ, ਇਹੋ ਜਿਹੀ ਕਾਰਵਾਈ ਇਹਨਾਂ ਨੇ ਫੜੀ ਜਾਣਾ ਸੀ, ਕਿਉਂਕਿ ਬਹੁਤ ਵੱਡੇ ਪੱਧਰ ਤੇ ਰਿਪੋਰਟਾਂ ਆ ਰਹੀਆਂ ਸੀ ਕਿ ਅਨਾਜ ਇਹ ਜਿਹੜਾ ਸਰਕਾਰੀ ਅਨਾਜ ਹੈ ਸਟੋਰ ਕਰਦੇ ਪਏ ਲੀਡਰ। ਇਸੇ ਕਰਕੇ ਕਿ ਵੋਟਾਂ ਦੇ ਨੇੜੇ, ਕਿਉਂਕਿ ਐਤਕੀ ਨੋਟਬੰਦੀ ਹੈ, ਹੋ ਸਕਦਾ ਕਿ ਨੋਟ ਨਗਦੀ ਦੇ ਰੂਪ 'ਚ ਨਾ ਜਾਣ, ਪਰ ਰਾਸ਼ਨ ਦੇ ਰੂਪ ਦੇ ਵਿੱਚ ਸਰਮਾਇਆ ਜ਼ਰੂਰ ਦਿੱਤਾ ਜਾ ਸਕਦਾ। ਉਹ ਜਿਵੇਂ ਸੁਰਿੰਦਰ ਸ਼ਰਮਾ ਨੇ ਕੋਈ ਨਹੀਂ ਸੀ, ਬੜਾ ਤਗੜਾ ਹਾਸਰਸ ਦਾ ਲੇਖਕ ਸੀ, ਉਹ ਕਹਿੰਦਾ ਕਿ ਕੋਈ ਮੁੰਡਾ ਸੀ, ਉਹਨੂੰ ਉਹਦਾ ਬਾਪ ਕੁੱਟੀ ਜਾਂਦਾ ਸੀ। ਕੋਲੋਂ ਲੰਘਦੇ ਗਵਾਂਢੀ ਨੇ ਪੁੱਛਿਆ ਕਿ ਇਹਨੂੰ ਕਾਹਤੋਂ ਕੁੱਟੀ ਜਾਂਦਾ? ਉਹ ਕਹਿੰਦਾ ਕੱਲ ਨੂੰ ਇਹਦਾ ਰਿਜ਼ਲਟ ਆਉਣਾ। ਉਹ ਕਹਿੰਦਾ ਕਿ ਅੱਜ ਕਾਹਤੋਂ ਕੁੱਟੀ ਜਾਂਦਾ ਫਿਰ? ਉਹ ਕਹਿੰਦਾ ਕਿਉਂਕਿ ਇਹਨੇ ਪਤਾ ਫੇਲ ਹੋਣਾ, ਮੈਂ ਕੰਮ ਜਾਣਾ ਕਿਤੇ ਕੱਲ ਵਾਂਢੇ ਜਾਣਾ, ਮੈਂ ਕਿਹਾ ਕੱਲ ਵਾਲਾ ਕੰਮ ਅੱਜ ਹੀ ਭੁਗਤਾਈ ਜਾਵਾਂ। ਕਿ ਉਹ ਗੱਲ ਹੈ ਕਿ ਭਾਵੇਂ 4 ਦਿਨ ਪਹਿਲਾਂ ਵੀ ਇਹ ਕੰਮ ਭੁਗਤਾ ਲਿਆ ਜਾਂਦਾ। ਇਹਨਾਂ ਦੇ ਗੋਦਾਮਾਂ ਦੇ ਵਿੱਚੋਂ ਬਹੁਤ ਕੁਝ ਇਹੋ ਜਿਹਾ ਨਿਕਲਣਾ ਸੀ। ਖੈਰ ਚੋਣ ਜਾਬਤਾ ਜਿਹੜਾ ਲੱਗ ਚੁੱਕਾ। 4 ਫਰਵਰੀ ਨੂੰ ਚੋਣਾਂ ਹੋਣਗੀਆਂ, 11 ਮਾਰਚ ਨੂੰ ਨਤੀਜੇ ਆਉਣਗੇ। ਯੂਪੀ, ਗੋਆ, ਮਨੀਪੁਰ, ਉੱਤਰਾਖੰਡ ਇਹਨਾਂ ਸੂਬਿਆਂ ਦੇ ਵਿੱਚ ਵੀ ਨਾਲ ਚੋਣ ਹੋਣ ਜਾ ਰਹੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਗੋਆ ਤੇ ਪੰਜਾਬ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਚੋਣ ਹੈ ਜਿਹੜੀ ਉਹ ਇੱਕੋ ਦਿਨ ਹੋਣੀ ਹੈ। ਪਰ ਇੱਕ ਪੇਚ ਇੱਥੇ ਬਹੁਤ ਵੱਡੇ ਪੱਧਰ ਤੇ ਫਸਿਆ ਹੋਇਆ, ਉਹ ਇਹ ਹੈ ਕਿ ਕੇਂਦਰ ਸਰਕਾਰ ਐਤਕੀ ਲਾਂਗੜ ਖਿੱਚੀ ਫਿਰਦੀ ਹੈ ਕਿ 1 ਫਰਵਰੀ ਨੂੰ ਅਸੀਂ ਬਜਟ ਪੇਸ਼ ਕਰਨਾ। ਉਹਨੇ 1 ਤਰੀਕ ਨੂੰ ਬਜਟ ਪੇਸ਼ ਕਰਕੇ ਕੋਈ ਐਲਾਨ ਕਰ ਦਿੱਤਾ ਤੇ ਉਹ ਮੇਰੇ ਖਿਆਲ ਦੇ ਨਾਲ ਸਿੱਧੇ ਤੌਰ ਤੇ ਫਿਰ ਠੱਗੀ ਹੋਏਗੀ, ਚਾਹੇ ਚੋਣ ਕਮਿਸ਼ਨ ਹੈ, ਚਾਹੇ ਲੋਕਤੰਤਰ ਹੈ। ਇਸ ਕਰਕੇ ਉਸ ਸਿਆਸੀ ਠੱਗੀ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹੈ ਕਿ ਹੁਣ ਕਿਸੇ ਤਰੀਕੇ ਦੇ ਨਾਲ ਉਹ ਜਿਹੜਾ ਬਜਟ ਆ ਉਹਨੂੰ ਪਿਛਾਂਹ ਖਿਸਕਾਇਆ ਜਾਵੇ, ਨਹੀਂ ਤੇ ਫਿਰ ਸਾਰਾ ਗੋੜਾ ਜਿਹੜਾ ਗੋਬਰ ਬਣ ਜਾਏਗਾ। ਕਿਉਂਕਿ ਜੇ ਚੋਣ ਜਾਬਤੇ ਦੇ ਵਿੱਚ ਐਲਾਨ ਹੋ ਗਏ ਫਿਰ ਚੋਣ ਜਾਬਤਾ ਜਿਹੜੀ ਉਹ ਆਪਣੀ ਪਰਿਭਾਸ਼ਾ ਗਵਾ ਬੈਠੇਗਾ। ਜੀ ਜੀ ਬਿਲਕੁਲ। ਕਿਤੇ ਇੱਦਾਂ ਤਾਂ ਨਹੀਂ ਲੱਗ ਰਿਹਾ ਵੀ ਇਹ ਜਿਹੜਾ ਚੋਣ ਕਮਿਸ਼ਨ ਆ ਇਹ ਜਾਂ ਕੇਂਦਰ ਦੇ ਸਰਕਾਰ ਦੇ ਇਸ ਟਾਈਮ ਹੱਥਾਂ 'ਚ ਖੇਲ ਰਿਹਾ ਆ ਇਸੇ ਚੀਜ਼ ਨੂੰ ਲੈ ਕੇ? ਜੇ ਆਪਾਂ ਦੇਖੀਏ ਤਾਂ ਇਹ ਤੇ ਰਾਜ ਕਰਨਵੀਰ ਸਿੰਘ ਜੀ, ਇਹ ਤੇ ਸੱਚਾਈ ਹੈ, ਅਟਲ ਸੱਚਾਈ ਹੈ, ਪੱਥਰ ਤੇ ਖਿੱਚੀ ਹੋਈ ਲੀਕ ਆ ਕਿ ਇਹ ਚੋਣ ਕਮਿਸ਼ਨ ਹੈ ਜਿਹੜਾ ਇਹ ਕੋਈ ਬਾਹਰੋਂ ਕਿਸੇ ਗ੍ਰਹਿ ਤੋਂ ਤੇ ਬੰਦੇ ਆਏ ਨਹੀਂ। ਇਹ ਵੀ ਅਫਸਰਸ਼ਾਹੀ ਦਾ ਹਿੱਸਾ ਆ। ਉਹ ਬੰਦੇ ਗਏ, ਜਿਵੇਂ TN ਸੈਸ਼ਨ ਹੁੰਦਾ ਸੀ, ਸਗਮਾ ਹੁੰਦਾ ਸੀ, ਉਹ ਬੰਦੇ ਜਿਹੜੇ ਚੋਣ ਕਮਿਸ਼ਨਰ ਸਨ ਬਹੁਤ ਧੜੱਲੇਦਾਰ ਬੰਦੇ ਸਨ। ਹਾਂ ਠੀਕ ਹੈ, ਇਹਨਾਂ ਦੇ ਵਿੱਚੋਂ ਵੀ ਬੰਦੇ ਆ ਜਿਹੜੇ ਜ਼ਰੂਰਤਮੰਦ ਹੋਣਗੇ, ਪਰ ਜੇ ਆਪਾਂ ਕਹੀਏ ਕਿ ਸਾਰੇ ਦਾ ਸਾਰਾ ਕਮਿਸ਼ਨ ਹੈ ਜਿਹੜਾ ਉਹ ਜ਼ਿਆਦਾ ਨਾ ਢੰਗ ਨਾਲ ਕੰਮ ਕਰਦਾ ਤੇ ਫਿਰ ਮੇਰੇ ਖਿਆਲ ਦੇ ਨਾਲ ਇਹ ਨਿਆਂ ਨਹੀਂ ਹੋਏਗਾ। ਚੋਣ ਕਮਿਸ਼ਨ, ਮੈਂ ਦੇਖੋ ਕੋਈ ਪੰਡਤ ਤੇ ਹੈ ਨਹੀਂ, ਮੈਂ ਤੁਹਾਨੂੰ ਕਈ ਦਿਨ ਪਹਿਲਾਂ, ਕਈ ਹਫ਼ਤੇ ਪਹਿਲੇ ਦੱਸਦਾ ਸੀ ਕਿ ਮੋਦੀ ਦੀ ਰੈਲੀ ਤੇ ਜਿਹੜਾ ਸੰਬੋਧਨ ਆ ਉਹ ਦੇਖ ਕੇ ਹੀ ਚੋਣ ਜਾਬਤਾ ਜਿਹੜਾ ਉਹ ਲਾਉਣਗੇ। ਉਸੇ ਤਰ੍ਹਾਂ ਹੀ ਹੋਇਆ, ਜਿਵੇਂ ਉਹ ਰੈਲੀ ਲੰਘੀ ਲਖਨਊ ਵਾਲੀ, ਨਾਲ ਦੀ ਨਾਲ ਦੇਖੋ ਇਹਨਾਂ ਨੇ ਮੀਟਿੰਗ ਸੱਦ ਲਈ, ਅਗਲੇ ਦਿਨ ਚੋਣ ਜਾਬਤਾ ਲਾਤਾ। ਸਾਰਾ ਕੁਛ ਦੀਦਾ ਪਿਆ। ਹਾਂ ਠੀਕ ਆ ਕਿ ਚੋਣ ਕਮਿਸ਼ਨ ਕਦੇ ਕਦੇ ਵਧੀਆ ਕੰਮ ਵੀ ਕਰਦਾ ਤੇ ਉਹਦੀ ਸ਼ੋਭਾ ਵੀ ਹੋ ਜਾਂਦੀ ਹੈ, ਪਰ ਇਹ ਅਸੀਂ ਕਹੀਏ ਕਿ ਇਹ ਆਪਣੇ ਪੱਧਰ ਤੇ ਸਾਰਾ ਕੁਛ ਆਪ ਹੀ ਕਰਦਾ, ਉਹ ਠੀਕ ਨਹੀਂ। ਜੀ 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 ਮਿੰਟੂ ਜੀ, ਆਪਾਂ ਅਗਲੀ ਜੇ ਹੁਣ ਗੱਲ ਕਰੀਏ ਵੀ ਚੋਣਾਂ ਦਾ ਐਲਾਨ ਦੇ ਨਾਲ ਨਾਲ ਜਿਹੜਾ ਇੱਕ ਸਰਵੇ ਆਇਆ ਤੇ ਹੈਰਾਨਕੁਨ ਰੁਝਾਨ ਨੇ। ਇਹ ਜਿਹੜਾ ਚੋਣ ਸਰਵੇ ਆਇਆ ਦੂਸਰਾ ਮੇਰੇ ਖਿਆਲ ਦੇ ਨਾਲ ਪਹਿਲਾਂ ਅੱਜ ਤੱਕ ਵਾਲਿਆਂ ਨੇ ਕੀਤਾ ਸੀ, ਜਿਹਦੇ ਚ ਉਹਨਾਂ ਨੇ ਨੱਕੋ ਰੱਖ ਦੱਸਿਆ ਸੀਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ। ਕਾਂਗਰਸ ਨੂੰ 2-3 ਸੀਟਾਂ ਉਹਨਾਂ ਨੇ ਵੱਧ ਦਿੱਤੀਆਂ ਸਨ, 46-47 ਤੇ ਆਮ ਆਦਮੀ ਪਾਰਟੀ ਨੂੰ ਰੱਖਿਆ ਸੀ। ਇੱਥੇ ਜੇ ਸੀ ਮੁਕਾਬਲਾ ਬੜਾ ਇਹਨਾਂ ਨੇ ਟਸਲ ਵਾਲਾ ਦੱਸਿਆ ਸੀ। ਪਰ ABP ਵਾਲਿਆਂ ਨੇ ਜਿਹੜਾ ਅੱਜ ਦਾ ਸਰਵੇ ਦਿੱਤਾ ਉਹਨਾਂ ਨੇ ਤੇ ਹੈਰਾਨ ਹੀ ਕਰ ਦਿੱਤਾ ਸਾਰਿਆਂ ਨੂੰ। ਉਹ 55 ਤੋਂ 58 ਸੀਟਾਂ ਜਿਹੜੀਆਂ ਉਹ ਦੇਈ ਖੜੇ ਆ ਅਕਾਲੀ ਭਾਜਪਾ ਨੂੰ, 55-58 ਦੇ ਲਗਭਗ ਗੇੜ ਦੇ ਵਿੱਚ, ਤੇ ਕਾਂਗਰਸ ਨੂੰ ਦੂਜੇ ਨੰਬਰ ਤੇ ਰੱਖਦੇ ਆ 41 ਤੋਂ 49 ਸੀਟਾਂ ਦੇ ਕੇ, ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਕਿ ਮਾਯੂਸ ਹੀ ਕਰੀ ਜਾਂਦੇ, ਉਹਨਾਂ ਨੂੰ ਤੇ ਸੀਟਾਂ ਹੀ ਉਹ ਦਰਜਨ ਤੇ 1.5 ਦਰਜਨ ਦੇ ਵਿਚਕਾਰ ਦੇਈ ਜਾਂਦੇ, ਜਾਨੀ 12 ਤੋਂ 18। ਜਿੱਥੇ ਨਾ ਸਰਵੇ ਅਕਾਲੀਆਂ ਨੂੰ ਰੱਖਦਾ ਪਿਆ ਸੀ 12 ਤੋਂ 18 ਸੀਟਾਂ ਦੇ ਸਥਾਨ ਤੇ, ਉੱਥੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਰੱਖਿਆ। ਆਮ ਆਦਮੀ ਪਾਰਟੀ ਵਾਲੇ ਤੇ ਵਿਚਾਰੇ ਲਿਸੇ ਹੋਏ ਪਏ ਕਿ ਇਹ ਕੀ ਹੋ ਗਿਆ। ਪਰ ਅਸਲ ਦੇ ਵਿੱਚ ਇਹ ਉਹੀ ਚੈਨਲ ਹੈ ਜਿਹਨੇ 2013 ਤੇ 2014 ਦੇ ਵਿੱਚ ਵੀ ਇਹੋ ਜਿਹਾ ਸਰਵੇ ਕੀਤਾ ਸੀ ਦਿੱਲੀ ਇਲੈਕਸ਼ਨ ਨੂੰ ਲੈ ਕੇ। ਇੱਕ ਸਰਵੇ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਅੱਧੀ ਦਰਜਨ ਸੀਟਾਂ ਦਿੱਤੀਆਂ ਸਨ ਜਿਹੜਾ ਪਹਿਲਾ ਇਲੈਕਸ਼ਨ ਸੀ, ਪਰ ਉਹ ਸੀਟਾਂ ਦੇਖ ਲਓ 27-28 ਲੈ ਗਏ ਸੀ। ਦੂਜੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ 2.5 ਦਰਜਨ ਦੇ ਕਰੀਬ ਸੀਟਾਂ ਦਿੱਤੀਆਂ ਸੀ ਤੇ ਉਹ ਸਾਰੀਆਂ ਦਰਜਨਾਂ ਹੀ ਆਪਦੀ ਝੋਲੀ ਚ ਪਾ ਕੇ ਲੈ ਗਏ ਸੀ। ਬਾਕੀ ਜਿਹੜੇ ਇਹ ਸਰਵੇ ਹੈ ਨਾ
ਮੈਂ ਇਹਨਾਂ ਨੂੰ ਸੱਚ ਨਹੀਂ ਮੰਨਦਾ, ਇਹਨਾਂ ਨੂੰ ਹਕੀਕਤ ਨਹੀਂ ਮੰਨਦਾ, ਕਿਉਂਕਿ ਕੋਈ ਵੀ ਸਰਵੇ ਵਾਲੀ ਏਜੰਸੀ ਹੈ ਉਹਦਾ ਸਰਵੇ ਕਰਨ ਦਾ ਢੰਗ ਹੈ ਜਿਹੜਾ ਵੱਖੋ ਵੱਖ ਆ। ਜੋ ਢੰਗ ਹੋਣਾ ਚਾਹੀਦਾ, ਜੋ ਅਸਲ ਸਰਵੇ ਦਾ ਢੰਗ ਹੋਣਾ ਚਾਹੀਦਾ ਉਹ ਇਹ ਹੈ ਕਿ ਹਰੇਕ ਪਿੰਡ, ਹਰੇਕ ਇਲਾਕਾ ਜਿਹੜਾ ਕਵਰ ਹੋਵੇ। ਉੱਥੋਂ ਤੱਕ ਇਹਨਾਂ ਦੀ ਮਾਰ ਹੈ ਨਹੀਂ। ਸ਼ਹਿਰਾਂ 'ਚ ਜਾਂ ਸ਼ਹਿਰਾਂ ਦੇ ਲਾਗੇ ਪਾਸੇ ਜਿਹੜੇ ਪਿੰਡ ਹੈ ਉੱਥੋਂ ਚੁਣਿੰਦਾ ਲੋਕਾਂ ਦੇ ਵਿੱਚ ਜਿਹੜਾ ਉਹ ਸਰਵੇ ਕਰ ਲੈਂਦੇ। ਚੁਣਿੰਦਾ ਮੈਂ ਤਾਂ ਕਰਿਆ 1000 ਜਾਂ ਕਰਨੇ ਆ, 10,000 ਕਰਨੇ, 5,000, ਉਹ ਇੱਕ ਗਿਣਤੀ ਹੁੰਦੀ ਹੈ, ਚੁਣਿੰਦਾ ਗਿਣਤੀ ਹੁੰਦੀ ਕਿ ਇੰਨੇ ਕੁ ਬੰਦਿਆਂ ਦਾ ਆਪਾਂ ਜਿਹੜਾ ਉਹ ਵਿਊ ਲੈਣਾ। ਸੋ ਉਹਨਾਂ ਬੰਦਿਆਂ ਦੇ ਵਿੱਚੋਂ ਹੁਣ ਕਿਹਦੇ ਪੱਖ 'ਚ ਬੋਲਦੇ, ਅੱਗੋਂ ਕਿਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਟੈਲੀਫੋਨ ਚੱਕਦੇ ਆ, ਇਹ ਟੈਲੀਫੋਨਾਂ ਤੇ ਹੀ ਇਸ ਤਰ੍ਹਾਂ ਦਾ ਸਰਵੇ ਹੈ ਜਿਹੜਾ ਤਿਆਰ ਕੀਤਾ ਜਾਂਦਾ। ਸੋ ਇਹਨਾਂ ਸਰਵਿਆਂ ਦੇ ਵਿੱਚ ਬਹੁਤੀ ਭਰੋਸੇਯੋਗਤਾ ਤੇ ਹੈ ਨਹੀਂ, ਪਰ ਇਹ ਜ਼ਰੂਰ ਆ ਕਿ ਇਹ ਸਰਵੇ ਆ ਜਿਹੜੇ ਕਈ ਵਾਰ ਹਵਾਵਾਂ ਦਾ ਰੁਖ ਹੈ ਜਿਹੜਾ ਉਹ ਦੱਸ ਜਾਂਦੇ ਆ ਜਾਂ ਸਾਨੂੰ ਥੋੜੀ ਜਿਹੀ ਇਮਦਾਦ ਦੇ ਜਾਂਦੇ ਆ ਕਿ ਅਸੀਂ ਉਸ ਅੰਦਾਜ਼ੇ ਦੇ ਨੇੜੇ ਤੇੜੇ ਪਹੁੰਚ ਸਕਦੇ, ਜੋ ਅੰਦਾਜ਼ਾ ਹਕੀਕਤ ਦੇ ਵਿੱਚ ਬਦਲ ਸਕਦਾ ਆਉਣ ਵਾਲੇ ਸਮੇਂ 'ਚ। ਸੋ ਪਰ ਇਹ ਹਕੀਕਤ ਪਚਦੀ ਨਹੀਂ ਕਿ ਆਮ ਆਦਮੀ ਪਾਰਟੀ 12 ਕੁ ਸੀਟਾਂ ਤੇ ਰਹਿ ਜਾਵੇ। ਦੂਜੇ ਪਾਸੇ ਜੇ ਅਕਾਲੀ ਭਾਜਪਾ ਦੀ ਗੱਲ ਕਰੀਏ, ਠੀਕ ਆ, ਉਹਨਾਂ ਨੂੰ ਮੁਕਾਬਲੇ 'ਚੋਂ ਬਾਹਰ ਗਿਣਨਾ ਬੇਵਕੂਫੀ ਹੋਏਗੀ, ਪਰ ਏਡੀ ਵਧੀਆ ਪੋਜੀਸ਼ਨ ਦੇ ਵਿੱਚ ਹੋਣਗੇ ਉਹ ਵੀ ਸੱਚ ਨਹੀਂ ਜਾਪਦਾ। ਕੁੱਲ ਮਿਲਾ ਕੇ ਇਸ ਸਰਵੇ ਨੂੰ ਆਪਾਂ ਇਹ ਤੇ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਬਿਲਕੁਲ ਆਪਣੇ ਪੱਧਰ ਤੇ ਇਹਨੂੰ ਇਸੇ ਤਰ੍ਹਾਂ ਤਿਆਰ ਕੀਤਾ, ਪਰ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਪੰਜਾਬ ਦੇ ਹਾਲਾਤ ਦੀ ਇਹ ਤਰਜਮਾਨੀ ਚੰਗੀ ਤਰ੍ਹਾਂ ਨਹੀਂ ਕਰ ਸਕੇ। ਸਰਵੇ ਹਾਲੇ ਹੋਰ ਵੀ ਬਹੁਤ ਆਉਣਗੇ, ਆਮ ਆਦਮੀ ਪਾਰਟੀ ਨੂੰ ਮਾਯੂਸ ਹੋਣ ਦੀ ਲੋੜ ਨਹੀਂ, ਪਰ ਜੋ ਇੱਕ ਸਰਵੇ ਅਸੀਂ ਆਮ ਤੌਰ ਤੇ ਖੁੰਡਾ 'ਚ ਬਹਿ ਕੇ ਹੱਟਾਂ ਪੱਠਾਂ ਤੇ ਜਾਂ ਰੇਹੜੀ ਫੜੀ ਤੇ ਬਹਿ ਕੇ ਇੱਕ ਸਰਵੇ ਕਰਦੇ ਆ, ਆਮ ਤੌਰ ਤੇ ਜੋ ਸਾਡੀ ਪੰਜਾਬੀਆਂ ਦੀ ਆਦਤ ਹੈ ਕਿ ਤੂੰ ਕਿਹਨੂੰ ਵੋਟ ਪਾਉਣੀ ਹੈ, ਤੂੰ ਕਿਹਦੀ ਸਰਕਾਰ ਲਿਆਉਂਦੇ ਆ, ਜਿਹੜਾ ਉਹ ਸਰਵੇ ਹੈ ਨਾ, ਉਹ ਹਾਲ ਦੀ ਘੜੀ ਇਹ ਦੱਸਦਾ ਹੈ ਕਿ ਕੋਈ ਵੀ ਸਿਆਸੀ ਸੰਗਠਨ ਪੰਜਾਬ ਦੇ ਵਿੱਚ ਸਪਸ਼ਟ ਬਹੁਮਤ ਦੇ ਨੇੜੇ ਨਹੀਂ। ਹਾਂ, ਤਿੰਨੇ ਹੀ ਸੰਗਠਨ ਹੈ ਜਿਹੜੇ ਉਹ ਰੇਸ ਦੇ ਵਿੱਚ ਹਾਲੇ ਪੂਰੀ ਤਰ੍ਹਾਂ ਬਣੇ ਆ, ਪਰ ਜੇ ਕਹਿ ਦਈਏ ਕਿ ਉਹ ਸਪਸ਼ਟ ਸਰਕਾਰ ਲਿਆਉਣਗੇ, ਹਾਲੇ ਇਹ ਸਮੀਕਰਨ ਜਾਪਦਾ ਨਹੀਂ ਕਿ ਉਹ ਹਕੀਕੀ ਰੂਪ ਦੇ ਵਿੱਚ ਤਬਦੀਲ ਹੋਏਗਾ। ਜੀ 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 ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਵੀ ਪ੍ਰਧਾਨ ਮੰਤਰੀ ਉਹਨਾਂ ਨੇ ਇੱਕ ਆਪਣੀ ਐਪ ਇੱਕ ਨਵੀਂ ਹੋਰ ਬਣਾਈ ਸੀ ਜਿਹੜੀ ਭੀਮ ਐਪ ਸੀਗੀ, ਕਹਿੰਦੇ ਉਹ ਵੀ ਸੁਰੱਖਿਅਤ ਨਹੀਂ ਰਹੀ। ਵੈਸੇ ਚਲਾਕ ਬਹੁਤ ਹੈ ਪ੍ਰਧਾਨ ਮੰਤਰੀ, ਨਾਮ ਵੀ ਇਹੋ ਜਿਹਾ ਰੱਖਦਾ ਕਿ ਸਾਰੇ ਖੁਸ਼ ਹੋ ਜਾਣ। ਜਵਾਕ ਆਪਦੀ ਥਾਂ ਤੇ ਖੁਸ਼ ਹੋਈ ਜਾਂਦੇ ਕਿ ਛੋਟਾ ਭੀਮ ਦੀ ਕੋਈ ਆ ਗਈ ਆ। ਦੂਜੇ ਪਾਸੇ ਜਿਹੜੇ ਇਤਿਹਾਸ ਦੇ ਪ੍ਰੇਮੀ ਉਹ ਕਹਿੰਦੇ ਕਿ ਕੁੰਤੀ ਪੁੱਤਰ ਸ਼ਾਇਦ ਭੀਮ ਦੀ ਆ ਗਈ ਆ। ਤੇ ਦੂਜੇ ਪਾਸੇ ਜਿਹੜੇ ਦਲਿਤ ਆ, ਜਿਹੜੇ ਬਹੁਤ ਲੰਮੇ ਸਮੇਂ ਤੋਂ ਸ਼ੋਸ਼ਿਤ ਹੁੰਦੇ ਆਏ ਆ, ਉਹ ਇਸ ਗੱਲ ਤੋਂ ਥੋੜੀ ਜਿਹੀ ਰਾਹਤ ਮਹਿਸੂਸ ਕਰਦੇ ਕਿ ਸ਼ਾਇਦ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਇਸ ਜ਼ਮਾਨੇ ਦੇ ਵਿੱਚ ਥੋੜੀ ਜਿਹੀ ਕਦਰ ਹੋਈ ਹੈ, ਇਹਨਾਂ ਨੇ ਉਹਦੇ ਨਾਮ ਤੇ ਰੱਖੀ ਹੈ। ਸੋ ਸਾਰੇ ਖੁਸ਼ ਹੋਈ ਜਾਂਦੇ, ਖੁਸ਼ ਹੋਣਾ ਚੰਗੀ ਗੱਲ ਆ। ਭੀਮ ਐਪ ਇਹਨਾਂ ਨੇ ਬਹੁਤ ਧੜੱਲੇ ਦੇ ਨਾਲ ਪ੍ਰਚਾਰ ਕੀ ਜਾਰੀ ਕੀਤੀ ਸੀਗੀ। ਇੱਥੋਂ ਤੱਕ ਕਹਿ ਸਕਦੇ ਹਾਂ ਕਿ ਸੁਫਨਮਈ ਇੱਕ ਇਹਦੀ ਐਪ ਸੀਗੀ ਨਰਿੰਦਰ ਮੋਦੀ ਦੀ ਕਿ ਭੀਮ ਐਪ ਦੇ ਨਾਲ ਡਿਜੀਟਲ ਲੈਣ ਦੇਣ ਹੈ ਜਿਹੜਾ ਬੜੇ ਵੱਡੇ ਪੱਧਰ ਤੇ ਚੱਲੇਗਾ। ਪਰ ਹੋਇਆ ਇਹ ਹੈ ਕਿ 2-4 ਦਿਨਾਂ ਦੇ ਵਿੱਚ ਹੀ ਗੂਗਲ ਪਲੇ ਸਟੋਰ ਤੇ ਜੇ ਜਾਈਏ ਉੱਥੇ ਭੀਮ ਐਪ ਭਰਦੇ ਆ, ਜਿਹੜੇ ਖਾਨੇ ਦੇ ਵਿੱਚ ਜਿਹੜੀ ਸਰਚ ਜਿਹਨੂੰ ਕਹਿ ਦਿੰਦੇ ਆ, ਉਹ ਸਰਚ ਵਾਲੇ ਖਾਨੇ ਦੇ ਵਿੱਚ ਭੀਮ ਲਿਖਦੇ ਆ ਤੇ ਉੱਥੇ 40 ਐਪ ਆ ਜਾਂਦੀਆਂ, ਦਰਜਨਾਂ ਐਪ ਆ ਜਾਂਦੀਆਂ। ਕੋਈ ਭੀਮ ਛੋਟਾ, ਕੋਈ ਵੱਡਾ, ਕੋਈ ਚੌੜਾ, ਕੋਈ ਲੰਮਾ, ਕੋਈ 2 ਨੰਬਰੀ, ਕੋਈ 4 ਨੰਬਰੀ, ਇਸ ਤਰ੍ਹਾਂ ਦੀਆਂ ਕਈ ਭੀਮ ਐਪ ਜਿਹੜੀਆਂ ਉੱਥੇ ਸ਼ੋਅ ਹੁੰਦੀਆਂ। ਲੋਕ ਇਹ ਜਿਹੜੇ ਕਿ ਪਛਾਣ ਕਰਨ ਦੇ ਵਿੱਚ ਅਸਮਰੱਥ ਆ, ਕੋਈ ਉਹ ਐਪ ਕਰ ਲੈਂਦਾ, ਕੋਈ ਉਹ ਐਪ ਕਰ ਲੈਂਦਾ, ਕੋਈ ਅਸਲੀ ਕਰ ਲੈਂਦਾ, ਕੋਈ ਨਕਲੀ ਕਰ ਲੈਂਦਾ। ਇਹਦੇ ਵਿੱਚ ਹੁਣ ਮਹਾਰਾ ਨੇ ਦੱਸਿਆ ਕਿ ਭਾਈ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਫਰੋਡੀ ਐਪ ਬਣਾਉਣ ਵਾਲੀਆਂ ਕੰਪਨੀਆਂ ਨੇ ਉਹ ਡਾਟਾ ਜਿਹੜਾ ਚੋਰੀ ਕਰ ਸਕਦੀਆਂ। ਡਾਟਾ ਇਸ ਤਰੀਕੇ ਦੇ ਨਾਲ ਚੋਰੀ ਹੋ ਸਕਦਾ ਹੈ ਕਿਉਂਕਿ ਲੈਣ ਦੇਣ ਹੋਣਾ ਤੇ ਕੰਪਨੀਆਂ ਜਿਹੜੀਆਂ ਉਹ ਸਥਾਈ ਰੂਪ ਦੇ ਵਿੱਚ ਉਹਨਾਂ ਦਾ ਕੋਈ ਟਿਕਾਣਾ ਨਹੀਂ, ਕੋਈ ਉਹਨਾਂ ਦੀ ਆਇਡੈਂਟੀ ਨਹੀਂ। ਇਸ ਕਰਕੇ ਇਸ ਕੰਮ ਨੂੰ ਆ ਜਿਹੜਾ ਉਹ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਆ। ਪਰ ਇੱਥੇ ਤੁਸੀਂ ਐਪ ਨੂੰ ਰੋਂਦੇ ਹੋ, ਇੱਥੇ ਅੱਜ ਇੱਕ ਸਟਿੰਗ ਹੈ ਜਿਹੜਾ ਉਹ ਬੜਾ ਚਰਚਾ ਦੇ ਵਿੱਚ ਹੈ। ਸਟਿੰਗ ਕੀਤਾ ਕੋਬਰਾ ਪੋਸਟ ਵਾਲਿਆਂ ਤੇ ਇੰਡੀਆ ਨਿਊਜ਼ ਚੈਨਲ ਵਾਲਿਆਂ ਰਲ ਕੇ, ਉਹਦੇ ਵਿੱਚ ਜਿਹੜੀਆਂ ਸਵੈਪ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਟਾਈ ਅਪ ਹੋਏ ਆ ਬੈਂਕਾਂ ਦੇ ਨਾਲ, ਉਹਨਾਂ ਦੇ ਕਰਿੰਦੇ ਆ ਜਿਹੜੇ ਉਹ ਬੋਲੀ ਦੇ ਵੇਚਣ ਡਏ ਆ ਸਵੈਪ ਮਸ਼ੀਨਾਂ। ਜਿਹੜਾ ਮਰਜ਼ੀ ਲੈ ਲਓ, RBI ਦੀ ਗਾਈਡਲਾਈਨ ਹੈ ਸ਼ਾਇਦ ਕਿ ਕਰੰਟ ਅਕਾਊਂਟ ਵਾਲੇ ਨੂੰ ਹੀ ਸਵੈਪ ਮਸ਼ੀਨ ਹੈ ਜਿਹੜੀ ਉਹ ਬੈਂਕ ਦੇ ਮਾਰਫਤ ਦਿੱਤੀ ਜਾ ਸਕਦੀ ਹੈ। ਪਰ ਹੋ ਕੀ ਰਿਹਾ
ਕਿ ਬੈਂਕ ਜਿਹੜੇ ਸਿੱਧੇ ਹੀ, ਕਿਉਂਕਿ ਉਹਨਾਂ ਦਾ ਉੱਥੇ ਸਾਰਾ ਹੱਥ ਰਲਿਆ ਹੋਇਆ, ਸੈਟਿੰਗਾਂ ਹੋਈਆਂ, ਉਹ ਸਿੱਧੇ ਕਰਿੰਦਾ ਕੋਲ ਭੇਜਦੇ ਆ ਤੇ ਕਰਿੰਦੇ ਧੜੱਲੇ ਦੇ ਨਾਲ ਮਸ਼ੀਨਾਂ ਜਿਹੜੀਆਂ ਉਹ ਫੜਾਈ ਜਾਂਦੇ, ਚਾਹੇ ਕੋਈ ਮੋਚੀ ਹੈ ਚਾਹੇ ਕੋਈ ਰੇਹੜੀ ਵਾਲਾ, ਉਹ ਕਹਿੰਦੇ ਲੈ ਜਾ ਸਵਾਈ ਮਸ਼ੀਨ, ਅਸੀਂ ਸਾਰਾ ਕੁਝ ਬੈਂਕ ਦੇ ਵਿੱਚ ਆਪ ਹੀ ਖਾਨਾ ਪੂਰਤੀ ਹੈ ਜਿਹੜੀ ਕਰ ਲਾਂਗੇ। ਸਵਾਈ ਮਸ਼ੀਨਾਂ ਦਾ ਵੀ ਕੰਮ ਵਪਾਰ ਹੋਣ ਡਿਆ। ਸਵਾਈ ਮਸ਼ੀਨਾਂ ਹੁਣ ਦੇਖੋ ਕਿਉਂਕਿ ਇਹ ਬਹੁਤ ਵੱਡੇ ਪੱਧਰ ਤੇ ਸੁਰੱਖਿਆ ਨਾਲ ਜੁੜਿਆ ਮਸਲਾ, ਉਹ ਸਵਾਈ ਮਸ਼ੀਨਾਂ ਜਿਹੜੀਆਂ ਆਮ ਹੋਈਆਂ ਕਰਦੀਆਂ, ਕੋਈ ਗਲਤ ਬੰਦਾ, ਕੋਈ ਚੋਰ ਉਚੱਕਾ ਸਵਾਈ ਮਸ਼ੀਨ ਇਸ ਤਰ੍ਹਾਂ ਦੀ ਲੈ ਗਿਆ, ਉਹ ਤੇ ਅਨਰਥ ਹੋ ਜਾਏਗਾ, ਪਰ ਕੋਈ ਨਹੀਂ ਰੋਕ ਰਿਹਾ, ਉਸ ਮਾਮਲੇ 'ਚ ਕੋਈ ਗੰਭੀਰਤਾ ਨਹੀਂ ਵਿਖਾ ਰਿਹਾ। ਅੱਜ ਵਿਸ਼ਵ ਦਾ ਇੱਕ ਬਹੁਤ ਚੋਟੀ ਦਾ ਅਰਥ ਸ਼ਾਸਤਰੀ ਹੈ ਸਟੀਵ ਐਚ ਹਾਂਕੇ, ਉਹਨੇ ਨੋਟਬੰਦੀ ਦੀ ਅੱਜ ਫੂਕ ਕੱਢ ਦਿੱਤੀ। ਉਹਨੇ ਆਖਿਆ ਭਾਰਤ ਵਿੱਚ ਇਹ ਕਾਰਵਾਈ ਹੈ ਜਿਹੜੀ ਉਹ ਨਗਦੀ ਤੇ ਹਮਲੇ ਵਰਗੀ ਹੈ ਤੇ ਇਹ ਕਾਰਵਾਈ ਜਿਹੜੀ ਅਰਥ ਵਿਵਸਥਾ ਨੂੰ ਮੰਦੀ ਦੇ ਰਾਹ ਤੇ ਧੱਕਣ ਵਾਲੀ ਹੈ। ਸਾਡਾ ਅਰਥ ਸ਼ਾਸਤਰੀ ਹੈ ਜਿਹੜਾ ਸਭ ਤੋਂ ਵੱਡਾ ਮਨਮੋਹਨ ਸਿੰਘ, ਉਹ ਪਹਿਲੇ ਟੁੱਟ ਚੁੱਕਾ ਕਿ ਕੰਮ ਹੈ ਜਿਹੜਾ ਇਹ ਬਹੁਤ ਜ਼ਿਆਦਾ ਮਾਰੂ ਸਾਬਤ ਹੋਏਗਾ। ਹੁਣ ਵਿਸ਼ਵ ਦੇ ਜਿਹੜੇ ਚੋਟੀ ਦੇ ਅਰਥ ਸ਼ਾਸਤਰੀ ਉਹ ਵੀ ਇਹਨਾਂ ਨੂੰ ਚੇਤਾਉਣ ਲੱਗ ਪਏ ਆ ਕਿ ਕੰਮ ਤੁਸੀਂ ਗਲਤ ਕਰ ਬੈਠੇ ਹੋ। ਇੱਥੋਂ ਤੱਕ ਕਿ ਜਿਹੜਾ ਫੋਬਰਸ ਰਸਾਲਾ ਹੈ ਉਹਦੀ ਸੰਪਾਦਕੀ ਦੇ ਵਿੱਚ ਨੋਟਬੰਦੀ ਨੂੰ ਇੱਕ ਬਹੁਤ ਵੱਡੀ ਭੁੱਲ ਕਰਾਰ ਦਿੱਤਾ ਜਾ ਚੁੱਕਾ। ਇਹਨਾਂ ਹਾਲਤਾਂ ਦੇ ਵਿੱਚ ਨੋਟਬੰਦੀ ਜਿੱਧਰ ਨੂੰ ਜਾਣੀ ਚਾਹੀਦੀ ਸੀ ਉਧਰ ਨੂੰ ਨਹੀਂ ਜਾ ਰਹੀ। ਹੁਣ ਉਲਟਾ ਇਹ ਹੋ ਰਿਹਾ ਕਿ ਬਹੁਤ ਸਾਰੇ ਫਰੋਡੀ ਲੋਕ, ਬਹੁਤ ਸਾਰੇ ਠੱਗ, ਬਨਾਰਸੀ ਠੱਗਾਂ ਦੇ ਟੋਲੇ ਜਿਹੜੇ ਉਹ ਹੁਣ ਸੰਨ ਮਾਰੀ ਲਈ ਤਿਆਰ ਬੈਠੇ ਆ ਕਿ ਡਿਜੀਟਲ ਲੈਣ ਦੇਣ ਦੇ ਵਿੱਚੋਂ ਸਾਡਾ ਲੈਣ ਦੇਣ ਕਿਸ ਤਰੀਕੇ ਦੇ ਨਾਲ ਨਿਕਲ ਸਕਦਾ। ਸੋ ਜ਼ਰੂਰਤ ਹੈ, ਕਿਉਂਕਿ ਹੁਣ ਉਖਲੀਆਂ 'ਚ ਸਿਰ ਦੇ ਲਿਆ, ਮੌਲਿਆਂ ਤੋਂ ਡਰਨ ਦੀ ਲੋੜ ਨਹੀਂ। ਹੁਣ ਇਸ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਨਹੀਂ ਤੇ ਜਿਹੜੇ ਗਰੀਬ ਜਿਨ੍ਹਾਂ ਦੇ ਹੱਥ ਮਾੜੀ ਮੋਟੀ ਕੋਈ ਛੱਲੀ ਪੂਣੀ ਹੈਗੀ ਆ, ਉਹ ਇਸ ਤਰ੍ਹਾਂ ਡਿਜੀਟਲ ਦੇ ਲੈਣ ਦੇਣ ਦੇ ਚੱਕਰ 'ਚ ਚਲੇ ਜਾਏਗੀ ਤੇ ਫਿਰ ਡਿਜੀਟਲ ਇੰਡੀਆ ਦੀ ਥਾਂ ਤੇ ਡਿਜੀਟਲ ਇੰਡੀਆ ਬਣ ਜਾਏਗਾ। ਜੀ ਮਿੰਟੂ ਜੀ, ਅਤੇ ਆਪਾਂ ਜੇ ਅਗਲੀ ਗੱਲ ਕਰੀਏ ਵੀ ਕਾਂਗਰਸ ਦੇ ਵਿੱਚ ਬਾਗੀ ਸੁਰਾਂ ਤੇਜ਼ ਨੇ, ਤਰਲੋਚਨ ਸਿੰਘ ਸੂੰਢ ਵੀ ਕਹਿੰਦੇ ਬਾਗੀ ਹੋਏ। ਤਰਲੋਚਨ ਸਿੰਘ ਸੂੰਢ ਨੂੰ ਟਿਕਟ ਚਾਹੀਦੀ ਸੀ ਕਿ ਟਿਕਟ ਉਹਨੂੰ ਮਿਲੀ ਨਹੀਂ। ਉਹ ਟਿਕਟ ਇਸ ਕਰਕੇ ਮੰਗਦਾ ਸੀਗਾ ਕਿ ਐਤਕੀ ਉਹਦੀ ਹੋਰ ਤੇ ਕਾਰਗੁਜ਼ਾਰੀ ਭਾਵੇਂ ਹਲਕੇ ਦੇ ਵਿੱਚ ਰਹੀ ਹੋਵੇ ਜਾਂ ਨਾ ਰਹੀ ਹੋਵੇ, ਅਸੈਂਬਲੀ ਦੇ ਵਿੱਚ ਉਹਨੇ ਜਿਹੜੀ ਕਾਰਵਾਈ ਵਿਖਾਈ ਆ ਉਹਦੀ ਬਣਾ ਤੇ ਉਹਨੂੰ ਟਿਕਟ ਦੇਣੀ ਚਾਹੀਦੀ ਆ। ਪਰ ਮੇਰੇ ਖਿਆਲ ਦੇ ਨਾਲ ਚੰਗਾ ਕੀਤਾ, ਇਹੋ ਜਿਹੇ ਬੰਦੇ ਨੂੰ ਟਿਕਟ ਨਹੀਂ ਦੇਣੀ ਚਾਹੀਦੀ। ਤਾਂ ਪਿਤਾ ਹੁੰਦਾ ਸੀ ਜਗਤ ਰਾਮ, ਬੰਦਾ ਭਲਾ ਸੁਣੀਦਾ, ਬਹੁਤ ਵਧੀਆ ਲੀਡਰ ਸੀ ਮੇਰੇ ਖਿਆਲ ਦੇ ਨਾਲ। ਜੇ ਉਹ ਜਿਉਂਦਾ ਹੁੰਦਾ ਤੇ ਉਹਨੇ ਵੀ ਮਨ ਮਹਿਸੂਸ ਕੇ ਇਹੋ ਹੀ ਕਹਿਣਾ ਸੀ ਕਿ ਨਾ ਦਿਓ ਟਿਕਟ। ਤਰਲੋਚਨ ਸੂੰਢ ਨੂੰ ਟਿਕਟ ਨਹੀਂ ਦਿੱਤੀ ਇਹਨਾਂ ਨੇ ਤੇ ਮੇਰੇ ਖਿਆਲ ਦੇ ਨਾਲ ਤੇ ਦੇਣੀ ਵੀ ਨਹੀਂ ਸੀ ਚਾਹੀਦੀ। ਇਹੋ ਜਿਹਾ ਸਾਊ ਬੰਦਾ ਜੁੱਤੀ ਮਾਰ ਕੇ ਅਸੈਂਬਲੀ ਦੇ ਵਿੱਚ ਆਂਦਾ ਕਿ ਮੈਨੂੰ ਜੁੱਤੀ ਤੇ ਦੇ ਦਿਓ, ਮੈਂ ਟੈਲੀਵਿਜ਼ਨ ਚੈਨਲਾਂ ਤੇ ਦਿਖਾਉਣੀ ਆ। ਬੰਦਾ ਪੁੱਛੇ ਕਿ ਜਿਹੜਾ ਅਸੈਂਬਲੀ 'ਚ ਨਹੀਂ ਟਲਿਆ ਉੱਥੇ ਚੈਨਲ ਤੇ ਟਲ ਲੱਗਿਆ, ਕਿਤੇ ਕਿਹੜਾ ਗਰੰਟੀ ਆ ਉਹਦੀ ਤੇ ਉੱਥੇ ਟਲ ਜੂਗਾ ਕਿ ਜੀ ਜੁੱਤੀ ਲਾ ਖਲੋਵੇ, ਸਿਆਪਾ ਪਾ ਦੇਵੇ। ਸੋ ਤਰਲੋਚਨ ਸੂੰਢ ਦੀ ਟਿਕਟ ਬਣਦੀ ਨਹੀਂ ਸੀ, ਟਿਕਟ ਉਹਨਾਂ ਨੇ ਕੱਟ ਦਿੱਤੀ ਕਿਉਂਕਿ ਬਦਨਾਮੀ ਹੈ ਜਿਹੜੀ ਤਰਲੋਚਨ ਸੂੰਢ ਦੀ ਕਾਫੀ ਹੋਈ ਜੀ। ਉਹਦੀ ਟਿਕਟ ਕੱਟ ਦਿੱਤੀ, 4 ਦਿਨ 5 ਦਿਨ ਤੇ ਚੁੱਪ ਰਿਹਾ, ਹਫ਼ਤਾ 10 ਦਿਨ ਮੈਨੂੰ ਟਿਕਟ ਦਿਓ ਜੀ ਟਿਕਟ ਦਿਓ। ਪਰ ਅਖੀਰੀ ਜਿਹੜਾ ਉਹਦਾ ਅੰਦਰਲਾ ਲੀਡਰ ਸੀ ਉਹ ਜਾਗ ਪਿਆ। ਹੁਣ ਉਹਨੇ ਆਪਣੇ ਪਿਓ ਦੀ ਬਰਸੀ ਦੇ ਬਹਾਨੇ ਇੱਕ ਇਕੱਠ ਰੱਖ ਕੇ ਐਲਾਨ ਕਰ ਦਿੱਤਾ ਕਿ ਭਾਈ ਮੈਂ ਤੇ ਚੋਣ ਆਜ਼ਾਦ ਲੜਾਂਗਾ। ਦੂਜੇ ਪਾਸੇ ਕੱਲਾ ਸੂੰਢ ਹੀ ਨਹੀਂ, ਦੂਜੇ ਪਾਸੇ ਹੋਰ ਵੀ ਹਿੰਗਾਂ ਫਟਕੜੀਆਂ ਬੜੀਆਂ ਇਹੋ ਜਿਹੀਆਂ ਜਿਹੜੀਆਂ ਆਪਣੇ ਰੰਗ ਵਿਖਾਈ ਜਾਂਦੀਆਂ। ਦੂਜੇ ਪਾਸੇ ਸੁਖਜਿੰਦਰ ਰੰਧਾਵਾ ਜਿਹੜਾ ਡੇਰਾ ਬਾਬਾ ਨਾਨਕ ਵਾਲਾ, ਉਹਦਾ ਸਕਾ ਭਰਾ ਤੇ ਭਤੀਜਾ, ਉਹ ਅਸਤੀਫਾ ਦੇ ਗਏ। ਉਹ ਕਹਿੰਦੇ ਕਿ ਅਸੀਂ 2-3 ਦਿਨਾਂ ਨੂੰ ਦੱਸਾਂਗੇ ਅਸੀਂ ਚੋਣ ਕਿਹੜੀ ਪਾਰਟੀ ਵੱਲੋਂ ਲੜਨੀ। ਉਹ ਨਵਾਂ ਘਰ ਲੱਭਦੇ ਪਏ ਆ। ਤੀਜੇ ਪਾਸੇ ਹੋਰ ਬਹੁਤ ਸਾਰੇ ਬੰਦੇ ਆ ਜਿਹੜੇ ਤਿਆਰ ਬੈਠੇ ਆ ਕਿ ਜੇ ਸਾਡਾ ਸੂਚੀ ਦੇ ਵਿੱਚ ਨਾਮ ਨਾ ਆਇਆ ਫਿਰ ਅਸੀਂ ਆਪਣੇ ਜ਼ੋਰ ਵਿਖਾ ਦਿਆਂਗੇ। ਕਾਂਗਰਸ ਨੂੰ ਸੰਭਲਣਾ ਚਾਹੀਦਾ ਨਹੀਂ ਤੇ ਫਿਰ ਇਹ ਵੇਲਾ ਖੁੰਝਾ ਬਹਿਣਗੇ। ਅੱਗੇ 8-9 ਸਾਲ ਛਿੱਤਰ ਖਾ ਕੇ ਇਹਨਾਂ ਨੇ ਲੰਘਾਏ ਆ, ਜੇ ਹੁਣ ਵੀ ਅਕਲ ਨਾ ਆਈ ਤੇ ਫਿਰ ਪਛਤਾਉਣਗੇ। ਮੇਰੇ ਖਿਆਲ ਦੇ ਨਾਲ ਕਾਂਗਰਸੀਆਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਸੱਤਾ ਸਭ ਤੋਂ ਇਹਨਾਂ ਲਈ ਜ਼ਰੂਰੀ ਹੈ। ਸੱਤਾ ਦੇ ਵਿੱਚ ਜਦੋਂ ਆ ਜਾਣਗੇ ਐਡਜਸਟਮੈਂਟਾਂ, ਜਿਵੇਂ ਉਹਨੇ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਮੈਂ ਕਿਸੇ ਨੂੰ ਵੀ ਨਹੀਂ ਛੱਡਦਾ, ਹਰੇਕ ਬੰਦੇ ਨੂੰ ਐਡਜਸਟ ਕਰ ਦੂੰਗਾ। ਸੋ ਫਿਰ ਇਹਨਾਂ ਨੂੰ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ। ਪਰ ਜਿਹੜੇ ਸੂੰਢ ਵਰਗੇ ਆ ਜੋ ਹੁਣ ਮੌਕੇ ਪ੍ਰਸਤੀ ਦੀ ਰਾਜਨੀਤੀ ਕਰਦੇ ਪਏ ਆ, ਇਹ ਭੁੱਲ ਰਹੇ ਹੈ ਕਿ ਇਹੋ ਜਿਹੇ ਬੰਦਿਆਂ ਨੇ ਕਾਂਗਰਸ ਦਾ ਪਿਛਲੀ ਵਾਰੀ ਨੁਕਸਾਨ ਕੀਤਾ ਸੀ, ਜੇ ਐਤਕੀ ਵੀ ਨੁਕਸਾਨ ਕਰ ਦਿੱਤਾ ਤੇ ਉਹ ਨੁਕਸਾਨ ਕਾਂਗਰਸ ਦਾ ਨਹੀਂ, ਨੁਕਸਾਨ ਕਾਂਗਰਸੀਆਂ ਦਾ ਵੀ ਹੈ। ਜੀ
ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਉਦਮ ਸਿੰਘ ਹੁਣਾਂ ਦੇ ਜਿਹੜੇ ਪੜਪੋਤੇ ਨੇ ਉਹ ਜੰਤਰ ਮੰਤਰ ਤੇ ਨੌਕਰੀ ਲਈ ਬੈਠੇ ਆ। ਸਾਰੇ ਜਾਣੇ ਕਾਫੀ ਹੈਰਾਨ ਨੇ ਇਸ ਖਬਰ ਤੋਂ। ਦੇਖੋ, ਮੈਂ ਆਪ ਬੜਾ ਹੈਰਾਨ ਆ ਇਸ ਖਬਰ ਤੋਂ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਅਸੀਂ ਜੋ ਇਤਿਹਾਸ ਦੇ ਵਿੱਚ ਪੜ੍ਹਿਆ, ਜੀ ਛੋਟੇ ਹੁੰਦਿਆਂ ਹੀ ਅਸੀਂ ਮਹਾਨ ਸ਼ਹੀਦ ਦੇ ਜੀਵਨ ਨੂੰ ਪੜ੍ਹਿਆ, ਕਿਤਾਬਾਂ 'ਚ ਲੱਗ ਜਾਂਦਾ ਸਾਡੇ ਪੰਜਾਬ ਦੇ ਵਿੱਚ 5ਵੀਂ 6ਵੀਂ ਤੋਂ ਹੀ ਇਤਿਹਾਸ ਪੜ੍ਹਾਉਣਾ। ਤੇ ਉਹਦੇ 'ਚ ਇਹੋ ਹੀ ਅਸੀਂ ਤੇ ਸੁਣਦੇ ਆਏ ਕਿ ਸ਼ਹੀਦ ਊਧਮ ਸਿੰਘ ਸਨ ਜਿਹੜੇ ਉਹ ਅਨਾਥ ਸਨ। ਜੀ ਇਹ ਹੁਣ ਪੋਤਰੇ ਪੜਪੋਤਰੇ ਪਤਾ ਨਹੀਂ ਕਿੱਧਰੋਂ, ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਫੋਟੋ ਬਹੁਤ ਪਹਿਲਾਂ ਵਾਇਰਲ ਹੋਈ ਸੀ, ਇੱਕ ਬੱਠਲ ਚੁੱਕੀ ਜਾਂਦਾ ਜੀ ਭਾਈ ਹੈ ਜਿਹੜਾ ਦਿਖਾਇਆ ਜਾਂਦਾ ਤੇ ਦੱਸਦੀ ਹੈ ਕਿ ਜੀ ਇਹ ਊਧਮ ਸਿੰਘ ਹੋਰਾਂ ਦਾ ਪੁੱਤਰ ਹੈ, ਇਹਨੂੰ ਕੰਮ ਨਹੀਂ ਮਿਲਦਾ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਫੋਟੋ ਫਾਲਸ ਆ। ਅੱਜ ਮੇਨ ਸਟ੍ਰੀਮ ਮੀਡੀਆ ਦੇ ਜਿਹੜੇ ਵੱਡੇ ਅਖਬਾਰ ਆ ਉਹਨਾਂ ਦੇ ਵਿੱਚ ਜੰਤਰ ਮੰਤਰ ਤੇ 2 ਜਣੇ ਬੈਠਿਆਂ ਦੀ ਫੋਟੋ ਆ ਗਈ। ਕਹਿੰਦੇ ਜੀ ਇਹ ਸ਼ਹੀਦ ਊਧਮ ਸਿੰਘ ਦੇ ਪੜਪੋਤੇ ਅਤੇ ਰੁਜ਼ਗਾਰ ਨਾ ਮਿਲਣ ਤੋਂ ਇੰਨਾ ਜ਼ਿਆਦਾ ਹਤਾਸ਼ ਨੇ ਕਿ ਇਹਨਾਂ ਨੂੰ ਜੰਤਰ ਮੰਤਰ ਤੇ ਧਰਨਾ ਲਾਉਣਾ ਪੈ ਰਿਹਾ। ਹੁਣ ਸਵਾਲ ਇਹੋ ਹੀ ਖੜਾ ਹੁੰਦਾ ਹੈ, ਜੇ ਸ਼ਹੀਦ ਊਧਮ ਸਿੰਘ ਹੋਈ ਅਨਾਥ ਸਨ, ਫਿਰ ਉਹਦੇ ਪੜਪੋਤਰੇ ਕੌਣ ਆ? ਪਤਾ ਕਰਨਾ ਚਾਹੀਦਾ ਹੈ। ਕਿਤੇ ਇਹ ਤੇ ਨਹੀਂ ਕਿ ਕੋਈ ਨਾ ਵਰਤ ਰਿਹਾ ਔਰ ਨਾ ਵਰਤ ਕੇ ਸ਼ਹੀਦ ਊਧਮ ਸਿੰਘ ਨੂੰ ਜਿਹੜਾ ਦੂਜੇ ਪਾਸਿਓਂ ਬਦਨਾਮ ਕੀਤਾ ਜਾ ਰਿਹਾ। ਕਿਉਂਕਿ ਮੇਰੇ ਨਜ਼ਰ ਦੇ ਵਿੱਚ ਕੋਈ ਵੀ ਸ਼ਹੀਦ ਹੈ ਜਿਹੜਾ ਉਹ ਇਸ ਕਰਕੇ ਸ਼ਹਾਦਤ ਦਾ ਜਾਮ ਨਹੀਂ ਪੀ ਕੇ ਗਿਆ ਸੀ ਕਿ ਮੇਰੇ ਪਿੱਛੋਂ ਮੇਰੇ ਵਾਰਸਾਂ ਨੂੰ ਨੌਕਰੀਆਂ ਮਿਲਣਗੀਆਂ, ਮੇਰੇ ਵਾਰਸਾਂ ਨੂੰ ਕੋਠੀਆਂ ਮਿਲਣਗੀਆਂ, ਮੇਰੇ ਵਾਰਸਾਂ ਨੂੰ ਕਾਰਾਂ ਮਿਲਣਗੀਆਂ। ਉਹਨਾਂ ਦੀ ਤੇ ਸ਼ਹਾਦਤ ਨਿਸ਼ਕਾਮ ਸੀ। ਪਰ ਦੂਜੀ ਗੱਲ ਇਹ ਹੈ ਕਿ ਜੇ ਹੋਵੇ ਵੀ ਚਲੋ ਸਹੂਲਤਾਂ ਸਰਕਾਰ ਵੱਲੋਂ ਜੇ ਦੂਜਿਆਂ ਨੂੰ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਵੀ ਮਿਲ ਜਾਣ, ਪਰ ਪਤਾ ਕਰਨਾ ਚਾਹੀਦਾ ਇਹ ਬੰਦੇ ਕੌਣ ਆ, ਕੀ ਸੱਚਾਈ ਆ। ਅੱਗੇ ਵੀ ਸੁਨਾਮ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਕਿ ਇਸ ਤਰ੍ਹਾਂ ਦੀ ਦਾਅਵੇਦਾਰੀ ਕਈ ਬੰਦੇ ਪੇਸ਼ ਕਰਦੇ ਆ। ਪਰ ਮੇਰੇ ਕੋਲ ਜਿਹੜੀ ਬੰਸਾਵਲੀ ਹੈ ਸ਼ਹੀਦ ਊਧਮ ਸਿੰਘ ਹੋਰਾਂ ਦੀ, ਉਹਦੇ ਵਿੱਚ ਕੋਈ ਵੀ ਇਸ ਸਮੇਂ ਉਹਦਾ ਜਿਹੜਾ ਰਿਸ਼ਤੇਦਾਰ ਨਾਤੀ ਹੈ ਨੇੜਲਾ ਉਹ ਨਹੀਂ ਹੈ। ਇਹ ਹੁਣ ਪਤਾ ਕਰਨਾ ਚਾਹੀਦਾ ਹੈ ਕਿ ਇਹ ਬੰਦੇ ਕੌਣ ਆ। ਔਰ ਮੇਰੀ ਤੇ ਫਿੱਟ ਲਾਂਤ ਉਹਨਾਂ ਅਖਬਾਰਾਂ ਨੂੰ ਵੀ ਹੈ ਜਿਨ੍ਹਾਂ ਅਖਬਾਰਾਂ ਨੇ ਬਿਨਾਂ ਪੁੱਛ ਪੜਤਾਲ ਕੀਤੀ, ਕਿਉਂਕਿ ਬੰਸਾਵਲੀ ਲੱਭਣ ਲੱਗਿਆ 5 ਮਿੰਟ ਲੱਗੇ। 5 ਮਿੰਟ ਚੋਂ ਬੰਸਾਵਲੀ ਜਿਹੜੀ ਮਗਾਲੀ ਨੇ 5 ਮਿੰਟਾਂ 'ਚ ਸਾਫ਼ ਹੋ ਗਿਆ ਕਿ ਉਹ ਬੰਦੇ ਆ ਜਿਹੜੇ ਉਹ ਸਹੀ ਨਹੀਂ। ਇਹਨਾਂ ਅਖਬਾਰਾਂ ਨੇ ਚੱਕ ਕੇ ਖਬਰ ਛਾਪ ਦਿੱਤੀ। ਕੁਝ ਲੋਕਾਂ ਨੇ ਇਤਰਾਜ਼ ਜਤਾਇਆ, ਟੈਲੀਫੋਨ ਕੀਤਾ ਉਹਨਾਂ ਅਖਬਾਰਾਂ ਦੇ ਦਫ਼ਤਰਾਂ 'ਚ, ਕਹਿੰਦੇ ਜੀ ਏਜੰਸੀ ਨੇ ਘੱਲੀ ਹੈ। ਏਜੰਸੀ ਵਾਲੇ ਕਹਿੰਦੇ ਜੀ ਸਾਡੇ ਤੋਂ ਉੱਥੇ ਆਪਦੇ ਨੁਮਾਇੰਦੇ ਗਏ ਸਨ, ਫਲਾਣਾ ਗਿਆ ਸੀ ਤੋਂ ਖਬਰ ਕਰ ਰਿਹਾ। ਕੁੱਲ ਮਿਲਾ ਕੇ ਇਸ ਖਬਰ ਦਾ ਚਰਚਾ ਜਿਹੜਾ ਉਹ ਵੀ ਬਹੁਤ ਹੋਇਆ ਤੇ ਪ੍ਰਭਾਵ ਵੀ ਹੈ ਜਿਹੜਾ ਉਹ ਵੀ ਬੜਾ ਦੁਖਦਾਇਕ ਜਿਹਾ ਪਿਆ ਕਿ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਬਿਨਾਂ ਪੁੱਛਣ ਕੀਤੇ ਤੋਂ ਨਹੀਂ ਆਉਣੀਆਂ ਚਾਹੀਦੀਆਂ। ਜੋ ਇਹ ਚਰਚਾ ਚੱਲਿਆ, ਇਸ ਚਰਚੇ ਦੇ ਵਿੱਚੋਂ ਹੁਣ ਇਹ ਚੀਜ਼ ਲੱਭਣ ਦੀ ਜ਼ਰੂਰਤ ਹੈ ਕਿ ਉਹ ਬੰਦਿਆਂ ਨੇ ਅਜਿਹਾ ਕਿਉਂ ਕੀਤਾ। ਉਹਨਾਂ ਨੂੰ ਘੱਟੋ ਘੱਟ ਪੁੱਛਿਆ ਤੇ ਜਾਵੇ ਕਿ ਭਾਈ ਤੁਸੀਂ ਕਿਹੜੇ ਪਾਸੇ ਪੜਪੋਤੇ ਲੱਗਦੇ ਹੋ, ਕਿਹਦੇ ਤੁਸੀਂ ਪੋਤੇ ਤੇ ਕਿਹਦੇ ਤੁਸੀਂ ਪੋਤੋਂ, ਦੱਸੋ ਤੇ ਸਹੀ ਯਾਰ। ਜੀ ਜੀ ਜੀ, ਪਤਾ ਕਰਨ ਦੀ ਜ਼ਰੂਰਤ ਆ। ਅਗਲੀ ਆਪਾਂ ਗੱਲ ਕਰੀਏ ਵੀ ਇੱਕ ਦਿਨ ਭਾਜਪਾ ਵਾਲੇ ਕਈ ਥਾਈਂ ਹੋਏ ਕਹਿੰਦੇ ਛਿੱਤਰੋ ਛਿੱਤਰੀ। ਇਹਨਾਂ ਦਾ ਕੰਮ ਹੁਣ ਕਾਂਗਰਸੀਆਂ ਵਾਲਾ ਹੋ ਗਿਆ। ਕਾਂਗਰਸੀ ਵੀ ਇਸ ਤਰ੍ਹਾਂ ਹੀ ਕਰਦੇ ਸਨ ਜਦੋਂ ਸ਼ੁਰੂ ਚ ਤੁਰੇ, ਜਿੱਥੇ ਵੀ ਜਾਂਦੇ ਸੀ ਉੱਥੇ ਰੈਲੀ ਕਰਨ ਤੋਂ ਪਹਿਲਾਂ ਆਪਦਾ ਰੇਲਾ ਚਲਾ ਦਿੰਦੇ ਸਨ। ਜੂਤ ਪਲਾਂਗੀ ਵਾਲਾ ਪਹਿਲਾਂ ਛਿੱਤਰੋ ਛਿੱਤਰੀ ਹੋ ਕੇ ਫਿਰ ਰੈਲੀ ਕਰਿਆ ਕਰਦੇ ਸੀ। ਹੁਣ ਉਹੀ ਕੰਮ ਭਾਰਤੀ ਜਨਤਾ ਪਾਰਟੀ ਦਾ। ਉਹ ਸਿਆਣੇ ਕਹਿੰਦੇ ਹੁੰਦੇ ਕਿ ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੇ। ਜਿੱਥੇ ਕਲਾ ਹੁੰਦੀ ਹੈ ਫਿਰ ਉੱਥੇ ਘੜਿਓਂ ਪਾਣੀ ਵੀ ਨਸ ਜਾਂਦਾ। ਉਹ ਹਾਲ ਹੋਇਆ ਪਿਆ ਕਿ ਘਰ ਦਾ ਐਤਕੀ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਹਾਲ ਮੰਦਾ ਹੀ ਹੈ। ਕੱਲ ਫਗਵਾੜੇ ਵੀ ਛਿੱਤਰੋ ਛਿੱਤਰੀ ਹੋਏ, ਉੱਥੇ ਇਹਨਾਂ ਦੀ ਸੰਕਲਪ ਯਾਤਰਾ ਗਈ। ਪਠਾਨਕੋਟ ਵੀ ਛਿੱਤਰੋ ਛਿੱਤਰੀ ਹੋਏ, ਲੁਧਿਆਣੇ ਦੇ ਵਿੱਚ ਵੀ ਛਿੱਤਰੋ ਛਿੱਤਰੀ ਹੋਏ। ਯਾਨੀ ਛਿੱਤਰੋ ਛਿੱਤਰੀ ਹੋਣ ਦੀ ਇਹਨਾਂ ਨੇ ਪੈਂਦੀ ਸੱਟੇ ਹੈਟ੍ਰਿਕ ਮਾਰ ਦਿੱਤੀ। ਇਹ ਇਸੇ ਕਰਕੇ ਹੀ ਹੈ ਕਿਉਂਕਿ ਮਲਾਈਆਂ ਕਿਸੇ ਨੇ ਖਾਧੀਆਂ, ਜੁੱਤੀਆਂ ਕਿਸੇ ਨੇ ਖਾਧੀਆਂ। ਇਹ ਅਕਾਲੀਆਂ ਦੀਆਂ ਜਿਹੜੀਆਂ ਚੋਭਾਂ ਉਹ ਕਿਸੇ ਹੋਰ ਨੇ ਸਹੀਆਂ। ਸੋ ਜਿਹੜੇ ਲੋਕ ਅਕਾਲੀਆਂ ਦੇ ਹੱਥੋਂ ਦੁਖੀ ਰਹੇ ਆ ਜਾਂ ਲੋਕਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਉਹ ਲੋਕਾਂ ਦੇ ਮਿਹਣੇ ਜਿਹੜੇ ਸੁਣਦੇ, ਉਹ ਲੋਕ ਤੰਗ ਨੇ, ਪਰੇਸ਼ਾਨ ਨੇ ਉਤਲਿਆਂ ਤੋਂ। ਉਤਲੇ ਜਿਹੜੇ ਉਹ ਆਪਣੀ ਮਰਜ਼ੀ ਕਰਦੇ ਆ। ਉਹ ਲੜਾਈ ਇਹੋ ਹੀ ਹੈ ਕਿ ਜਿਹੜੇ ਲੋਕ ਪਹਿਲਾਂ ਮਲਾਈਆਂ ਖਾ ਚੁੱਕੇ ਆ ਉਹਨਾਂ ਨੂੰ ਦੂਜੇ ਕਹਿੰਦੇ ਆ ਕਿ ਟਿਕਟਾਂ ਜਿਹੜੀਆਂ ਉਹ ਇਹਨਾਂ ਬੰਦਿਆਂ ਨੂੰ ਐਤਕੀ ਦੁਬਾਰਾ ਨਾ ਦਿਓ। ਪਰ ਉਹ ਜਿਹੜੇ ਉਹਨਾਂ ਦੀ ਗੱਲ ਨਹੀਂ ਸੁਣਦੇ। ਇੱਥੇ ਹੀ ਜਿਹੜੀ ਇਹ ਗੜਬੜ ਸ਼ੁਰੂ ਹੋ ਜਾਂਦੀ ਹੈ। ਉਹ ਕਿਤੇ ਕਿਸੇ ਰੂਪ ਦੇ ਵਿੱਚ
ਜਾ ਕੇ ਨਿਕਲ ਜਾਂਦੀ ਹੈ, ਕਿਤੇ ਕਿਸੇ ਰੂਪ ਦੇ ਵਿੱਚ ਨਿਕਲ ਜਾਂਦੀ ਹੈ। ਕੱਲ ਜਿਹੜੀ ਪਠਾਨਕੋਟ ਦੇ ਵਿੱਚ ਹੋਈ ਹੈ ਇਹ ਘਟਨਾ, ਉਹਦੇ ਵਿੱਚ ਵੀ ਇਹੋ ਹੀ ਕਾਰਨ ਸੀ ਕਿ ਜਿਹੜੀ ਬੀਬੀ ਉੱਥੋਂ ਦੀ ਸਿਟਿੰਗ MLA ਆ, ਉਹਦੀ ਟਿਕਟ ਐਤਕੀ ਕਟਵਾਉਣ ਨੂੰ ਲੈ ਕੇ ਉੱਥੋਂ ਦੇ ਜਿਹੜੇ ਆਗੂ ਸਨ ਉਹ ਜ਼ੋਰ ਲਾ ਰਹੇ ਸੀ। ਤੇ ਉਹ ਜਿਹੜੀ ਵਿਧਾਇਕਾ ਦਾ ਪਤੀ ਹੈ ਉਹ ਇਸ ਚੀਜ਼ ਤੋਂ ਨਾਰਾਜ਼ ਸੀਗਾ, ਉਹ ਗੱਲ ਪੈ ਗਿਆ ਉੱਥੇ ਕੈਮਰਿਆਂ ਦੇ ਸਾਹਮਣੇ, ਗੱਲ ਪੈ ਗਿਆ। ਸੋ ਇਹ ਭਾਰਤੀ ਜਨਤਾ ਪਾਰਟੀ ਦਾ ਐਤਕੀ ਜਿਹੜਾ ਖਖੜਖਈਆ ਪਿਆ, ਉਹ ਇਹਨਾਂ ਨੂੰ ਸ਼ੰਕਾ ਪੈਦਾ ਕਰਦਾ ਕਿ ਉਹ ਇਹਨਾਂ ਨੂੰ ਕਿਤੇ ਉਸ ਹਾਲਤ ਦੇ ਵਿੱਚ ਨਾ ਸੁੱਟ ਦੇ ਜਿੱਥੇ ਦਿੱਲੀ ਦੇ ਵਿੱਚ ਜਿਵੇਂ ਅੱਗੇ ਇੱਕ ਸਕੂਟਰ ਤੇ ਬਹਿ ਕੇ ਅਸੈਂਬਲੀ 'ਚ ਜਾ ਸਕਦੇ ਆ, ਹੁਣ ਨੌਬਤ ਕਿਤੇ ਇੱਥੋਂ ਤੱਕ ਨਾ ਆ ਜੇ ਕਿ ਇੱਕ ਟਰਾਲੀ ਦੇ ਡਾਲੇ ਦੇ ਮਗਰ ਜਿਹੜਾ ਸੰਗਲ ਹੁੰਦਾ ਉਹਨੂੰ ਹੱਥ ਪਾ ਕੇ ਵੀ ਅਸੈਂਬਲੀ 'ਚ ਚਲੇ ਜਾਣ, ਯਾਨੀ ਸਾਈਕਲ ਤੇ ਇੱਕ ਬੰਦਾ ਅਸੈਂਬਲੀ 'ਚ ਚਲਾ ਜਾਇਆ ਕਰੇ ਭਾਰਤੀ ਜਨਤਾ ਪਾਰਟੀ ਵੱਲੋਂ। ਇਸ ਹਾਲਤ ਦੇ ਵਿੱਚੋਂ ਜੇ ਇਹਨਾਂ ਨੇ ਬਚਣਾ ਤੇ ਫਿਰ ਇਹਨਾਂ ਨੂੰ ਆਪਣੀ ਜਿਹੜੀ ਕਲਾ ਉਹ ਬੰਦ ਕਰਨੀ ਪਏਗੀ, ਨਹੀਂ ਤੇ ਫਿਰ ਕਲਾ ਇਹਨਾਂ ਦੀਆਂ ਕਲਾਬਾਜ਼ੀਆਂ ਜ਼ਰੂਰ ਲਵਾਏਗੀ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਜਿਹੜਾ ਸ਼ਰਾਬ ਦਾ ਮਾਫੀਆ ਆ ਉਸ ਦੇ ਹੱਥ ਇੱਕ ਵਾਰੀ ਫੇਰ ਲਹੂ ਨਾ ਰੰਗੇ ਨੇ, ਚਾਚਾ ਵੱਢ ਕੇ ਮਾਰਿਆ ਤੇ ਭਤੀਜਾ ਗੰਭੀਰ ਫੱਟੜ। ਇਹ ਜੈਤੋ ਦੀ ਘਟਨਾ ਆ, ਝੱਖੜ ਵਾਲਾ ਪਿੰਡ ਹੈ ਜਿੱਥੋਂ ਦਾ ਹਰਜੀਤ ਬਾਜਾਖਾਨਾ ਹੁੰਦਾ ਸੀ ਨਾ, ਬਾਜਾਖਾਨਾ ਬੜਾ ਮਸ਼ਹੂਰ ਹੈ ਪਿੰਡ, ਬਾਜਾਖਾਨਾ ਦੇ ਨਾਲ ਹੀ ਝੱਖੜ ਵਾਲਾ ਪਿੰਡ ਹੈ ਜਿੱਥੇ ਇਹ ਝੱਖੜ ਚੁੱਲਿਆ। ਉੱਥੇ ਕੋਈ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਸੀ ਜੋ ਅਕਾਲੀ ਦਲ ਨਾਲ ਸੰਬੰਧਿਤ ਸੀ ਤੇ ਪੰਚਾਇਤ ਮੈਂਬਰ ਸੀ। ਸ਼ਰਾਬ ਪੀਣ ਗਿਆ ਕਿ ਸ਼ਰਾਬ ਦਾ ਅਧੀਆ ਪਵਾ ਉਹਨੇ ਲਿਆ, ਲੈ ਕੇ ਘਰ ਨੂੰ ਜਦੋਂ ਆਇਆ ਤੇ ਉਹਨੂੰ ਲੱਗਿਆ ਕਿ ਇਹਦੀ ਸੀਲ ਸੂਲ ਟੁੱਟੀ ਹੈ, ਵਾਪਸ ਚਲੇ ਗਿਆ। ਮੈਂ ਆਖਿਆ ਕਿ ਮੈਨੂੰ ਮਿਲਾਵਟ ਜਾਪਦੀ ਹੈ, ਮੈਨੂੰ ਇਹ ਬੋਤਲ ਜਾਂ ਅਧੀਆ ਜੋ ਵੀ ਹੈ ਚੇਂਜ ਕਰਕੇ ਦਿਓ। ਉਹਨਾਂ ਨੇ ਆਖਿਆ ਕਿ ਅਸੀਂ ਨਹੀਂ ਬਦਲਣਾ। ਕਰਿੰਦੇ ਨੇ ਕਿਤੇ ਗਾਲ ਗੂਲ ਕੱਢਤੀ, ਅੱਗੋਂ ਉਹਨੇ ਵੀ ਕੱਢਤੀ ਇੱਥੋਂ। ਉਹ ਕਰਿੰਦਾ ਸੀ ਜਿਹੜਾ, ਉਹਨੇ ਆਪਣੇ ਸਾਥੀ ਬੁਲਾ ਲਏ ਤੇ 35 ਸੱਟੇ ਉਹਨਾਂ ਨੇ ਇਹਨੂੰ ਵੱਢ ਕੱਟਿਆ। ਭਤੀਜਾ ਆਇਆ ਵਿੱਚ, ਭਤੀਜੇ ਦੇ ਵੀ ਸੱਟਾਂ ਮਾਰੀਆਂ, ਭਤੀਜਾ ਵੀ ਮਰਨਾਊ ਆ। ਉਹਦੀ ਹੁਣ ਸੁੱਖ ਮੰਗ ਸਕਦੇ ਕਿ ਉਹ ਬਚ ਜਾਵੇ। ਜਸਵਿੰਦਰ ਸਿੰਘ ਹੈ ਜਿਹੜਾ, ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਇਹ ਕੁਛ ਮਹੀਨਿਆਂ 13 ਮਹੀਨਿਆਂ 'ਚ ਇਹ ਮੇਰੇ ਖਿਆਲ ਦੇ ਨਾਲ ਚੌਥਾ ਪੰਜਵਾਂ ਕਤਲ ਆ। ਇੱਕ ਤੇ ਪਹਿਲਾਂ ਅਬੋਹਰ ਦੇ ਵਿੱਚ ਭੀਮ ਮਾਰਿਆ, ਉਹ ਵੀ ਕਰਿੰਦਾ ਸੀ ਪਹਿਲਾਂ, ਸ਼ਿਵਲਾਲ, ਉਸੇ ਸ਼ਿਵਲਾਲ ਸ਼ੋਲੀ ਦਾ ਕਰਿੰਦਾ ਸੀ, ਬਰਨਾਲੇ ਜਾ ਕੇ ਕੰਮ ਕਰ ਸਾਂਭਦਾ ਸੀ। ਮੁੜ ਕੇ ਉਹਦੇ ਤੋਂ ਵੱਖ ਹੋਇਆ ਤੇ ਨੌਬਤ ਇੱਥੋਂ ਤੱਕ ਆ ਗਈ। ਮੁੜ ਕੇ ਫਿਰ 7 ਅਕਤੂਬਰ 2016 ਨੂੰ ਮੁਕਤਸਰ ਇੱਕ ਮੁੰਡੇ ਨੇ ਸ਼ਰਾਬ ਮਾਫੀਆ ਦੀ ਸ਼ਰਾਬ ਵੇਚਣ ਤੋਂ ਇਨਕਾਰ ਕਰ ਦਿੱਤਾ। ਉਹਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ, ਉਹਦੇ ਕੰਨ ਵੱਢ ਦਿੱਤੇ ਗਏ, ਨੱਕ ਵੱਢ ਦਿੱਤਾ ਗਿਆ, ਅੱਖਾਂ ਕੱਢ ਦਿੱਤੀਆਂ ਗਈਆਂ। ਫਿਰ ਇੱਕ ਮਾਨਸਾ ਦੇ ਘਰਾਂਗਣਾ ਦੇ ਵਿੱਚ ਕਤਲ ਹੋਇਆ ਸੀ 4 ਕੁ ਦਿਨ ਬਾਅਦ ਇਸ ਘਟਨਾ ਤੋਂ ਬਾਅਦ, ਯਾਨੀ 11 ਅਕਤੂਬਰ ਨੂੰ ਇਹ ਕਤਲ ਹੋਇਆ ਸੀ। ਉੱਥੇ ਮੁੰਡਾ ਬੜਾ ਕੋਹ ਕੇ ਮਾਰਿਆ। ਫਿਰ 13 ਅਕਤੂਬਰ ਨੂੰ ਜਲੰਧਰ ਦੇ ਵਿੱਚ ਇੱਕ ਮੁੰਡਾ ਸੀ ਜਿਹੜਾ ਸ਼ਰਾਬ ਮਾਫੀਆ ਨੇ ਮਾਰ ਦਿੱਤਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਿਲਸਿਲੇਵਾਰ ਜਿਹੜੇ ਕਤਲ ਚੱਲਦੇ ਪਏ ਆ, ਇਹਦਾ ਮਤਲਬ ਇਹੀ ਨਿਕਲਦਾ ਕਿ ਸ਼ਰਾਬ ਮਾਫੀਆ ਜਿਹੜਾ ਉਹ ਆਪਣਾ ਇੰਨਾ ਗਲਬਾ, ਇੰਨਾ ਪ੍ਰਭਾਵ ਰੱਖਦਾ ਕਿ ਕੋਈ ਵੀ ਅਮਨ ਕਾਨੂੰਨ ਜਾਂ ਕੋਈ ਵੀ ਉਹਨਾਂ ਨੂੰ ਡਰ ਟੁੱਕਰ ਕਿਸੇ ਕਿਸਮ ਦਾ ਭੈ ਨਹੀਂ ਹੈ। ਇਹ ਸ਼ਰਾਬ ਮਾਫੀਆ ਤਾਕਤਵਰ ਹੀ ਇੰਨਾ ਕਿ ਇਹਨਾਂ ਨੂੰ ਆਪਣਾ ਧੰਦਾ ਜਿਹੜਾ ਉਹ ਲੋਕਾਂ ਦੀ ਜਾਨ ਤੋਂ ਪਿਆਰਾ ਹੈ। ਇਸੇ ਕਰਕੇ ਇਹ ਜਿਹੜੇ ਕਰਿੰਦੇ ਦੇਖੋ ਨਾਮਜ਼ਦ ਹੋਏ ਕੇਸ ਦੇ ਵਿੱਚ, ਕੋਈ ਹਨੂੰਮਾਨਗੜ੍ਹ ਦਾ ਹੈ, ਕੋਈ ਪਠਾਨਕੋਟ ਦਾ ਹੈ, ਕੋਈ ਫਰੀਦਕੋਟ ਦਾ ਹੈ, ਉਹ ਕਿੱਥੇ ਡਿਊਟੀ ਕਰਦੇ ਪਏ? ਜਾ ਕੇ ਬਰਗਾੜੀ ਦੇ ਕੋਲ ਜਿਹੜਾ ਝੱਖੜ ਵਾਲਾ ਉਸ ਪਿੰਡ ਦੇ ਵਿੱਚ। ਯਾਨੀ ਜਿਹੜੇ ਸ਼ਰਾਬ ਮਾਫੀਆ ਹੈ ਉਹ ਭਾਂਤ ਦੀ ਲੱਕੜ ਇਕੱਠੀ ਕਰਕੇ ਜਿੱਥੇ ਉਹਨਾਂ ਦੇ ਠੇਕੇ ਹੁੰਦੇ ਉੱਥੇ ਬਿਠਾ ਦਿੰਦੇ ਆ ਕਿ ਬਈ ਜੇ ਕੋਈ ਘੁੱਗੀ ਘੂੰ ਕਰੇ ਤੇ ਉਹਨੂੰ ਤੁਸੀਂ ਕਿਉਂ ਕਰਨ ਤੋਂ ਹਟਾ ਦਿਓ। ਇਹੀ ਕਾਰਨ ਆ ਕਿ ਕਤਲ ਹੈ ਜਿਹੜੇ ਬੜੇ ਵੱਡੇ ਪੱਧਰ ਤੇ ਸ਼ਰਾਬ ਮਾਫੀਆ ਵੱਲੋਂ ਹੁੰਦੇ ਆ, ਕਿਉਂਕਿ ਲੰਗੌਰ ਇਕੱਠੀ ਕੀਤੀ ਹੈ, ਉਹਨਾਂ ਨੂੰ ਪਾਵਰਾਂ ਦਿੱਤੀਆਂ ਕਿ ਚੱਕ ਦਿਓ ਫੱਟਾ ਸੀ ਤੁਹਾਡੇ ਪਿੱਛੇ ਆ। ਇਹ ਖਤਮ ਇਸ ਕਰਕੇ ਨਹੀਂ ਹੋ ਸਕਦਾ ਕਿਉਂਕਿ ਸੰਭਾਵਨਾ ਵੀ ਹਾਲੇ ਜਿਹੜੀ ਧੁੰਦਲੀ ਆ ਉਹ ਇਸ ਕਰਕੇ ਆ ਕਿਉਂਕਿ ਸ਼ਰਾਬ ਦਾ ਜਿਹੜਾ ਕਾਰੋਬਾਰ ਹੈ ਪੰਜਾਬ ਦੇ ਵਿੱਚ ਉਹ 80% ਉਹਨਾਂ ਲੋਕਾਂ ਦੇ ਕੋਲ ਆ ਜਿਨ੍ਹਾਂ ਲੋਕਾਂ ਦੇ ਮੋਢਿਆਂ ਤੇ ਲੋਕਾਂ ਦੀ ਜਾਨ ਦੀ ਜ਼ਿੰਮੇਵਾਰੀ ਹੈ। ਜਦੋਂ ਹੁਣ ਸ਼ੇਰ ਨੂੰ ਬੱਕਰੀ ਦਾ ਇਨਸਾਫ ਕਰਨ ਲਈ ਬਹਾ ਦਿਆਂਗੇ ਤੇ ਫਿਰ ਬੱਕਰੀ ਨੂੰ ਇਨਸਾਫ ਜਿਹੋ ਜਿਹਾ ਮਿਲਣਾ ਤੁਹਾਨੂੰ ਪਤਾ ਹੀ ਹੈ। ਜੀ ਮਿੰਟੂ ਜੀ। ਤਾਂ ਸਰੋਤਿਓ, ਆਪਣੀਆਂ ਜਿਹੜੀਆਂ ਖਬਰਾਂ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਆ, ਆਪਾਂ ਖਬਰਾਂ ਦੇ ਉੱਤੇ ਨਜ਼ਰ ਬਣਾਈ ਆ ਇਸ ਪਹਿਲੇ ਹਿੱਸੇ ਦੇ ਵਿੱਚ ਜਿਹੜੇ ਪ੍ਰੋਗਰਾਮ ਦੇ। ਤੇ ਹੁਣ ਆਪਾਂ ਇੱਕ ਬ੍ਰੇਕ ਵੀ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ ਕਿਉਂਕਿ ਚੋਣਾਂ ਦਾ ਐਲਾਨ ਹੋ ਚੁੱਕਾ ਆ। ਕਈ ਤਰੀਕੇ ਦੇ ਤੁਹਾਡੇ ਵੀ ਮਨਾਂ ਦੇ ਵਿੱਚ ਸਵਾਲ ਹੋਣਗੇ, ਜੋ ਵੀ ਤਾਜ਼ਾ ਜਿਹੜੀਆਂ ਸਥਿਤੀਆਂ ਚੱਲ ਰਹੀਆਂ, ਸਿਆਸੀ ਸਥਿਤੀਆਂ ਚੱਲ ਰਹੀਆਂ, ਜੋ ਕੋਈ ਵੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਜੀ 408 272 5200।
4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਜੀ ਮਿੰਟੂ ਗੁਰੂਸਰੀਆ ਜੀ ਨੂੰ ਸਵਾਲ ਪੁੱਛ ਸਕਦੇ ਹੋ। ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਮਿੰਟੂ ਜੀ ਜੇ ਗੱਲ ਕਰੀਏ, ਕੇਜਰੀਵਾਲ ਉਹਨਾਂ ਨੇ ਆਖਿਆ ਵੀ ਚੋਣਾਂ ਤੋਂ ਬਾਅਦ ਦੇ ਵਿੱਚ ਐਲਾਨ ਕੀਤਾ ਜਾਵੇਗਾ ਪੰਜਾਬ ਦਾ ਜਿਹੜਾ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ। ਇਸ ਦੇ ਨਾਲ ਉਹਨਾਂ ਨੂੰ ਫਰਕ ਪਵੇਗਾ ਕੋਈ? ਦੇਖੋ, ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਜੋ ਇਹ ਫੈਸਲਾ ਕੀਤਾ ਉਹ ਠੀਕ ਕੀਤਾ ਮੇਰੀ ਨਜ਼ਰ ਦੇ ਵਿੱਚ, ਕਿਉਂਕਿ ਸਾਡੇ ਪੰਜਾਬੀਆਂ ਦੀ ਮਾਨਸਿਕਤਾ ਤਾਂ ਤੁਹਾਨੂੰ ਪਤਾ ਹੀ ਹੈ, ਰੌਲਾ ਪਾਉਣ ਲੱਗਿਆ ਬਿੰਦ ਨਹੀਂ ਲਾਉਂਦੇ। ਇਸ ਕਰਕੇ ਉਹਨੇ ਵਿਚਾਰ ਲਿਆ ਸਥਿਤੀਆਂ ਪ੍ਰਸਥਿਤੀਆਂ ਨੂੰ ਕਿ ਸਭ ਤੋਂ ਪਹਿਲਾਂ ਅਸੀਂ ਪਾਵਰ ਦੇ ਵਿੱਚ ਆਈਏ, ਪਾਵਰ ਦੇ ਵਿੱਚ ਆਉਣ ਤੋਂ ਬਾਅਦ ਅਸੀਂ ਇਹ ਫੈਸਲਾ ਕਰ ਲਾਂਗੇ ਕਿ ਜਿਹੜਾ ਸਾਡਾ ਵਿਧਾਇਕ ਦਲ ਹੋਏਗਾ ਉਹਦਾ ਪਾਵਰਫੁਲ ਨੇਤਾ ਜਿਹੜਾ ਕੌਣ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਸੋਚ ਆ, ਪਰ ਜੇ ਇਸ ਤਰ੍ਹਾਂ ਦੀ ਸੋਚ ਰੱਖਣੀ ਸੀ ਫਿਰ ਉਪ ਮੁੱਖ ਮੰਤਰੀ ਦਾ ਐਲਾਨ ਵੀ ਜਿਹੜਾ ਉਹ ਵੀ ਬਾਅਦ ਹੀ ਕਰਨਾ ਚਾਹੀਦਾ ਸੀ। ਪਰ ਕਿਉਂਕਿ ਉੱਥੇ ਮਸਲਾ ਜਿਹੜਾ ਤੁਹਾਨੂੰ ਪਤਾ ਦੂਜੀ ਕਿਸਮ ਦਾ ਸੀ, ਦਲਿਤ ਵੋਟ ਬੈਂਕ ਹੈ ਜਿਹੜਾ ਉਹ ਆਪਣਾ ਪ੍ਰਭਾਵ ਪਾਉਂਦਾ, ਉਹ ਐਲਾਨ ਇਹਨਾਂ ਨੇ ਪਹਿਲਾਂ ਕਰ ਦਿੱਤਾ। ਪਰ ਮੁੱਖ ਮੰਤਰੀ ਦਾ ਜੋ ਐਲਾਨ ਕੀਤਾ ਇਹਦੇ ਨਾਲ ਮੈਂ ਸਹਿਮਤ ਹਾਂ, ਕਿਉਂਕਿ ਜੇ ਪਹਿਲਾਂ ਕਰਦੇ ਤੇ ਸ਼ਾਇਦ ਖੇਡ ਜਿਹੜੀ ਸੀ ਉਹ ਇਹਨਾਂ ਦੀ ਖਰਾਬ ਹੋ ਸਕਦੀ ਸੀ। ਜੀ ਮਿੰਟੂ ਜੀ, ਤੇ ਸਰੋਤਿਓ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਆਪਾਂ ਲਵਾਂਗੇ। ਤੁਹਾਡੇ ਜਿਹੜਾ ਕੋਈ ਵੀ ਸਵਾਲ ਹੋਵੇ ਜਿਹੜੀਆਂ ਸਿਆਸੀ ਸਥਿਤੀਆਂ ਨੂੰ ਲੈ ਕੇ, ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਤੇ ਮਿੰਟੂ ਜੀ ਮਿਲਦੇ ਆਪਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਮੁੜ ਕੇ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚੋਣ ਦੰਗਲ 2017 ਤੇ ਅੱਜ ਆਪਣੀ ਗੱਲਬਾਤ ਚੱਲ ਰਹੀ ਹੈ ਮਿੰਟੂ ਜੀ ਦੇ ਨਾਲ। ਮਿੰਟੂ ਜੀ ਤੁਹਾਡਾ ਵੀ ਇੱਕ ਵਾਰੀ ਫਿਰ ਸਵਾਗਤ ਹੈ, ਜੀ ਆਇਆਂ ਨੂੰ ਜੀ। ਜੀ ਸ਼ੁਕਰੀਆ ਜੀ। ਤੇ ਆਪਾਂ ਸਰੋਤਿਆਂ ਨੂੰ ਜਿਹੜਾ ਜੀ ਕਹਿ ਰਹੇ ਹਾਂ ਜੀ, ਤੁਸੀਂ ਵੀ ਸਰੋਤਿਓ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰੋ। ਤੇ ਜਿਹੜਾ ਵੀ ਕੋਈ ਤੁਹਾਡਾ ਸਵਾਲ ਹੈਗਾ ਆ ਇਸ ਜਿਹੜੇ ਜੀ ਚੋਣ ਜ਼ਾਬਤੇ ਨੂੰ ਲੈ ਕੇ ਜਾਂ ਚੋਣਾਂ ਦੀ ਤਰੀਕਾਂ ਨੂੰ ਲੈ ਕੇ, ਕਿੱਦਾਂ ਹੋਵੇਗਾ, ਕੀ ਹੋਵੇਗਾ, ਜੋ ਵੀ ਤੁਹਾਡੇ ਮਨਾਂ ਦੇ ਵਿੱਚ ਸਵਾਲ ਨੇ, ਤਾਜ਼ਾ ਸਥਿਤੀਆਂ ਨੇ ਕਿਸੇ ਵੀ ਪਾਰਟੀ ਦੇ ਨਾਲ ਹੋਣ ਸੰਬੰਧਿਤ, ਉਹ ਤੁਸੀਂ ਜ਼ਰੂਰ ਮਿੰਟੂ ਜੀ ਨੂੰ ਪੁੱਛ ਸਕਦੇ ਹੋ 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 4082725200 ਦੇ ਉੱਤੇ। ਤੇ ਆਓ ਆਪਣੇ ਕਾਲਰਸ ਦੇ ਨਾਲ ਜਿਹੜੀ ਹੁਣ ਆਪਣੀ ਗੱਲਬਾਤ ਕਰਦੇ ਹਾਂ। ਕਾਲਰ ਆਪਣੇ ਨਾਲ ਜੁੜੇ ਨੇ ਬਲਬੀਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਬਲਬੀਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ ਤੁਹਾਡਾ? ਭਾਜੀ ਮੈਂ ਪੁੱਛਣਾ ਸੀ ਵੀ ਜਿੱਦਾਂ ਨਾ ਆਮ ਆਦਮੀ ਪਾਰਟੀ ਦੇ ਬਲੇਮ ਲੱਗਦੇ ਆ, ਉਹ ਇੰਨੇ ਪੈਸੇ ਮੰਗਦੇ ਜਾਂ 1 ਕਰੋੜ ਮੰਗ ਟਿਕਟ ਦਾ, ਜਾਂ ਇੰਨੇ ਪੈਸੇ ਬਾਹਰੋਂ ਲਏ ਆ, ਤੇ ਦਾ ਇਹ ਸੱਚਾਈ ਇਹ ਕਿੰਨੀ ਗਾ? ਇੱਕ ਬੈਂਸ ਭਰਾ ਬਾਰੇ ਪੁੱਛਣਾ, ਉਹਨਾਂ ਦੀ ਸਥਿਤੀ ਕਿੱਦਾਂ? ਧੰਨਵਾਦ ਜੀ। ਠੀਕ ਹੈ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਨਹੀਂ ਦੇਖੋ, ਜਿਹੜਾ ਬੰਦਾ ਇਹ ਕਹਿਣ ਡਿਆ ਵਾ ਹੁਣ ਅੱਜ ਕੱਲ੍ਹ ਕਿ 300 ਕਰੋੜ ਰੁਪਈਆ ਇਹਨਾਂ ਨੇ ਮੈਨੂੰ ਰੌਣ ਜਾਂ ਅਕਾਲੀਆਂ ਨਾਲ ਸੈਟਿੰਗ ਕਰਨ ਤੇ ਲਿਆ ਵਾ, ਉਹ ਉਹੀ ਬੰਦਾ ਹੈ, ਉਹੀ ਸ਼ਖਸ ਆ, ਉਹੀ ਪਿਆਰਾ ਮਿੱਤਰ ਆ ਜਿਹੜੇ ਬੰਦੇ ਨੇ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਡਿਫੈਂਡ ਕੀਤਾ ਸੀ ਜਦੋਂ ਪਹਿਲੀ ਸੂਚੀ ਆਈ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀ ਕਿ ਕਰੋੜ ਰੁਪਈਆ ਲਈ ਜਾਂਦੇ ਟਿਕਟ ਦਾ, ਇਹ ਵੇਚਣ ਡਿਆ ਟਿਕਟਾਂ। ਤੇ ਉਦੋਂ ਉਸੇ ਸ਼ਖਸ ਨੇ ਆਖਿਆ ਸੀ ਨਹੀਂ, ਮੈਂ ਇਹ ਸੂਚੀ ਜਿਹੜੀ ਖੁਦ ਆਪਣੀ ਦੇਖ ਰੇਖ ਦੇ ਵਿੱਚ ਤਿਆਰ ਕਰਵਾਈ ਆ, ਮੈਨੂੰ ਤਾਂ ਇਹ ਕਿਤੇ ਨਜ਼ਰ ਨਹੀਂ ਆਇਆ, ਫਲਾਣੇ ਨੂੰ ਟਿਕਟ ਮਿਲੀ ਆ, ਫਲਾਣਾ ਇਹਦਾ ਮੁੰਡਾ, ਫਲਾਣਾ ਇਹਦਾ ਮੁੰਡਾ। ਉਦੋਂ ਆਮ ਆਦਮੀ ਪਾਰਟੀ ਠੀਕ ਸੀ। ਜਿਹੜਾ ਵੀ ਬੰਦਾ ਇਹਦੇ ਚੋਂ ਜਾਂਦਾ ਆ ਜਾਂ ਟਿਕਟ ਤੋਂ ਉਹ ਕਿਤੇ ਮਹਿਰੂਮ ਰਹਿ ਜਾਂਦਾ ਹੈ ਤਾਂ ਉਦੋਂ ਉਹਨੂੰ ਲੱਗਦਾ ਕਿ ਆਮ ਆਦਮੀ ਪਾਰਟੀ 'ਚ ਇਹੋ ਜਿਹੀ ਸੌਦੇਬਾਜ਼ੀ ਹੁੰਦੀ ਹੈ। ਇਲਜ਼ਾਮ ਲੱਗੇ ਆ, ਕਿਸੇ ਨੇ ਸਾਬਤ ਨਹੀਂ ਕੀਤਾ, ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਸੌਦੇਬਾਜ਼ੀ ਹੋਈ ਹੈ। ਹਾਂ, ਬਹੁਤ ਸਾਰੇ ਲੋਕ ਹੁੰਦੇ ਆ ਇੱਕ ਸੰਗਠਨ ਦੇ ਵਿੱਚ, ਕੋਈ 19 ਕੀ ਕਰ ਗਿਆ ਹੋਵੇ ਉਹਦਾ ਕਹਿ ਨਹੀਂ ਸਕਦੇ, ਪਰ ਏਡੇ ਵੱਡੇ ਪੱਧਰ ਤੇ ਸੌਦੇਬਾਜ਼ੀ ਹੋਈ ਹੋਵੇ ਤੇ ਉਹਦੇ 'ਚ ਟਿਕਟਾਂ ਇਹੋ ਜਿਹੇ ਬੰਦਿਆਂ ਨੂੰ ਮਿਲੀਆਂ ਹੋਣ ਜਿਨ੍ਹਾਂ ਦੇ ਕੋਲ ਮੈਂ ਕਹਾਂਗਾ ਕਿ ਚੱਜ ਦਾ ਘਰ ਵੀ ਨਹੀਂ ਹੈ ਵਿੱਚ, ਉਹ ਵੀ ਇਹੋ ਜਿਹੇ ਸੱਜਣ ਆ, ਉਹਨਾਂ ਲਈ ਫਿਰ ਕਰੋੜ ਰੁਪਈਆ ਜਾਂ 2 ਕਰੋੜ ਰੁਪਈਆ ਕੌਣ ਭਰ ਗਿਆ ਉਹਨਾਂ ਦੇ ਵਿੱਚ? ਉਹ ਫਿਰ ਜੇ ਉਹਨਾਂ ਨੇ ਟਿਕਟਾਂ ਵੇਚੀਆਂ ਤੇ ਫਿਰ ਉਹਨਾਂ ਨੂੰ ਰਹਿਤ ਉਹਨਾਂ ਨੇ ਕਿਹੜੇ ਵਾਹ ਦੇ ਵਿੱਚ ਦਿੱਤੀ ਹੈ? ਦੂਜੀ ਗੱਲ ਜਿਹੜੀ ਹੈ ਨਾ ਬੈਂਸ ਭਰਾਵਾਂ ਵਾਲੀ, ਬੈਂਸ ਭਰਾਵਾਂ ਦੀ
ਸਥਿਤੀ ਜਿਹੜੀ ਆ ਮਜ਼ਬੂਤ ਆ। ਉਹਨਾਂ ਨੇ ਉਹੀ ਇਲਾਕਾ ਲਿਆ ਜਿੱਥੇ ਉਹਨਾਂ ਦੀ ਤੂਤੀ ਬੋਲਦੀ ਹੈ। ਉਸ ਇਲਾਕੇ ਦੇ ਵਿੱਚ ਕਿਉਂਕਿ ਉਹ ਪਹਿਲਾਂ ਹੀ ਨਹੀਂ ਮਾਨ ਸਨ, ਐਤਕੀ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਆ, ਇਸ ਕਰਕੇ ਕਹਿ ਸਕਦੇ ਹਾਂ ਕਿ ਮੇਰੇ ਖਿਆਲ ਦੇ ਨਾਲ ਜਦੋਂ ਵੀ ਐਤਕੀ ਚੋਣ ਨਤੀਜਾ ਆਏਗਾ, ਜਿਹੜੇ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਕਾਂਗਰਸ, ਇਹਨਾਂ ਤੋਂ ਬਗੈਰ ਵੀ ਇੱਕ ਧੜਾ ਇਹੋ ਜਿਹਾ ਹੋਏਗਾ ਜਿਹਦਾ ਫਿਗਰ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਉਹ ਦੋਹਰੇ ਅੰਕਾਂ ਦੇ ਵਿੱਚ ਛਾਏਗਾ। ਜੀ ਉਮੀਦ ਹੈ ਕਿ ਮੈਨੂੰ ਨਿੱਜੀ ਤੌਰ ਤੇ ਕਿ 10-12 ਸੀਟਾਂ ਜਿਹੜੀਆਂ ਆਜ਼ਾਦ ਜਾਂ ਇਹੋ ਜਿਹੇ ਸੰਗਠਨ ਹੈ ਜਿਹੜੇ ਉਹ 8-10-12 ਤੱਕ ਪਹੁੰਚ ਸਕਦੇ ਆ, ਉਹਨਾਂ ਕੋਲ ਮੌਕਾ ਹੈ। ਜੀ ਜੀ ਬਿਲਕੁਲ। ਤੇ ਸਰੋਤਿਓ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਅਸ਼ੋਕ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਅਸ਼ੋਕ ਵਰਮਾ ਬੋਲ ਰਿਹਾ ਬੇਕਰਫੀਲਡ ਤੋਂ ਜੀ। ਮੇਰਾ ਸਵਾਲ ਇਹ ਹੈ ਕਿ ਇਹ ਨਾ ਤੇ ਆਪਣਾ ਕਾਂਗਰਸ ਵਾਲੇ ਰੈਲੀਆਂ ਕਰਦੇ ਆ, ਨਾ ਅਕਾਲੀ ਕਰਦੇ ਆ, ਕਿ ਇਹਨਾਂ ਨੂੰ ਆਪਣੀ ਹਾਰ ਦਾ ਜਾਇਜ਼ਾ ਲੱਗ ਗਿਆ ਹੈ? ਨਹੀਂ ਅਸ਼ੋਕ ਜੀ, ਰੈਲੀਆਂ ਸਾਰੇ ਕਰੀ ਜਾਂਦੇ ਆ। ਅਕਾਲੀਆਂ ਨੇ ਤੇ ਰੈਲੀਆਂ ਵਾਲੀ ਧੁੱਕੀ ਕੱਢਤੀ ਸੀ ਜਦੋਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਸੀ ਲੋਕ ਵੜਨ ਦਿੰਦੇ, ਤੇ ਇਹਨਾਂ ਨੇ ਫਿਰ ਸਦਭਾਵਨਾ ਰੈਲੀ ਸ਼ੁਰੂ ਕਰ ਦਿੱਤੀ ਸੀ। ਸਦਭਾਵਨਾ ਰੈਲੀ ਹਾਲੇ ਹੋਣ ਡਈ ਸੀ ਤੇ ਕੈਪਟਨ ਦੀ ਤਾਜਪੋਸ਼ੀ ਰੈਲੀ ਉਸੇ ਜਗ੍ਹਾ ਦੇ ਵਿੱਚ ਹੋਈ ਜਿੱਥੇ ਉਹਨਾਂ ਨੇ ਸਦਭਾਵਨਾ ਰੈਲੀ ਕੀਤੀ, ਤੇ ਦੋਵਾਂ ਨੇ ਜਿੱਥੇ ਰੈਲੀ ਕੀਤੀ ਉਹ ਇੱਕੋ ਜਗ੍ਹਾ ਸੀ, ਤੇ ਉਹ ਜਗ੍ਹਾ ਜਿਹਦੇ ਬੰਦੇ ਦੀ ਸੀ ਉਹ ਹਾਲੇ ਵੀ ਪੁਲਿਸ ਹਿਰਾਸਤ ਦੇ ਵਿੱਚ ਹੈ, ਨਿਰਮਲ ਸਿੰਘ ਭੰਗੂ, ਜਿਹੜਾ 4000 ਕਰੋੜ ਰੁਪਏ ਦੀ ਠੱਗੀ ਦਾ ਦੋਸ਼ੀ ਹੈ। ਸੋ ਰੈਲੀ ਤੇ ਇਹਨਾਂ ਨੇ ਰੈਲੀਆਂ ਦਾ ਤਾਂ ਰੇਲਾ ਬੰਨਿਆ ਹੋਇਆ। ਮੋਗੇ ਦੇ ਵਿੱਚ ਅਕਾਲੀ ਜਿਹੜੇ 8 ਦਸੰਬਰ ਨੂੰ ਰੈਲੀ ਕਰਕੇ ਹਟੇ ਆ। ਸੋ ਰੈਲੀਆਂ ਸਾਰੇ ਕਰੀ ਜਾਂਦੇ ਆ, ਇਹ ਨਹੀਂ ਹੈ ਕਿ ਇਹਨਾਂ ਨੇ ਨਹੀਂ ਕੀਤੀਆਂ। ਹਾਂ, ਕਿਸੇ ਦਾ ਫਰਕ ਹੈ ਕਿ ਕਾਂਗਰਸ ਦਾ ਜਿਹੜਾ ਐਤਕੀ ਚੋਣ ਪ੍ਰਚਾਰ ਦਾ ਮੁਖੀ ਹੈ ਉਹ ਪ੍ਰਸ਼ਾਂਤ ਕਿਸ਼ੋਰ ਆ, ਉਹਨੇ ਥੋੜਾ ਜਿਹਾ ਲੀਕ ਤੋਂ ਹਟ ਕੇ ਐਤਕੀ ਚੋਣ ਪ੍ਰਚਾਰ ਨੂੰ ਅੰਜਾਮ ਦਿੱਤਾ। ਉਹਦੇ ਵਿੱਚ ਇਹ ਰੈਲੀਆਂ ਵਾਲਾ ਧੂਮ ਧੜੱਕਾ ਘਟ ਰਿਹਾ। ਕਾਫੀ ਵਿਦ ਕੈਪਟਨ ਜਾਂ ਇਹੋ ਜਿਹੀਆਂ ਜਿਹੜੀਆਂ ਹੋਰ ਪ੍ਰਚਾਰ ਮੁਹਿੰਮਾਂ ਸੀ ਉਹ ਰੈਲੀਆਂ ਹੀ ਕਹਿ ਸਕਦੇ ਆ, ਪਰ ਉਹਨਾਂ ਦਾ ਜਿਹੜਾ ਚਿਹਰਾ ਮਾਂਦਰਾ ਸੀ ਉਹ ਐਤਕੀ ਬਦਲ ਦਿੱਤਾ ਗਿਆ। ਜੀ ਜੀ ਮਿੰਟੂ ਜੀ, ਜਦੋਂ ਇਹਨਾਂ ਦੋਨਾਂ ਨੇ ਹੁਣ ਇੱਕੋ ਜਗ੍ਹਾ ਦੇ ਉੱਤੇ ਕੀਤੀ ਆ, ਉੱਧਰ ਜਦੋਂ ਕੋਲਿਆਂ ਵਾਲੀ ਸੀ ਉਹ ਕਹਿੰਦਾ ਸੀਗਾ ਵੀ ਸਾਨੂੰ ਰੋਕਿਆ, ਨਹੀਂ ਤਾਂ ਅਸੀਂ ਇਹਨਾਂ ਨੂੰ ਭਜਾ ਦੇਣਾ ਸੀਗਾ ਜਦੋਂ ਆਮ ਆਦਮੀ ਪਾਰਟੀ ਵਾਲੇ ਕਰਨ ਵਾਲੇ ਆਉਂਦੇ ਸੀ। ਕਿ ਉਦੋਂ ਕਾਂਗਰਸ ਤੇ ਅਕਾਲੀਆਂ ਦਾ ਵੀ ਇਸੇ ਤਰੀਕੇ ਦੇ ਨਾਲ ਤਕਰਾਰ ਹੁੰਦਾ ਸੀਗਾ ਵੀ ਜਦੋਂ ਇੱਕੋ ਜਗ੍ਹਾ ਦੇ ਉੱਤੇ ਰੈਲੀਆਂ ਕਰਦੇ ਸੀ? ਨਾ ਕਾਨੂੰ, ਉਹ ਤੇ ਪਰਲ ਕਲੋਨੀ ਬਠਿੰਡੇ ਦੇ ਵਿੱਚ ਬੜੀ ਜਾਇਦਾਦ ਆ। ਜਿਹੜੀ ਇਹ ਪਰਲ ਕੰਪਨੀ ਜਿਹੜੀ ਠੱਗੀ ਮਾਰ ਕੇ ਗਈ ਆ, ਇਹਨਾਂ ਨੇ ਹਜ਼ਾਰਾਂ ਇਹੋ ਜਿਹੇ ਲੋਕ ਨੰਗ ਕਰ ਦਿੱਤੇ ਜਿਨ੍ਹਾਂ ਦੇ ਕੋਲ ਆਪਣੀ ਜਮ੍ਹਾਂ ਪੂੰਜੀ ਚੰਗੀ ਸੀ। ਉਹ ਸਾਰੇ ਲਾਲਚ ਦੇ ਵਿੱਚ, ਵਿਆਜ ਦੇ ਲਾਲਚ ਨੂੰ ਮਰੇ ਕਿ ਪ੍ਰਾਪਰਟੀ ਬਣ ਜਾਏਗੀ, ਸ਼ੇਅਰ ਪੈ ਜਾਣਗੇ, ਤੇ ਉਹ ਨੰਗ ਮਲੰਗ ਕਰਕੇ ਇਹਨਾਂ ਨੇ ਬਠਿੰਡੇ ਤੋਂ, ਜਦੋਂ ਆਪਾਂ ਇੱਧਰ ਨੂੰ ਜਿਹੜਾ ਪਿੰਡ ਦਾ ਮੈਂ ਅੱਗੇ ਨਾਂ ਲਿਆ ਸੀ ਖਬਰ ਦੇ ਵਿੱਚ, ਜਦੋਂ ਇੱਧਰ ਨੂੰ ਜਾਂਦੇ ਆਪਾਂ ਗੋਨਿਆਣਾ ਨੂੰ, ਤੇ ਉਹ ਰਸਤੇ ਦੇ ਵਿੱਚ ਬਹੁਤ ਵੱਡੀ ਕਲੋਨੀ ਆਉਂਦੀ, ਉਹਨੂੰ ਪਰਲ ਕਲੋਨੀ ਬੋਲਦੇ ਆ, ਜਿਹਦੇ ਚ ਮੇਰੇ ਖਿਆਲ ਦੇ ਨਾਲ ਕਈ ਏਕੜ, ਮੈਂ ਕਹਾਂਗਾ ਕਿ ਮਰੱਬਾ ਜਿਹੜਾ ਹੁੰਦਾ 25 ਕਿੱਲਿਆਂ ਵਾਲਾ, ਮਰੱਬੇ ਤੋਂ ਵੀ ਜ਼ਿਆਦਾ ਜਗ੍ਹਾ ਹੋਣੀ ਆ ਜਿਹਦੇ ਵਿੱਚ ਪਰਲ ਕਲੋਨੀ ਆ। ਤੇ ਉੱਥੇ ਹੀ ਰੈਲੀ ਅਕਾਲੀਆਂ ਨੇ ਕੀਤੀ ਸੀ, ਉੱਥੇ ਕਾਂਗਰਸੀਆਂ ਨੇ ਕੀਤੀ ਸੀ। ਇਹਨਾਂ ਦੀ ਕੀ ਰਿਸ਼ਤੇਦਾਰੀ ਆ ਹੁਣ ਇਹ ਤੇ ਆਪ ਹੀ ਦੱਸ ਸਕਦੇ ਆ, ਪਰ ਉਦੋਂ ਇਹਨਾਂ ਦੋਵਾਂ ਨੇ ਇੱਕ ਦੂਜੇ ਦੀ ਰੈਲੀ ਕਿਸੇ ਨੇ ਨਹੀਂ ਰੋਕੀ, ਤੇ ਨਾ ਹੀ ਨਿਰਮਲ ਸਿੰਘ ਭੰਗੂ ਨੇ ਰੋਕੀ ਆ। ਉਹਨੇ ਵੀ ਆਖਿਆ ਕਿ ਦੋਵੇਂ ਕਰ ਲਓ, ਦੋਵੇਂ ਤੁਸੀਂ ਜਿਹੜੇ ਸਾਡੇ ਮਹਿਮਾਨ ਹੈ ਤੇ ਦੋਵਾਂ ਲਈ ਦਰਵਾਜ਼ੇ ਖੁੱਲੇ, ਦੋਵੇਂ ਬਰਾਬਰ ਆ। ਉਹ ਹੁਣ ਕਿਉਂ ਬਰਾਬਰ ਰੱਖਦਾ ਇਹ ਤੇ ਭਾਈ ਇਹ ਦੱਸ ਸਕਦੇ ਆ। ਜੀ ਜੀ ਅਗਲੇ ਕਾਲਰ ਜੁੜੇ ਨੇ ਜਸਵੀਰ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਤੇ ਭਾਈ ਸਾਹਿਬ, ਨਾਂ ਤੁਹਾਡਾ? ਜੀ ਸਤਿ ਸ਼੍ਰੀ ਅਕਾਲ ਜੀ। ਭੁੱਲ ਗਿਆ। ਹਾਂਜੀ ਅੱਛਾ, ਪਹਿਲਾਂ ਤੇ ਦੋਨਾਂ ਭਰਾਵਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਧੰਨਵਾਦ ਜੀ, ਤੁਹਾਨੂੰ ਵੀ। ਅੱਛਾ ਮਿੰਟੂ ਜੀ ਕੋਲ ਸਵਾਲ ਇਹ ਹੈਗਾ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦਾ ਚੰਗਾ ਸੋਹਣਾ ਚਿਹਰਾ ਹੈਗਾ ਔਰ ਕਾਫੀ ਅੱਛਾ ਬੁਲਾਰਾ ਵੀ ਹੈ, ਲੇਕਿਨ ਉਹਨੂੰ ਆਮ ਆਦਮੀ ਪਾਰਟੀ ਅੱਗੇ ਨਹੀਂ ਲਿਆ ਰਹੀ। ਉਹਦਾ ਕਿਤੇ ਇੰਨਾ ਜ਼ਿਆਦਾ ਸਹਿਯੋਗ ਨਹੀਂ ਹੋ ਰਿਹਾ ਅੱਗੇ ਆ ਕੇ ਕਿ ਉਹਨੂੰ ਆਮ ਆਦਮੀ ਪਾਰਟੀ ਅੱਗੇ ਲਿਆਣਾ ਨਹੀਂ ਚਾਹੁੰਦੀ, ਜਾਂ ਕੋਈ ਅੰਦਰੂਨੀ ਪ੍ਰੋਬਲਮ ਹੈ ਉਹਨਾਂ ਦੀ? ਜੀ ਪਹਿਲਾਂ ਤੇ ਮੈਨੂੰ ਅੱਜ ਆਪਣੇ ਛੋਟੇ ਨਾਮ ਤੇ ਮਾਣ ਜਿਹਾ ਮਹਿਸੂਸ ਹੋਣ ਡਿਆ ਕਿ ਮੇਰਾ ਨਾਂ ਤੁਹਾਨੂੰ ਸਭੈਕੀ ਯਾਦ ਰਹਿ ਗਿਆ, ਕਿਉਂਕਿ ਮੇਰਾ ਨਾਂ 2 ਅੱਖਰਾਂ ਦਾ ਤੇ ਰਾਜਕਰਨ ਵੀਰ ਦਾ ਤੁਸੀਂ ਤਾਂ ਭੁੱਲ ਗਏ ਕਿਉਂਕਿ ਨਾਂ ਵੱਡਾ ਹੈ। ਮੈਨੂੰ ਚੰਗਾ ਲੱਗਦਾ ਕਿ ਮੈਂ ਫਾਇਦੇ 'ਚ ਤਾਂ ਰਹਿ ਗਿਆ। ਜਿਹੜੀ ਗੱਲ ਹੈ ਨਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਅੱਗੇ ਨਹੀਂ ਲਿਆ ਰਹੇ, ਇਹੋ ਜਿਹੀ ਕੋਈ ਗੱਲ ਨਹੀਂ। ਸੁਖਪਾਲ ਸਿੰਘ ਖਹਿਰਾ ਉਹ ਬੰਦਾ ਆ ਜਿਹੜਾ ਬੈਠਾ ਵੀ ਖੜਿਆਂ ਦੇ ਵਿੱਚ ਨਜ਼ਰ ਆਉਂਦਾ ਹੈ। ਉਹਦਾ ਕੱਦ ਇੰਨਾ ਹੈ ਸਿਆਸਤ ਦੇ ਵਿੱਚ, ਚਾਹੇ ਉਹ 2 ਵਾਰੀ ਇਲੈਕਸ਼ਨ ਹਾਰ ਗਿਆ, ਉਹ
ਡਸਨਟ ਮੈਟਰ ਕਿ ਕਿੰਨੀ ਵਾਰੀ ਹਾਰ ਗਿਆ, ਪਰ ਉਹ ਹਾਲੇ ਵੀ ਬੈਠਾ ਨਜ਼ਰ ਆਉਂਦਾ ਜਿੱਥੇ ਆਮ ਸਿਆਸਤਦਾਨ ਖੜਾ ਹੁੰਦਾ। ਉਹਦਾ ਅਸਲ ਦੇ ਵਿੱਚ ਐਤਕੀ ਮਨੋਰਥ ਹੈ, ਜਿਹੜਾ ਮੰਤਵ ਆ ਉਹ ਹੈ ਕਿਸੇ ਤਰੀਕੇ ਨਾਲ ਭਲੱਥ ਦੀ ਸੀਟ ਕੱਢਣੀ। ਇਸ ਕਰਕੇ ਉਹ ਬਹੁਤਾ ਜ਼ਿਆਦਾ ਫੋਕਸ ਹੈ ਜਿਹੜਾ ਉਹ ਉੱਥੇ ਹੀ ਰੱਖ ਰਿਹਾ ਭਲੱਥ ਏਰੀਏ ਦੇ ਵਿੱਚ। ਉਹਨੇ ਚੋਣ ਕੰਪੇਨ ਉਦੋਂ ਸ਼ੁਰੂ ਕਰ ਦਿੱਤੀ ਸੀ ਜਦੋਂ ਹਾਲੇ ਅਕਾਲੀ ਤੇ ਕਾਂਗਰਸੀ ਉੱਥੋਂ ਆਪਦਾ ਉਮੀਦਵਾਰ ਲੱਭਦੇ ਪਏ ਸਨ। ਉਹਨੇ ਉਦੋਂ ਹੀ ਲੋਕਾਂ ਦੇ ਦਰਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਖਿਆਲ ਦੇ ਨਾਲ ਐਤਕੀ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਸ਼ਿੱਦਤ ਦੇ ਨਾਲ ਉੱਥੋਂ ਨਤੀਜਾ ਪੋਜ਼ਿਟਿਵ ਲੈ ਕੇ ਆਉਣ ਦੇ ਚੱਕਰ ਦੇ ਵਿੱਚ ਆ। ਇਸ ਕਰਕੇ ਉਹ ਬਹੁਤਾ ਬਾਹਰ ਨਹੀਂ ਜਾਂਦਾ। ਇਹ ਨਹੀਂ ਹੈ ਕਿ ਉਹਨੂੰ ਖੁੱਡੇ ਲੈਣ ਲਾਇਆ, ਦਰਕਨਾਰ ਕੀਤਾ ਹੈ। ਉਹ ਤੇ ਸੀਨੀਅਰ ਲੀਡਰਾਂ ਦੇ ਵਿੱਚ ਆਉਂਦਾ, ਤੇ ਜਦੋਂ ਟਿਕਟ ਦਾ ਐਲਾਨ ਹੋਇਆ ਸੀ ਸਭ ਤੋਂ ਪਹਿਲੀਆਂ 'ਚ ਟਿਕਟ ਉਹਨੂੰ ਦੇ ਦਿੱਤੀ ਗਈ ਸੀ। ਕਿਸੇ ਨੇ ਕਿੰਤੂ ਵੀ ਨਹੀਂ ਕੀਤਾ ਪਾਰਟੀ ਦੇ ਵਿੱਚ ਕਿ ਸੁਖਪਾਲ ਖਹਿਰਾ ਇੰਨੇ ਕੁ ਚਿਰ ਤੋਂ ਆਇਆ ਤੇ ਟਿਕਟ ਲੈ ਕੇ ਗਿਆ। ਇਹਦਾ ਮਤਲਬ ਕਿ ਸੁਖਪਾਲ ਸਿੰਘ ਖਹਿਰਾ ਦਾ ਕੱਦ ਹੈ ਜਿਹੜਾ ਆਮ ਆਦਮੀ ਪਾਰਟੀ 'ਚ ਠੀਕ ਠਾਕ ਆ। ਸਾਨੂੰ ਇਹੋ ਜਿਹੇ ਚਿੰਤਾ ਚੋਰੇ ਨਹੀਂ ਕਰਨੇ ਚਾਹੀਦੇ। ਜੀ ਤੇ ਬਾਕੀ ਜਸਵੀਰ ਜੀ, ਤੁਸੀਂ ਜਿਹੜਾ ਕੱਲ੍ਹ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ, ਇਹ ਸੇਮ ਸਵਾਲ ਜਿਹੜਾ ਉਹਨਾਂ ਨੂੰ ਵੀ ਪੁੱਛਿਆ ਸੀ, ਤੁਸੀਂ ਜ਼ਰੂਰ ਉਸ ਦੀ YouTube ਜਾਂ Facebook ਸਾਡੇ ਪੰਜਾਬੀ ਰੇਡੀਓ USA ਦੇ ਉੱਤੇ ਪਾਈ ਹੋਈ ਹੈ ਪੇਜ ਦੇ ਉੱਤੇ, ਉਸ ਨੂੰ ਜ਼ਰੂਰ ਸੁਣਿਓ। ਜਿੱਦਾਂ ਉਹਨਾਂ ਨੇ ਜਦੋਂ ਜਵਾਬ ਦਿੱਤਾ ਸੀ ਉਹਦੇ ਨਾਲ ਹੋ ਸਕਦਾ ਤੁਹਾਨੂੰ ਜਿਹੜਾ ਇਸ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਹੋਵੇ। ਅਤੇ ਸਰੋਤਿਓ, ਤੁਸੀਂ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਜ਼ਰੂਰ ਕਾਲ ਕਰ ਸਕਦੇ ਹੋ। ਇਸ ਟਾਈਮ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਆ ਪੰਜਾਬ ਚੋਣ ਦੰਗਲ, ਅਤੇ ਉਸ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਗੁਰਜੰਟ ਸਿੰਘ ਜੀ ਆਪਣੇ ਨਾਲ ਜੁੜੇ ਨੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ ਗੁਰਜੰਟ ਜੀ। ਲੱਗਦਾ ਜੀ ਹੋਲਡ ਦੇ ਪਾ ਕੇ ਭੁੱਲ ਗਏ ਨੇ, ਤੇ ਚਲੋ ਆਪਾਂ ਅੱਗੇ ਵੱਧਦੇ ਹਾਂ ਜੀ। ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਮਨਦੀਪ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਜੀ? ਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਕੁਐਸਚਨ ਇਹ ਆ, ਜਿਹੜੇ ਆ ਸਰਵੇ ਕਰਾਈ ਜਾਂਦੇ ਆ ਮੋਸਟਲੀ ਇਹ ਗਲਤ ਹੀ ਜਾਂਦੇ ਆ ਨਾ, ਇਹ ਬੰਦ ਨਹੀਂ ਹੋਣੇ ਚਾਹੀਦੇ, ਇਹਨਾਂ ਦੇ ਬੈਨ ਨਹੀਂ ਹੋਣਾ ਚਾਹੀਦਾ ਗਾ? ਜੀ ਥੈਂਕ ਯੂ ਜੀ। ਦੇਖੋ ਇਹ ਮਸਲਾ ਬੜੀ ਵਾਰੀ ਉੱਠਿਆ, ਅਦਾਲਤਾਂ ਤੱਕ ਵੀ ਗਿਆ, ਪਰ ਇਹ ਹੈ ਕਿ ਇਹ ਹੈ ਮੀਡੀਆ ਦੇ ਨਾਲ ਜੁੜਿਆ ਮਸਲਾ। ਹੁਣ ਮੀਡੀਆ, ਚਾਹੇ ਉਹ ਤੁਹਾਨੂੰ ਪਤਾ ਕਿ ਮੈਂ ਵੀ ਇੱਕ ਰੋਸਾ ਰੱਖਦਾ ਮੀਡੀਆ ਤੇ, ਮੇਰਾ ਵੀ ਗਿਲਾ, ਹਾਲਾਂਕਿ ਮੈਂ ਮੀਡੀਆ ਦੇ ਵਿੱਚ ਆ। ਜਿਹੜੇ ਮਹਿਕਮੇ 'ਚ ਜਿਹੜਾ ਖੇਤਰ 'ਚ ਬੰਦਾ ਕਾਰਜਸ਼ੀਲ ਹੁੰਦਾ ਉਹਨੂੰ ਛੇਤੀ ਕਿਤੇ ਨਿੰਦਦਾ ਨਹੀਂ, ਪਰ ਮੈਂ ਨਿੰਦਦਾ, ਛਾਤੀ ਡਾਹ ਕੇ ਨਿੰਦਦਾ ਕਿ ਇਹ ਮੀਡੀਆ ਜਿਹੜਾ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ ਇਸ ਸਿਸਟਮ ਨੂੰ ਵਿਗਾੜਨ ਲਈ। ਸੋ ਇਹ ਮੀਡੀਆ ਠੀਕ ਆ, ਪਰ ਇਹ ਮੀਡੀਆ ਦੀ ਆਜ਼ਾਦੀ ਨਾਲ ਜੁੜਿਆ ਮਸਲਾ ਹੈ। ਇਸ ਕਰਕੇ ਇਹ ਤਮਾਮ ਚਰਚਾਵਾਂ 'ਚੋਂ ਲੰਘ ਕੇ ਬੈਨ ਨਹੀਂ ਹੋ ਸਕਿਆ, ਕਿਉਂਕਿ ਇਹ ਮੀਡੀਆ ਦੀ ਆਜ਼ਾਦੀ ਦੇ ਨਾਲ ਕਿਤੇ ਨਾ ਕਿਤੇ ਜਾ ਜੁੜਦਾ। ਉਹ ਕਹਿੰਦੇ ਆ ਕਿ ਤੁਸੀਂ ਮੰਨੋ ਜਾਂ ਨਾ ਮੰਨੋ, ਪਰ ਮੀਡੀਆ ਨੂੰ ਆਪਣਾ ਕੰਮ ਕਰਨ ਦਿਓ। ਇਸੇ ਕਰਕੇ ਪਾਰਟੀਆਂ ਹੁਣ ਬਹੁਤਾ ਜ਼ਿਆਦਾ ਇਸ ਮਸਲੇ ਤੇ ਇਲਜ਼ਾਮ ਨਹੀਂ ਲਾਉਂਦੀਆਂ। ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ 4-5 ਸਾਲ ਪਹਿਲਾਂ ਤੇ ਪਾਰਟੀਆਂ ਇਹੋ ਜਿਹੇ ਜਿਹੜੇ ਸਰਵੇਖਣ ਸਨ ਉਹਨਾਂ ਦੇ ਵਿਰੁੱਧ ਮੁਹਿੰਮਾਂ ਵੀ ਛੇੜ ਦਿੰਦੀਆਂ ਸਨ, ਮੁਹਿੰਮਾਂ ਛੇੜੀਆਂ, ਸੜਕਾਂ ਤੇ ਵੀ ਉਤਰੀਆਂ, ਪਰ ਹੁਣ ਘੱਟ ਕਰ ਦਿੱਤਾ ਗਿਆ ਕਿਉਂਕਿ ਅਦਾਲਤਾਂ ਨੇ ਵੀ ਇਹੋ ਤੈਅ ਕੀਤਾ ਕਿ ਮੀਡੀਆ ਦੀ ਆਜ਼ਾਦੀ ਨਾਲ ਜੁੜਿਆ ਮਸਲਾ ਹੈ, ਮੀਡੀਆ ਨੂੰ ਕਰਨ ਦਿਓ। ਮੰਨਣਾ ਨਾ ਮੰਨਣਾ ਉਹ ਤੁਹਾਡਾ ਆਪਣਾ ਜਿਹੜਾ ਕਰਮ ਹੈ, ਪਰ ਇਹਦੇ ਵਿੱਚ ਕੁਛ ਨਾ ਕੁਛ ਗਾਈਡਲਾਈਨਸ ਜਿਹੜੀਆਂ ਤੈਅ ਕੀਤੀਆਂ ਗਈਆਂ। ਇਹ ਨਹੀਂ ਹੈ ਕਿ ਚੋਣ ਸਰਵੇਖਣ ਹੈ ਜਿਹੜਾ ਉਹ ਜਦੋਂ ਮਰਜ਼ੀ ਦੱਬੀ ਆਓ। ਹੁਣ ਚੋਣ ਸਰਵੇਖਣ ਹੈ ਜਿਹੜਾ ਉਹਦੀਆਂ ਕੁਛ ਸੀਮਾਵਾਂ ਨੇ, ਕੁਛ ਉਹਦੀਆਂ ਮਰਿਆਦਾਵਾਂ ਨੇ। ਜੇ ਕੋਈ ਉਲੰਘਦਾ ਚੈਨਲ, ਫਿਰ ਉਹਦੇ ਤੇ ਕਾਰਵਾਈ ਹੁੰਦੀ ਹੈ। ਜੀ ਜੀ। ਅੱਗੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਜੁੜੇ ਨੇ ਕਾਲਰ ਗੁਰਬਖਸ਼ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਨਵਕਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਨਵੇਂ ਸਾਲ ਦੀਆਂ ਤੁਹਾਨੂੰ ਦੋਨਾਂ ਨੂੰ ਪਹਿਲਾਂ ਤਾਂ ਵਧਾਈਆਂ ਹੋਣ ਜੀ। ਥੈਂਕ ਯੂ ਜੀ, ਧੰਨਵਾਦ। ਹਾਂਜੀ, ਮੈਂ ਵੀ ਮਾਲਵਾ ਨਾਲ ਸੰਬੰਧ ਆ, ਪੰਜਾਬ ਤੋਂ ਜੀ। ਜੀ ਮਿੰਟੂ ਜੀ, ਤੁਸੀਂ ਕਿਹੜੇ ਬਿਲੋਂਗ ਕਰਦੇ ਆ, ਕਿਹੜੇ ਇਲਾਕੇ ਨੂੰ? ਦੇਖੋ ਜੀ, ਉਹਨਾਂ ਦੇ ਨਾਂ ਦੇ ਵਿੱਚ ਹੀ ਜੁੜਿਆ ਹੈ ਉਹ ਤਾਂ। ਗੁਰੂ ਸਾਹਿਬ ਸਾਡੇ ਮਾਲਵੇ ਵਿੱਚ ਗੁਰੂ ਸਾਹਿਬ ਪਿੰਡ ਬਹੁਤ ਆ। ਹਾਂਜੀ, ਮੈਂ ਦੱਸਦਾ, ਮੇਰਾ ਪਿੰਡ ਹੈ ਗੁਰੂਸਰ ਜੋਧਾ, ਔਰ ਗੁਰੂਸਰ 20-21 ਦੇ ਕਰੀਬ ਆ ਪੂਰੇ ਪੰਜਾਬ ਦੇ ਵਿੱਚ ਗੁਰੂਸਰ। ਮੇਰੇ ਪਿੰਡ ਦੇ ਨਾਲ ਜੋਧਾ ਲੱਗਦਾ, ਗੁਰੂਸਰ ਜੋਧਾ। ਇਹ ਮਲੋਟ ਅਬੋਹਰ ਦੀ ਜਿਹੜੀ ਵੱਡੀ ਸੜਕ ਆ, ਉਤੋਂ ਲਹਿੰਦੇ ਵਾਲੇ ਪਾਸੇ ਆ 3-4 ਕਿਲੋਮੀਟਰ। ਜੀ ਗੁਰਬਖਸ਼ ਜੀ, ਸਵਾਲ ਪੁੱਛੋ ਜੀ। ਹਾਂਜੀ, ਸਵਾਲ ਇਹ ਆ, ਜਿਹੜੇ ਆ ਸਰਵੇ ਹੋ ਰਹੇ ਇਹਨਾਂ ਨਾਲ ਕੁਛ ਜਿਹੜੇ ਵੋਟਰ ਆ ਜੱਟਾ ਤੱਕੀ ਵਾਲੇ, ਉਹਨਾਂ ਦੇ ਮਨਾਂ 'ਚ ਫਰਕ ਪਊਗਾ? ਵਧੀਆ ਸਵਾਲ ਜੀ। ਬਿਲਕੁਲ ਪਊਗਾ ਜੀ, ਬਿਲਕੁਲ ਪਊਗਾ। ਸਾਇਲੈਂਟ ਵੋਟਰ ਆ ਜਿਹੜਾ, ਜਾਂ ਜਿਹੜਾ ਵੋਟਰ ਆਮ ਵੋਟਰ ਹੁੰਦਾ ਹੈ, ਜਿਹੜਾ ਡਰਦਾ, ਧੱਕੇਸ਼ਾਹੀ ਤੋਂ ਡਰਦਾ, ਜ਼ਬਰ ਜ਼ੁਲਮ ਤੋਂ, ਉਹ ਫਿਰ ਥੋੜਾ ਜਿਹਾ
ਆਪਣੇ ਆਪ ਨੂੰ ਖੁੱਲ੍ਹਾ ਮਹਿਸੂਸ ਕਰਦਾ ਹੈ। ਪਰ ਪੰਜਾਬ ਦੇ ਵਿੱਚ ਹਾਲੇ ਇਹੋ ਜਿਹਾ ਤਬਕਾ ਜਿਹੜਾ ਉਹ ਬਹੁਤ ਵੱਡਾ ਹੈ, ਜਿਹੜਾ ਚੋਣ ਜ਼ਾਬਤੇ ਦੇ ਵਿੱਚ ਵੀ ਆਪਣੇ ਵਿਚਾਰਾਂ ਨੂੰ ਨਾ ਵਲਗਣਾ ਦੇ ਵਿੱਚ ਰੱਖਦਾ, ਖੁੱਲ੍ਹ ਕੇ ਪ੍ਰਗਟਾ ਨਹੀਂ ਕਰਦਾ। ਮੈਂ ਇਸੇ ਕਰਕੇ ਕਹਿੰਦਾ ਕਿ ਇਹ ਸਰਵੇਖਣ ਹੈ ਜਿਹੜੇ ਉਹ ਅਸਲੀ ਨਬਜ਼ ਜਿਹੜੀ ਉਹ ਨਹੀਂ ਟੋਹ ਪਾਉਂਦੇ, ਜਿਹੜੀ ਆਮ ਜਾਂ ਸਾਇਲੈਂਟ ਵੋਟਰ ਆ। ਇਸ ਕਰਕੇ ਠੀਕ ਹੈ, ਪ੍ਰਭਾਵ ਤੇ ਪਏਗਾ, ਕਿਉਂਕਿ ਜਿਹੜਾ ਅਸਲੀ ਹਵਾ ਦਾ ਰੁਖ ਹੈ ਨਾ ਉਹ ਹੁਣੇ ਤੈਅ ਹੋਏਗਾ। ਥੋੜੀ ਬਹੁਤ ਜਿਹੜੀ ਖੁੱਲ ਮਹਿਸੂਸ ਕਰੇਗਾ, ਪਰ ਇਹ ਜ਼ਰੂਰ ਮੈਂ ਕਹਾਂਗਾ ਕਿ ਸਾਇਲੈਂਟ ਵੋਟਰ ਇੱਕ ਰਹੇਗਾ, ਭਾਵੇਂ ਚੋਣ ਜ਼ਾਬਤਾ ਖਤਮ ਵੀ ਹੋ ਜੇ, ਉਹ ਰਹੇਗਾ, ਉਹ ਪਰ ਉਹਦਾ ਹਿੱਸਾ ਘਟ ਜਾਏਗਾ। ਬਹੁਤੇ ਲੋਕ ਹੈ ਜਿਹੜੇ ਥੋੜੀ ਆਜ਼ਾਦੀ ਮਹਿਸੂਸ ਕਰਨਗੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਸਮੀਕਰਨ ਹੁਣ ਅਸਪਸ਼ਟ ਬਣਾਉਨੇ ਆ, ਉਹ ਬਹੁਤ ਹੱਦ ਤੱਕ ਆਪਾਂ ਸਪਸ਼ਟ ਕਰ ਲਵਾਂਗੇ ਕਿ ਕਿਹੜੇ ਪਾਸੇ ਨੂੰ ਹਵਾ ਦਾ ਰੁਖ ਆ, ਕਿਹੜੇ ਪਾਸੇ ਫਾਇਦਾ, ਕਿਹੜੇ ਪਾਸੇ ਨਫਾ ਹਾਲ ਦੀ ਘੜੀ ਜਾਪਦਾ। ਪਰ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਹਾਲੇ ਸਾਡੇ ਲੋਕ ਜਾਗਰੂਕ ਨਹੀਂ ਹੋਏ। ਜੇ ਜਾਗਰੂਕ ਹੀ ਹੋ ਜਾਣ ਫਿਰ ਚੋਣ ਜ਼ਾਬਤੇ ਤੋਂ ਡਰਨ ਦੀ ਲੋੜ ਨਹੀਂ। ਬਹੁਤ ਸਾਰੇ ਇੱਥੇ ਪੱਤਰਕਾਰ ਆ, ਬਹੁਤ ਸਾਰੇ ਤਾਂ ਨਹੀਂ ਮੈਂ ਕਹਾਂਗਾ, ਥੋੜੇ ਇਹੋ ਜਿਹੇ ਲੋਕ ਵੀ ਆ ਜਿਹੜੇ ਖੁੱਲੀ ਬੁੱਕਲ ਦੇ ਨਾਲ ਕੰਮ ਕਰਦੇ ਆ, ਚਾਹੇ ਚੋਣ ਜ਼ਾਬਤਾ ਹੋਵੇ ਚਾਹੇ ਚੋਣ ਜ਼ਾਬਤਾ ਨਾ ਹੋਵੇ। ਮੇਰੇ ਖਿਆਲ ਦੇ ਨਾਲ ਅਸਲੀ ਮਾਹੌਲ ਤੇ ਉਦੋਂ ਹੀ ਬਣੇਗਾ, ਅਸਲੀ ਸਿਸਟਮ ਵੀ ਉਦੋਂ ਹੀ ਨਿਰਮਿਤ ਹੋਏਗਾ ਜਦੋਂ ਬੁੱਕਲ ਖੁੱਲੀ ਵਾਲੇ ਲੋਕ ਤੁਹਾਨੂੰ 365 ਦਿਨ ਚਾਹੇ 5 ਸਾਲ ਉਹ ਜਦੋਂ ਵੀ ਤੁਸੀਂ ਵੇਖੋ ਤਿਆਰੀ ਮਿਲਣ, ਕਿਉਂਕਿ ਖੁੱਲੇ ਰੂਪ ਦੇ ਵਿੱਚ ਉਹ ਆਲੋਚਨਾ ਕਰਦੇ ਹੋਣ, ਜੇ ਕੋਈ ਚੰਗਾ ਕੰਮ ਕਰਦਾ ਤੇ ਉਹਦੀ ਸਲਾਹਤ ਕਰਦੇ ਹੋਣ, ਖੁੱਲੇ ਰੂਪ 'ਚ ਹੋਣ। ਜੀ ਜੀ। ਅਗਲੇ ਕਾਲਰ ਜੁੜੇ ਨੇ ਸਾਡੇ ਨਾਲ, ਸਨੀ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਦੋਨੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀਰ ਜੀ। ਮੇਰਾ ਕੁਐਸਚਨ ਇਹ ਹੈ ਵੀ ਵੋਟਾਂ ਦਾ ਕਹਿੰਦੇ ਨੇ ਵੀ 4 ਫਰਵਰੀ ਨੂੰ ਪੈਣੀਆਂ ਨੇ ਤੇ 11 ਮਾਰਚ ਨੂੰ ਉਹਨਾਂ ਦਾ ਰਿਜ਼ਲਟ ਆਉਣਾ ਹੈ। ਇਹ ਕੀ ਮਤਲਬ ਹੈ? ਹੁਣ ਹਰ ਕੰਟਰੀ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ ਉਸੇ ਦਿਨ ਸ਼ਾਮ ਨੂੰ ਉਹਨਾਂ ਦੇ ਰਿਜ਼ਲਟ ਆ ਜਾਂਦੇ ਨੇ। ਇਹ ਬੱਚਿਆਂ ਦੇ ਵੀ ਐਗਜ਼ਾਮ ਹੋਣੇ ਨੇ ਮਾਰਚ ਦੇ ਵਿੱਚ। ਇਹ ਤਾਂ ਸਰੇਆਮ ਮਤਲਬ ਕਿ ਬੱਚਿਆਂ ਨੂੰ ਖਰਾਬ ਕਰਨ ਵਾਲਾ ਜਾਂ ਦੂਜਿਆਂ ਨੂੰ ਹੈ। ਲੋਕੀ ਮਹੀਨਾ ਸਵਾ ਮਹੀਨਾ ਉਡੀਕਦੇ ਰਹਿਣਗੇ ਵੀ ਕੌਣ ਜਿੱਤੇਗਾ ਕੌਣ ਜਿੱਤੇਗਾ। ਮੈਨੂੰ ਇਹ ਸਮਝ ਨਹੀਂ ਲੱਗੀ, ਕੋਈ ਇਸੇ ਬਾਰੇ ਤੁਸੀਂ ਦੱਸ ਸਕਦੇ ਹੋ? ਥੈਂਕ ਯੂ ਸਾਥੀ ਜੀ। ਨਹੀਂ, ਬੜਾ ਸਪਸ਼ਟ ਹੈ ਜੀ। ਤੁਸੀਂ ਉਹ ਜਿਹੜਾ ਕੈਲੰਡਰ ਇਹਨਾਂ ਨੇ ਬਣਾਇਆ, ਜੋ ਸ਼ਡਿਊਲ, ਉਹਨੂੰ ਸ਼ਾਇਦ ਤੁਸੀਂ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਹੋਣਾ। ਮੈਂ ਦੱਸਦਾ ਤੁਹਾਨੂੰ ਕਿ ਇਹਦੇ ਵਿੱਚ ਪੇਚ ਹੈ ਜਿਹੜਾ ਉਹ ਹੈ ਯੂਪੀ ਦਾ। ਜੀ। ਯੂਪੀ 403 ਸੀਟਾਂ ਵਾਲਾ ਸਟੇਟ ਆ। ਜੀ ਜੀ। 403 ਅਸੈਂਬਲੀ ਸੀਟਾਂ ਨੇ ਉੱਥੇ। ਸਾਡੇ ਨਾਲੋਂ ਖੇਤਰਫਲ ਦੇ ਵਿੱਚੋਂ ਕਈ ਗੁਣਾ ਵੱਡਾ ਹੈ। ਇਸ ਕਰਕੇ ਉੱਥੇ ਇੱਕੋ ਵੇਲੇ ਚੋਣ ਕਰਵਾਉਣੀ ਸੰਭਵ ਨਹੀਂ ਹੈ। ਜੇ ਆਪਾਂ ਪਾਰਦਰਸ਼ੀ ਚੋਣ ਕਰਵਾਉਣੀ ਹੋਵੇ, ਨਿਰਪੱਖ ਚੋਣ ਕਰਵਾਉਣੀ ਹੋਵੇ, ਤੇ ਉਹ ਤੇ ਖਾਸ ਤੌਰ ਤੇ ਫਿਰ ਸੰਭਵ ਨਹੀਂ ਹੈ, ਕਿਉਂਕਿ ਏਡੇ ਵੱਡੇ ਸਟੇਟ ਦੇ ਵਿੱਚ ਇੰਨਾ ਵੱਡਾ ਤਾਣਾ ਬਾਣਾ ਜਿਹੜਾ ਪ੍ਰਸ਼ਾਸਕੀ ਤੇ ਸੁਰੱਖਿਆ ਦਾ ਜੁੜਿਆ, ਉਹ ਬੁਣਨਾ ਬਹੁਤ ਔਖਾ ਹੈ। ਇਸ ਕਰਕੇ ਉੱਥੇ 7 ਪੜਾਅ ਆ। ਕੋਈ ਕਿੰਨੀ ਨੂੰ ਹੈ, ਕੋਈ ਕਿੰਨੀ ਨੂੰ ਹੈ, ਕੋਈ ਕਿੰਨੀ ਨੂੰ ਹੈ ਚੋਣ। ਉਹ ਚੋਣ ਜਾਂਦੀ ਹੈ ਜਾ ਕੇ ਲਗਭਗ ਮੇਰੇ ਖਿਆਲ ਦੇ ਨਾਲ ਮਾਰਚ ਦੇ ਜਿਹੜਾ ਪਹਿਲਾ 15 ਜਿਵੇਂ 10 ਕੁ ਦਿਨਾਂ ਜਿਹੜੇ ਪਹਿਲੇ ਸ਼ੁਰੂਆਤੀ ਦਿਨ ਹੋਣਗੇ ਉੱਥੋਂ ਤੱਕ, 8-10 ਮਾਰਚ ਤੱਕ, ਕਿਉਂਕਿ ਮੈਂ ਵੀ ਉਹ ਚੰਗੀ ਤਰ੍ਹਾਂ ਸ਼ਡਿਊਲ ਨਹੀਂ ਪੜ੍ਹ ਸਕਿਆ, ਮਾਫ ਕਰਨਾ। ਪਰ ਉਹਦੇ ਵਿੱਚ ਇਹ ਆਉਂਦਾ ਕਿ ਮਾਰਚ ਦਾ ਪਹਿਲਾ ਹਫਤਾ ਜਿਹੜਾ ਉਹਨਾਂ ਪੜਾਵਾਂ 'ਚ ਨਿਕਲ ਜਾਣਾ। ਇਸ ਕਰਕੇ ਜਿਹੜੀਆਂ ਵੋਟਾਂ 4 ਫਰਵਰੀ ਨੂੰ ਪੈ ਗਈਆਂ ਜਾਂ ਅੱਗੇ ਪੈ ਗਈਆਂ ਜਾਂ ਪਿੱਛੇ ਪੈ ਗਈਆਂ, ਉਹਨਾਂ ਦੇ ਨਤੀਜੇ ਇਹਨਾਂ ਨੇ ਰੋਕ ਕੇ ਉਹਨਾਂ ਦੇ ਨਾਲ ਹੀ ਦੇਣੇ ਆ, ਕਿਉਂਕਿ ਇਹ ਚੋਣਾਂ ਜਿਹੜੀਆਂ ਇੱਕੋ ਦਿਨ ਇਕੱਠੀਆਂ ਐਲਾਨ ਹੋਈਆਂ। ਇਸ ਕਰਕੇ ਨਤੀਜੇ ਉਹਨਾਂ ਨੇ ਇਹਨਾਂ ਦੇ ਇਕੱਠੇ ਐਲਾਨਣੇ ਆ। ਸਿਰਫ ਤੇ ਸਿਰਫ ਯੂਪੀ ਦਾ। ਜੇ ਦੂਜੀਆਂ 4 ਸਟੇਟਾਂ ਦਾ ਹੁੰਦਾ ਇਲੈਕਸ਼ਨ ਇਕੱਠਾ, ਤੇ ਮੇਰੇ ਖਿਆਲ ਦੇ ਨਾਲ ਇਕੱਠਾ ਇਲੈਕਸ਼ਨ ਹੋ ਜਾਣਾ ਸੀ। ਜੇ ਨਹੀਂ ਤੇ 1-2 ਦਿਨ ਦਾ ਫਰਕ ਪੈ ਜਾਂਦਾ, ਪਰ ਨਤੀਜਾ ਜਿਹੜਾ ਉਹ ਨਾਲ ਦੀ ਨਾਲ ਆ ਜਾਣਾ ਸੀ। ਵੈਸੇ ਜਦੋਂ ਐਮਪੀ ਦੀਆਂ ਇਲੈਕਸ਼ਨਾਂ ਹੁੰਦੀਆਂ ਉਦੋਂ ਵੀ ਵੈਸੇ ਵੱਖ-ਵੱਖ ਗੇੜਾਂ 'ਚ ਹੁੰਦੀਆਂ, ਪਰ ਇੰਨੇ ਕੁ ਹਲਕੇ ਤਾਂ ਉਦੋਂ ਸਾਂਭ ਲਏ ਜਾਂਦੇ ਨੇ। ਐਮਪੀ ਯੂਪੀ ਦੇ ਨਾਲੋਂ ਤੇ ਨਹੀਂ ਹੈ ਵੱਡਾ ਸਟੇਟ, ਪਰ ਐਮਪੀ ਦੇ ਵਿੱਚ ਇਹ ਨਾ ਕਿ ਐਮਪੀ ਦੇ ਨਾਲ ਇਸ ਤਰ੍ਹਾਂ ਦੇ ਸੂਬਿਆਂ ਦੀ ਚੋਣ ਨਹੀਂ ਹੁੰਦੀ। ਮੇਰਾ ਮਤਲਬ ਸੀਗਾ ਜਿਹੜਾ ਲੋਕ ਸਭਾ ਦੀਆਂ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ, ਉਹ ਐਮਪੀ, ਮੈਂ ਕਿ ਮੱਧ ਪ੍ਰਦੇਸ਼ ਦੀ ਗੱਲ ਕਰਦੇ ਹਾਂ, ਐਮਪੀ ਵੀ ਕਹਿ ਦਿੰਦੇ ਆ ਨਾ। ਜੀ ਜੀ। ਮੈਂਬਰ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ, ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਸਾਰੇ ਸਮਾਂਤਰ ਦੇਸ਼ ਦੇ ਵਿੱਚ ਹੁੰਦੀਆਂ। ਉਹ ਸਾਰੀ ਜ਼ਿੰਮੇਵਾਰੀ ਹੈ ਜਿਹੜੀ, ਉਹ ਕਹਿ ਸਕਦੇ ਆ ਕਿ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਉਸ ਸਮੇਂ ਹੁੰਦੀ ਹੈ ਕੇਂਦਰ ਜਿਹੜੀ ਚੋਣ ਕਮਿਸ਼ਨ, ਕੇਂਦਰ ਦਾ ਚੋਣ ਕਮਿਸ਼ਨ ਹੈ ਜਿਹੜਾ ਤੈਅ ਕਰ ਲੈਂਦਾ। ਇੱਥੇ ਜਿਹੜੀਆਂ ਜ਼ਿੰਮੇਵਾਰੀਆਂ ਉਹ ਰਾਜ ਦੇ ਚੋਣ ਕਮਿਸ਼ਨਰ ਹੈ ਜਿਹੜੇ, ਉਹਨਾਂ ਦੇ ਮੋਢਿਆਂ ਤੇ ਆ ਜਾਂਦੀਆਂ। ਮੈਂਬਰ ਪਾਰਲੀਮੈਂਟ ਦੀ ਜਿਹੜੀ ਚੋਣ ਆ, ਉਹਨੂੰ ਇਸ ਚੋਣ ਦੇ ਨਾਲ ਤੁਸੀਂ ਨਹੀਂ ਜੋੜ ਸਕਦੇ। ਇਹਦੇ ਵਿੱਚ ਜ਼ਿਆਦਾ ਦੇਖੋ
ਇੱਕ ਵਿਧਾਨ ਸਭਾ ਦੀ ਚੋਣ ਜਦੋਂ ਹੁੰਦੀ ਹੈ ਤੇ ਇੱਕ ਲੋਕ ਸਭਾ ਦੀ ਜਦੋਂ ਚੋਣ ਹੁੰਦੀ ਹੈ, ਉਹਦੇ ਵਿੱਚ ਜਦੋਂ ਤੁਸੀਂ ਹੇਠਲੇ ਪੱਧਰ ਤੇ ਜਾਓਗੇ ਬੜਾ ਫਰਕ ਪਾਓਗੇ। ਮੈਂਬਰ ਪਾਰਲੀਮੈਂਟ ਦੀ ਚੋਣ ਦੇ ਵਿੱਚ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਹੁੰਦਾ, ਬਹੁਤੀਆਂ ਥਾਵਾਂ ਤੇ, ਕਿਤੇ ਜੀ ਵਿਰਲੇ ਵੰਜ ਥਾਂ ਤੇ ਹੋ ਜਾਏ ਤੇ ਹੋ ਜਾਵੇ। ਜਦ ਕਿ ਵਿਧਾਨ ਸਭਾ ਦੀ ਚੋਣ ਹੈ ਜਿਹੜੀ, ਉੱਥੇ ਬਹੁਤ ਜ਼ਿਆਦਾ ਪੈਸਾ ਖਰਚਿਆ ਜਾਂਦਾ ਹੈ, ਨਸ਼ਾ ਵੰਡਿਆ ਜਾਂਦਾ ਹੈ, ਬਾਹੂਬਲ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੇ ਮੁਕਾਬਲੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਚੋਣ ਹੈ, ਕਿਉਂਕਿ ਇੱਕ ਹਲਕੇ ਦੇ ਵਿੱਚ ਬਹੁਤ ਸਾਰੀਆਂ ਅਸੈਂਬਲੀ ਸੀਟਾਂ ਆ ਜਾਂਦੀਆਂ, ਬਹੁਤ ਸਾਰੀ ਵੋਟ ਆ ਜਾਂਦੀ ਹੈ, ਸੋ ਉੱਥੇ ਇਹੋ ਜੀ ਮੇਰੇ ਖਿਆਲ ਦੇ ਨਾਲ ਇੱਕ ਪਿਰਤੀ ਪੈ ਗਈ ਹੈ ਕਿ ਉੱਥੇ ਇੰਨੀ ਜ਼ਿਆਦਾ ਗੁੰਜਾਇਸ਼ ਨਹੀਂ ਰਹਿੰਦੀ ਜਿੰਨੀ ਗੁੰਜਾਇਸ਼ ਹੀਰਾਫੇਰੀਆਂ ਦੀ ਇਸ ਚੋਣ ਦੇ ਵਿੱਚ ਹੁੰਦੀ ਹੈ, ਵਿਧਾਨ ਸਭਾ ਦੀ ਚੋਣ ਦੇ ਜੀ ਵਿੱਚ। ਇਸ ਕਰਕੇ ਇਹ ਜਿਹੜੀਆਂ ਪੜਾਅਵਾਰ, ਮਰਹਲਾਵਾਰ ਇਹ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਕਰਵਾਈਆਂ ਜਾਂਦੀਆਂ। ਜੀ ਦਮਨਵੀਰ ਜੀ ਜੁੜੇ ਨੇ ਆਪਣੇ ਨਾਲ ਕੈਨੇਡਾ ਤੋਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਜੀ ਤੁਹਾਡਾ? ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰੂ ਸੋਰੀਆ ਬਾਈ ਜੀ, ਆਪਣਾ ਜਿਵੇਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਰੂਪ ਚੰਦ ਸਿੰਗਲਾ ਨੂੰ ਟਿਕਟ ਮਿਲੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ, ਜੀ ਤੇ ਦੂਜੇ ਪਾਸੇ ਮੈਨੂੰ ਲੱਗਦਾ ਵੀ ਕਾਂਗਰਸ ਵਾਲੇ ਸਾਈਡ ਤੋਂ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਮਿਲੀ ਹੋਈ ਆ ਅਰਬਨ ਤੋਂ। ਤੇ ਜੀ ਹਾਂਜੀ ਹਾਂਜੀ ਬਾਈ ਜੀ, ਵੀ ਜਿਵੇਂ ਇਹ ਤੁਸੀਂ ਤੁਹਾਨੂੰ ਪਤਾ ਹੈਗਾ ਪਹਿਲਾਂ ਜਿਵੇਂ ਇੱਥੇ ਹਰਮੰਦਰ ਜੱਸੀ ਜਿਹੜੇ ਉਹ ਸਰਸੇ ਵਾਲੇ ਦੇ ਸੀਗੇ, ਆਪਣੇ ਰਿਸ਼ਤੇਦਾਰ ਵੀ, ਉਹਦੇ ਕਰਕੇ ਬਹੁਤ ਪ੍ਰਭਾਵ ਸੀਗਾ। ਜਿਹੜੇ ਪ੍ਰੇਮੀ ਲੋਕ ਸੀਗੇ ਉਹਨਾਂ ਦੀਆਂ ਵੋਟਾਂ ਕਾਫੀ ਪਈਆਂ, ਤਾਂ ਵੀ ਜਿੱਤ ਨਹੀਂ ਪ੍ਰਾਪਤ ਕਰ ਸਕੇ ਉਹ। ਹੁਣ ਤਾਂ ਅੱਜ ਕੱਲ੍ਹ ਜਿਵੇਂ ਦਫਾੜ ਹੋ ਗਏ ਦੋਵੇਂ ਜਾਣੇ, ਉਧਰ ਮਨਪ੍ਰੀਤ ਆ ਗਿਆ ਤੇ ਜੱਸੀ ਆ ਗਿਆ, ਕੀ ਇਸ ਚੀਜ਼ ਦਾ ਫਾਇਦਾ ਆਪਣਾ ਅਕਾਲੀ ਦਲ ਲੈ ਸਕਦਾ ਉਥੋਂ? ਜੀ ਨਹੀਂ ਦੇਖੋ, ਜੱਸੀ ਜਿਹੜਾ ਪਹਿਲਾਂ ਤੇ ਉਹ ਕਰਦਾ ਸੀ ਮੇਰੇ ਖਿਆਲ ਦੇ ਨਾਲ ਭਾਜੂ, ਪਰ ਬਾਅਦ ਚ ਉਹਨੂੰ ਟਕਾ ਲਿਆ ਨੇ ਇਹਨਾਂ ਨੇ, ਕਿਉਂਕਿ ਜੱਸੀ ਵੀ ਪੁਰਾਣਾ ਲੀਡਰ ਆ ਔਰ ਜੱਸੀ ਇਸ ਚੀਜ਼ ਨੂੰ ਸਮਝਦਾ ਹੈ ਕਿ ਜੇ ਅਸੀਂ ਨੁਕਸਾਨ ਕਰਾਂਗੇ, ਮੈਂ ਜਿਵੇਂ ਅੱਗੇ ਕਿਹਾ ਕਿ ਕਾਂਗਰਸ ਦਾ ਨੁਕਸਾਨ ਨਹੀਂ, ਕਾਂਗਰਸੀਆਂ ਦਾ ਨੁਕਸਾਨ ਹੋਣਾ ਹੈ। ਜੀ ਉਹ ਸਮਝਦਾ ਇਸ ਚੀਜ਼ ਨੂੰ ਕਿ ਨੁਕਸਾਨ ਹੈ ਜਿਹੜਾ ਪਾਰਟੀ ਦਾ ਨਹੀਂ, ਸਾਡਾ ਵੀ ਜਿਹੜਾ ਹੋਏਗਾ ਜੇ ਅਸੀਂ ਇਹਨਾਂ ਚੱਕਰਾਂ 'ਚ ਪੈ ਗਏ। ਜੱਸੀ ਇਹਨਾਂ ਨੇ ਟਕਾ ਲਿਆ ਹੈ। ਔਰ ਮਨਪ੍ਰੀਤ ਬਾਦਲ ਦਾ ਵੀ ਜਿਵੇਂ ਕਹਿ ਲਈਏ ਨਾ ਕਿ ਜੱਸੀ ਵਾਲਾ ਹੋਲਡ ਹੀ ਹੈ ਉੱਥੇ। ਐਸੀ ਗੱਲ ਨਹੀਂ ਕਿ ਮਨਪ੍ਰੀਤ ਬਾਦਲ ਹੈ ਜੇ ਕੋਈ ਬਾਹਰੀ ਹੈ, ਉਹਦਾ ਵੀ ਆਪਦਾ ਇਲਾਕਾ ਹੈ। ਔਰ ਮਨਪ੍ਰੀਤ ਬਾਦਲ ਜਿੱਥੋਂ ਤੱਕ ਉਹਦੇ ਬੌਧਿਕ ਪੱਧਰ ਦੀ ਗੱਲ ਹੈ ਨਾ, ਜਿਹੜਾ ਉਹਦਾ ਬੌਧਿਕ ਪੱਧਰ ਹੈ ਜਿਹੜਾ ਦੂਜੇ ਲੀਡਰਾਂ ਦੇ ਨਾਲੋਂ ਕੁਛ ਹੋਰ ਕਿਸਮ ਦਾ ਹੈ। ਉਹ ਬੰਦਾ ਨਿੰਮ ਵੀ ਜਾਂਦਾ ਤੇ ਉਹਨੂੰ ਬੰਦੇ ਨੂੰ ਵਰਚਾਉਣ ਦਾ ਵੱਲ ਵੀ ਹੈ। ਜੱਸੀ ਦੇ ਵਿੱਚ ਜੇ ਕੋਈ 19 ਕੀ ਹੋਈ ਉਹਨੇ ਕਰ ਲੈਣਾ ਹੱਲ। ਮੇਰੇ ਖਿਆਲ ਦੇ ਨਾਲ ਇਹੋ ਜਿਹੀ ਨੌਬਤ ਨਹੀਂ ਆਉਂਦੀ। ਜੱਸੀ ਨੂੰ ਉਹਨਾਂ ਨੇ ਐਡਜਸਟ ਕਰ ਦੇਣਾ। ਤੇ ਜਿਹੜੀ ਡੇਰਾ ਪ੍ਰੇਮੀਆਂ ਦੀ ਵੋਟ ਆ, ਉਹ ਦੇਖੋ ਤੁਸੀਂ ਇਸ ਚੀਜ਼ ਨੂੰ ਨਾ ਲਾਓ ਕਿ ਉਹ ਜੱਸੀ ਉਹਦਾ ਰਿਸ਼ਤੇਦਾਰ ਸੀ, ਜੋ ਉਹਨਾਂ ਦਾ ਪਤਾ ਹੀ ਕੋਈ ਨਹੀਂ। ਉਹਨਾਂ ਨੇ ਤੇ ਇੱਕ ਵਾਰੀ ਇਹ ਕੀਤਾ ਸੀ ਕਿ ਇੱਕ ਪਾਰਟੀ ਤੋਂ ਜੀਪਾਂ ਵੀ ਲੈ ਲਈਆਂ ਸਨ, ਦਫ਼ਤਰ ਵੀ ਜਿਹੜੇ ਉਹਨਾਂ ਦੇ ਵਿੱਚ ਜਾ ਕੇ ਹਾਜ਼ਰੀਆਂ ਭਰ ਆਉਂਦੇ ਸਨ, ਸਾਰਾ ਕੁਝ ਉਹਨਾਂ ਕੋਲੋਂ ਲੈ ਲਿਆ ਤੇ ਐਨ ਮੌਕੇ ਤੇ ਵੋਟ ਹੈ ਜਿਹੜੀ ਦੂਜੇ ਪਾਸੇ ਭੁਗਤਾ ਗਏ ਸਨ। ਉਹਨਾਂ ਦਾ ਪਤਾ ਹੀ ਕੋਈ ਨਹੀਂ ਉਹਨਾਂ ਨੇ ਕੀ ਕਰਨਾ ਹੈ। ਔਰ ਦੂਜੀ ਗੱਲ, ਐਤਕੀ ਸੁਪਰੀਮ ਕੋਰਟ ਨੇ ਇੱਥੇ ਜਿਹੜਾ ਹੁਕਮ ਦਿੱਤਾ ਹੈ ਉਹ ਵੀ ਲਾਗੂ ਹੋਣਾ। ਖੁੱਲੇ ਰੂਪ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਚੱਲਣਾ ਐਤਕੀ ਡੇਰੇ ਵਾਲਾ। ਜੀ ਜਗਰੂਪ ਸਿੰਘ ਕਾਲੋਂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀਗਾ ਜੀ ਭਾਜੀ, ਜਿਹੜੀਆਂ ਇਹਨਾਂ ਨੇ 27,000 ਨੌਕਰੀਆਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਬਿੱਲ ਵੀ ਪਾਸ ਕੀਤਾ ਸੀ, ਉਹਨਾਂ ਦਾ ਕੀ ਬਣਿਆ ਜੀ? ਉਹ ਖਤਮ? ਜੀ ਥੈਂਕ ਯੂ ਜੀ। ਦੇਖੋ ਉਹ ਮੇਰੇ ਖਿਆਲ ਦੇ ਨਾਲ ਨੋਟੀਫਿਕੇਸ਼ਨ ਇਹਨੇ ਕਰ ਦਿੱਤਾ ਆ, ਨੋਟੀਫਿਕੇਸ਼ਨ ਕਰ ਦਿੱਤਾ। ਔਰ ਜਿਹੜਾ ਨੋਟੀਫਿਕੇਸ਼ਨ ਹੋਇਆ ਉਹਦਾ ਅਮਲ ਤੇ ਜਿਹੜਾ ਪੂਰਾ ਹੋਏਗਾ, ਕਿਉਂਕਿ ਉਹ ਸਾਈਨ ਕਰ ਦਿੱਤੇ ਸਨ ਗਵਰਨਰ ਨੇ। ਗਵਰਨਰ ਰੋਕ ਨਹੀਂ ਸੀ ਸਕਦਾ, ਇਹਨਾਂ ਨੇ ਬਿੱਲ ਪਾਸ ਕਰ ਦਿੱਤਾ ਸੀ। ਨੋਟੀਫਿਕੇਸ਼ਨ ਹੋਇਆ, ਉਹ ਭਰਤੀਆਂ ਮੇਰੇ ਖਿਆਲ ਦੇ ਨਾਲ ਸਿਰੇ ਤੇ ਨਹੀਂ ਚੜ੍ਹਨਗੀਆਂ ਜਦੋਂ ਤੱਕ ਇਹ ਵੋਟਾਂ ਪੈਣਗੀਆਂ। ਪਰ ਉਹ ਨੋਟੀਫਿਕੇਸ਼ਨ ਹੈ ਜਿਹੜਾ, ਉਹ ਅੱਗੇ ਜਿਹੜੀ ਸਰਕਾਰ ਆਏਗੀ ਉਸ ਨੋਟੀਫਿਕੇਸ਼ਨ ਨੂੰ ਅੱਗੇ ਤੋਰਦੀ ਜਾਂ ਨਹੀਂ ਤੋਰਦੀ, ਉਹ ਤੇ ਹੁਣ ਸਮਾਂ ਹੀ ਦੱਸੇਗਾ। ਇਹਨਾਂ ਨੇ ਤੇ ਇੱਕ ਵਾਰੀ ਕਹਿ ਦਿੱਤਾ ਸੀਗਾ ਕਿ ਜਿਵੇਂ ਕਹਿੰਦੇ ਨੇ ਕਿ ਲਾਗੀਆਂ ਨੇ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜੇ। ਇਹਨਾਂ ਨੇ ਤੇ ਇੱਕ ਵਾਰੀ ਉਹ ਵੋਟਾਂ ਦਾ ਲਾਗ ਲੈ ਲਿਆ ਐਲਾਨ ਕਰਕੇ, ਜੋ ਫਾਇਦਾ ਲੈਣਾ। ਹੁਣ ਅੱਗੇ ਜਿਹੜੀ ਸਰਕਾਰ ਬਣੇਗੀ ਜਾਂ ਇਹ ਰਿਪੀਟ ਹੁੰਦੇ ਉਹ ਸਮਾਂ ਦੱਸੇਗਾ। ਪਰ ਮੇਰੇ ਖਿਆਲ ਦੇ ਨਾਲ ਨੋਟੀਫਿਕੇਸ਼ਨ ਉਹ ਜਾਰੀ ਕਰ ਦਿੱਤਾ ਸੀ ਇਹਨਾਂ ਨੇ। ਜੀ ਕੱਲ੍ਹ ਇੱਕ ਹੋਰ ਜਿਹੜੀ ਅਧਿਆਪਕਾਂ ਵਾਲੀ ਇੱਕ ਲਿਸਟ ਆ ਰਹੀ ਸੀ, ਇੱਕ ਚੀਜ਼ ਉਹਦੇ ਵਿੱਚ ਦੇਖਣ ਵਾਲੀ ਖਾਸ ਰਹੀ ਸੀ। ਬਠਿੰਡੇ ਤੋਂ ਇੱਕ ਜਾਣੇ ਨੂੰ ਉਹਨਾਂ ਨੇ ਅਲੋਟਮੈਂਟ ਕੀਤੀ ਤੇ ਉਹਨਾਂ ਨੇ ਕਿਹਾ ਸੀ ਬਠਿੰਡੇ ਵਿੱਚ ਜਿੱਥੇ ਮਰਜ਼ੀ, ਬਾਕੀ ਸਾਰਿਆਂ ਦੇ ਸਾਹਮਣੇ ਲਿਖਿਆ ਸੀਗਾ ਵੀ ਉਹਨਾਂ ਦੀ ਕਿੱਥੇ ਤੈਨਾਤੀ ਹੋਣੀ ਹੈ ਟੀਚਰਾਂ ਦੀ, ਪਰ ਇੱਕ ਜਾਣੇ ਦੇ ਮੂਹਰੇ ਇੱਦਾਂ ਲਿਖਿਆ ਸੀਗਾ ਵੀ ਬਠਿੰਡੇ ਵਿੱਚ ਜਿੱਥੇ ਮਰਜ਼ੀ ਕਰਾ ਲਓ। ਸੋ ਇੱਥੋਂ ਤਾਂ ਇਹੀ ਪਤਾ ਲੱਗਦਾ ਵੀ ਤਗੜੀ ਸਿਫਾਰਿਸ਼ ਸੀ। ਨਹੀਂ, ਕੱਲ ਤੇ ਥੋਕ ਦੇ ਵਿੱਚ ਕੰਮ ਕੀਤਾ ਨਾ ਇਹਨਾਂ ਨੇ। ਜਦੋਂ ਚੋਣ ਕਮਿਸ਼ਨਰਾਂ ਦੀ ਮੀਟਿੰਗ ਹੋ ਗਈ ਉਸ ਤੋਂ ਬਾਅਦ ਤੇ ਇਹਨਾਂ ਨੇ ਸੇਲ ਹੀ ਲਾ ਦਿੱਤੀ ਬਦਲੀਆਂ ਦੀ। ਲੋਕਲ ਪ੍ਰਮੋਸ਼ਨ ਜਿਹੜੀ ਹੁੰਦੀ ਹੈ ਪੁਲਿਸ ਵਾਲਿਆਂ ਦੀ,
ਉਹ ਵੀ ਇਹਨਾਂ ਨੇ ਧੜੱਲੇ ਦੇ ਨਾਲ ਕੀਤੀ। ਤੁਸੀਂ ਸੱਚ ਜਾਣਿਓ, ਕੱਲ ਰਾਤ ਜਿਹੜੀ ਬੀਤੀ ਰਾਤ ਪੰਜਾਬ ਦੀ, ਉਹਦੇ ਵਿੱਚ ਜਿਹੜੇ ਅਫਸਰ ਸੀ ਉਹ ਘਰ ਨਹੀਂ ਗਏ। ਰਾਤ ਇਹਨਾਂ ਨੇ ਸਾਰੀ ਰਾਤ ਚੰਡੀਗੜ੍ਹ ਦਫ਼ਤਰਾਂ 'ਚ ਬਿਠਾਏ, ਜਿੰਨੇ ਵੀ ਕੰਮ ਕਰ ਸਕਦੇ ਸੀ ਉਹ ਕੀਤੇ, ਤੇ ਕਈ ਕੰਮ ਤੇ ਇਹੋ ਜਿਹੇ ਕੀਤੇ ਆ ਕਿ ਉਹ ਇਤਿਹਾਸ ਹੀ ਬਣ ਗਏ ਆ। ਇੱਕ ਪ੍ਰਾਇਮਰੀ ਸਕੂਲ ਦੀ ਮਾਸਟਰਨੀ ਬੀਬੀ ਜੀ ਯੂਪੀ ਚੋਂ ਰਾਤੋਂ ਰਾਤ ਡੈਪੂਟੇਸ਼ਨ ਤੇ ਲਿਆਂਦੀ ਗਈ ਹੈ। ਪਤਾ ਨਹੀਂ ਉਹਦੀਆਂ ਹੁਣ ਸਹੁਰੇ ਪੇਕੇ ਨੂੰ ਕੋਈ 5-7 ਵੋਟਾਂ ਹੋਣਗੀਆਂ, ਉਹ ਯੂਪੀ ਚੋਂ ਡੈਪੂਟੇਸ਼ਨ ਤੇ ਉਹ ਮਾਸਟਰਨੀ ਇੱਥੇ ਲੱਗੀ ਹੈ। ਜੀ 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 ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਬਲਰਾਜ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਹੈਲੋ। ਹਾਂਜੀ ਬਲਰਾਜ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਮੇਰਾ ਸਵਾਲ ਇਹ ਹੈ ਕਿ ਜਿਹੜਾ ਚੋਣ ਕਮਿਸ਼ਨ ਜਿਹੜਾ ਕਿ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਹੈਗਾ ਕਿ ਰਾਜਨੀਤਿਕ ਪਾਰਟੀਆਂ ਨੂੰ ਧਰਮ ਦੇ ਨਾਂ ਤੇ ਵੋਟ ਨਹੀਂ ਮੰਗ ਸਕਦੇ ਜੀ, ਕੀ ਹੈ ਕਿ ਪੰਜਾਬ ਵਿੱਚ ਵੀ ਚੋਣ ਕਮਿਸ਼ਨ ਲਾਗੂ ਕਰੂਗਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਅਕਾਲੀ ਦਲ ਦੀ ਵੋਟਾਂ ਨਹੀਂ ਮੰਗ ਸਕਦੇ, ਜਾਂ ਜਿਹੜਾ ਗੁਰਦੁਆਰਿਆਂ ਤੋਂ ਲੰਗਰ ਨਹੀਂ ਜਾ ਸਕਦਾ, ਕੀ ਪਾਬੰਦੀ ਲਾਊਗਾ ਇਹ ਚੋਣ ਕਮਿਸ਼ਨ? ਥੈਂਕ ਯੂ ਬਲਰਾਜ ਜੀ, ਥੈਂਕ ਯੂ ਜੀ ਜੀ ਰਾਜਕਰਨਵੀਰ ਜੀ ਮਾੜਾ ਜਿਹਾ ਰਿਪੀਟ ਕਰਿਓ ਨਾ। ਬਲਰਾਜ ਜੀ ਪੁੱਛ ਰਹੇ ਸੀਗੇ ਵੀ ਜਿੱਦਾਂ ਸੁਪਰੀਮ ਕੋਰਟ ਨੇ ਧਰਮ ਦੇ ਜਾਤ ਪਾਤ ਦੇ ਆਧਾਰ ਦੇ ਉੱਤੇ ਜਿਹੜੇ ਆਦੇਸ਼ ਦਿੱਤੇ ਆ, ਤੇ ਇਹਨਾਂ ਦਾ ਸਵਾਲ ਸੀਗਾ ਵੀ ਕੀ ਜਿਹੜੇ SGPC ਦੇ ਮੈਂਬਰ ਅਕਾਲੀ ਦਲ ਲਈ ਵੋਟਾਂ ਮੰਗਦੇ ਨੇ ਜਾਂ ਕਈ ਗੁਰਦੁਆਰਿਆਂ ਤੋਂ ਲੰਗਰ ਜਾਂਦੇ ਨੇ, ਕੀ ਉਹਨਾਂ ਤੇ ਵੀ ਰੋਕ ਲੱਗੂਗੀ? ਜੀ ਜੀ ਨਹੀਂ ਮੰਗ ਸਕਣਗੇ ਜੀ, ਇਹ ਨਹੀਂ ਮੰਗ ਸਕਣਗੇ। SGPC ਵਾਲੇ ਵੋਟ ਨਹੀਂ ਮੰਗ ਸਕਣਗੇ। ਮੈਂ ਕੱਲ ਵਰਿੰਦਰ ਢਿੱਲੋਂ ਜੀ ਹੈ, ਐਡਵੋਕੇਟ ਵੀ ਹੈ, ਚਿੰਤਕ ਵੀ ਹੈ, ਲੇਖਕ ਵੀ ਹੈ ਜੀ ਹਾਈ ਕੋਰਟ ਦੇ ਵਿੱਚ, ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ 20-25 ਮਿੰਟ। ਉਹਨਾਂ ਨੇ ਇਹ ਕਿਹਾ ਕਿ ਇਹ ਹੁਕਮ ਹੈ ਜਿਹੜਾ, ਚਾਹੇ ਕੋਈ ਵੀ ਨੁਮਾਇੰਦਾ, ਚਾਹੇ ਉਹ ਧਰਮ ਦਾ ਹੈ, ਚਾਹੇ ਕਿਸੇ ਵੀ ਰਾਜਨੀਤਿਕ ਨੁਮਾਇੰਦਗੀ ਦੀ ਉਹ ਗੱਲ ਕਰਦਾ, ਪਰ ਉਹ ਧਰਮ, ਜਾਤ, ਭਾਸ਼ਾ, ਫਿਰਕੇ ਆਧਾਰ ਤੇ ਵੋਟ ਨਹੀਂ ਮੰਗ ਸਕੇਗਾ। SGPC ਵਾਲੇ ਵਿੱਚ ਹੀ ਆਉਂਦੇ, ਇਹਨਾਂ ਤੇ ਵੀ ਹੁਕਮ ਲਾਗੂ ਹੋਏਗਾ। ਬਾਕੀ ਜਿਹੜੀ ਲੰਗਰ ਵਾਲੀ ਗੱਲ ਰਹੀ ਹੈ, ਲੰਗਰ ਵਾਲੀ ਤੇ ਮੇਰੇ ਖਿਆਲ ਦੇ ਨਾਲ ਜੋ ਆਉਂਦਾ ਉਹ ਤੇ ਚੱਲਦਾ ਰਹੇਗਾ। ਲੰਗਰ ਇਹ ਨਹੀਂ ਰੁਕਣਾ, ਕਿਉਂਕਿ ਇਹ ਭਾਵੇਂ ਦੇਖੋ ਰੈਲੀ ਕਿਸੇ ਦੀ ਵੀ ਹੈ, ਅਕਾਲੀਆਂ ਦੀ ਹੈ, ਕਾਂਗਰਸੀਆਂ ਦੀ, ਕਿਸੇ ਦੀ ਵੀ ਹੈ, ਜੇ ਆਉਂਦਾ ਲੰਗਰ ਤੇ ਉੱਥੇ ਫਿਰ ਮਨੁੱਖੀ ਭਾਵਨਾ, ਜਿਹੜੀ ਸੇਵਾ ਭਾਵਨਾ ਉਹ ਜੁੜ ਜਾਂਦੀ ਹੈ। ਉਹਨਾਂ ਚੀਜ਼ਾਂ ਦੀ ਆਪਾਂ ਨਹੀਂ ਕਹਿ ਸਕਦੇ ਕਿ ਰੋਕਥਾਮ ਹੋ ਜਾਏਗੀ। ਬਾਕੀ ਖੁੱਲੇ ਰੂਪ ਦੇ ਵਿੱਚ ਨਾ ਸਹੀ, ਬਾਜ ਇਹਨਾਂ ਨੇ ਨਹੀਂ ਆਉਣਾ। ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਤੋਂ ਮੈਂ ਤੇ ਬੜੀ ਚੰਗੀ ਤਰ੍ਹਾਂ ਵਾਕਿਫ ਹਾਂ। ਉਹ ਬੇਸ਼ੱਕ ਸਿੱਧੀ ਵੋਟ ਨਾ ਮੰਗੇ, ਉਹਨੇ ਇਹ ਜ਼ਰੂਰ ਕਹਿ ਦੇਣਾ ਜਿੱਥੇ ਵੀ ਗਿਆ ਕਿ ਦੇਖੋ ਹੁਣ ਸੁਪਰੀਮ ਕੋਰਟ ਨੇ ਵੀ ਕਹਿਤਾ ਹੈ, ਆਪਾਂ ਤੇ ਸਿੱਧੇ ਰੂਪ 'ਚ ਕਹਿ ਨਹੀਂ ਸਕਦੇ, ਪਰ ਹੁਣ ਪੰਥ ਹੈ ਜਿਹੜਾ ਤੁਹਾਡੇ ਸਿਰ ਤੇ ਹੈ, ਪੰਥ ਨੂੰ ਹੁਣ ਤੁਸੀਂ ਵੇਖਣਾ। ਉਹਨੇ ਇਹੋ ਜਿਹੇ ਬਹਾਨੇ ਲੱਭ ਕੇ ਕੰਮ ਇਹਨਾਂ ਨੇ ਕਰੀ ਜਾਣਾ ਆਪਦਾ। ਜੀ 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 ਸਰੋਤਿਓ, ਤੁਸੀਂ ਜੇ ਕਾਲ ਕਰਨਾ ਚਾਹੁੰਦੇ ਹੋ, ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਮਿੰਟੂ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ, ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਆਪਣੇ ਸਵਾਲਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਸੁਣਦੇ ਰਹੋ ਪੰਜਾਬੀ ਰੇਡੀਓ USA। ਹੱਕ, ਸੱਚ, ਸਮਾਜ ਤੇ ਸਿਆਸਤ, ਧਰਮ, ਕਰਮ, ਫਰਜ਼ ਹੀ ਇਬਾਦਤ। ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚੋਣ ਦੰਗਲ, ਤੇ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਜੀ, ਤੁਹਾਡਾ ਵੀ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਇੱਕ ਵਾਰੀ ਫੇਰ। ਜੀ ਜੀ ਸ਼ੁਕਰੀਆ ਜੀ। ਤੇ ਸਰੋਤਿਓ, ਕਾਫੀ ਜਿਹੜੇ ਸਰੋਤੇ ਆਪਣੇ ਨਾਲ ਹੋਲਡ ਤੇ ਜੁੜੇ ਹੋਏ ਨੇ ਜਿਹੜੇ ਆਪਣੇ ਸਿਆਸੀ ਸਵਾਲਾਂ ਦੇ ਨਾਲ, ਸੋ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਧੰਨਵਾਦ ਕਰ ਰਹੇ ਹਾਂ ਤੁਸੀਂ ਇੰਨਾ ਚਿਰ ਹੋਲਡ ਕਰਕੇ ਰੱਖਿਆ ਆ। ਅਤੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਗੁਰਦਿਆਲ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਸੀ, ਹੁਣੇ ਥੋੜੇ ਜਿਹੇ ਵੀਰ ਜੀ ਨੇ ਪਹਿਲਾਂ ਖਬਰ ਕੀਤੀ ਸੀ ਕਿ ਭਈ ਮੋਦੀ ਦੀ ਰੈਲੀ ਨੂੰ ਉਡੀਕ ਰਹੇ ਸੀ ਚੋਣ ਜਾਬਤਾ ਲਾਉਣ ਲਈ, ਤੇ ਕੀ ਮੈਂ ਇਹ ਜੇ ਇਦਾਂ ਦੀਆਂ ਖਬਰਾਂ ਨੇ ਤਾਂ ਕੀ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਉਹ ਨਿਰਪੱਖ ਹੋ ਸਕਣਗੀਆਂ? ਜੀ ਧੰਨਵਾਦ ਜੀ। ਜੀ ਜੀ ਨਹੀਂ, ਉਹ ਦੇਖੋ ਅੰਦਾਜ਼ਾ ਆਇਆ ਕਿ ਦੇਖੋ ਅਸੀਂ ਇੱਕ ਅਗਾਊ ਅੰਦਾਜ਼ਾ ਲਾਇਆ ਸੀ ਕਿ ਰੈਲੀ ਜਿਹੜੀ ਲਖਨਊ ਵਾਲੀ ਆ, ਕਿਉਂਕਿ ਉਹ ਉਡੀਕੀ ਜਾਂਦੀ ਪਈ ਸੀ ਕਿ 30 ਦਸੰਬਰ ਨੂੰ ਨੋਟਬੰਦੀ ਦਾ ਜਿਹੜਾ ਪਹਿਲਾ ਪੜਾਅ ਪੂਰਾ ਹੋ ਜਾਣਾ ਹੈ ਤੇ ਸ਼ਾਇਦ ਇਹ ਕੋਈ ਐਲਾਨ ਕਰਨਗੇ। ਇਸ ਕਰਕੇ ਉਹ ਇੱਕ ਅੰਦਾਜ਼ਾ ਸੀਗਾ, ਤੇ ਜੇ ਉਹ ਅੰਦਾਜ਼ਾ ਸਹੀ ਹੋਇਆ ਤੇ ਫਿਰ ਇਹਦਾ ਮਤਲਬ ਹੈ ਕਿ ਇੰਨਾ ਕੁ ਤੇ ਜ਼ੋਰ ਚੱਲਦਾ ਉਹਨਾਂ ਦਾ।
ਸੋ ਜੇ ਇੰਨਾ ਕੁ ਜ਼ੋਰ ਚੱਲਦਾ ਹੈ ਤੇ ਚੋਣ ਕਮਿਸ਼ਨ ਜਿਹੜਾ ਹੈ ਉਹਨੂੰ ਆਪਾਂ ਪੂਰੀ ਤਰ੍ਹਾਂ ਇਹ ਨਹੀਂ ਕਹਿ ਸਕਦੇ ਕਿ ਉਹ ਆਪਣੇ ਪੱਧਰ ਤੇ ਸਭ ਕੁਝ ਹੈ ਜਿਹੜਾ ਕਰਦਾ ਹੋਊਗਾ, ਕਿਉਂਕਿ ਜੇ CBI, ਜੇ ED, ਇਨਕਮ ਟੈਕਸ, ਇਹ ਏਜੰਸੀਆਂ ਚਾਬੀ ਦੇ ਕੇ ਕਿਸੇ ਦੇ ਪਿੱਛੇ ਲਾਈਆਂ ਜਾ ਸਕਦੀਆਂ, ਤੇ ਫਿਰ ਚੋਣ ਕਮਿਸ਼ਨ ਦੇ ਵਿੱਚ ਵੀ ਤੇ ਬੰਦੇ ਕੰਮ ਕਰਦੇ ਆ ਨਾ, ਤੇ ਉਹ ਬੰਦੇ ਆ ਜਿਹੜੇ ਭਾਰਤ ਦੇ ਵਿੱਚ ਹੀ ਰਹਿੰਦੇ ਆ, ਬਾਹਰੋਂ ਤੇ ਆਏ ਨਹੀਂ ਤੇ ਬਾਹਰ ਚਲੇ ਨਹੀਂ ਜਾਣੇ। ਦੂਜੀ ਗੱਲ ਜਿਹੜੀ ਮਹੱਤਵਪੂਰਨ ਹੈ ਕਿ ਕੀ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਉਹ ਵਧੀਆ ਕਰਾ ਸਕਣਗੇ। ਦੇਖੋ ਇੱਥੇ ਆ ਕੇ ਜ਼ਿੰਮੇਵਾਰੀ ਜਿਹੜੀ ਹੈ ਉਹ ਹੋਰ ਕਿਸਮ ਦੀ ਬਣ ਜਾਂਦੀ ਹੈ। ਠੀਕ ਆ, ਕੇਂਦਰ ਦੇ ਉਹ ਮੁਤਹਿਦ ਨੇ, ਕੇਂਦਰ ਦੀ ਮੁਤਹਿਦੀ ਉਹ ਹੰਡਾਉਂਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਪੰਜਾਬ ਦੇ ਵਿੱਚ ਆ ਕੇ ਉਹ ਸਾਰੇ ਦੇ ਸਾਰੇ ਇਹੋ ਇੱਕ ਪਾਸੇ ਤੁਲ ਜਾਣ, ਇੱਕ ਪਾਸੇ ਉਹ ਚੁੱਕ ਜਾਣ, ਮੈਨੂੰ ਲੱਗਦਾ ਇਹ ਵੀ ਜਾਇਜ਼ ਨਹੀਂ ਹੈ, ਇਹ ਵੀ ਨਿਆਂ ਨਹੀਂ ਹੈ ਉਹਨਾਂ ਦੀ ਭਰੋਸੇਯੋਗਤਾ ਦੇ ਨਾਲ। ਹਾਂ ਠੀਕ ਹੈ ਕਿ ਕੁਝ ਬੰਦੇ ਹੋਣਗੇ ਜਿਹੜੇ ਮੁਰਗੇ ਦੀ ਟੰਗ ਦੇ ਸ਼ੌਕੀਨ ਹੋ ਸਕਦੇ ਆ, ਪਰ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਉਹ ਆਪਣਾ ਲੈ ਦੇ ਕੇ ਤੇ ਕਹਿ ਦੇਣ ਕਿ ਜੋ ਮਰਜ਼ੀ ਕਰ ਲਓ, ਕਿਉਂਕਿ ਅਕਸਰ ਜ਼ਿੰਮੇਵਾਰੀਆਂ ਤੈਅ ਨੇ। ਇਹ ਚੋਣਾਂ ਦਾ ਕੰਮ ਆ, ਕੋਈ ਉਹ ਗੁੱਲੀ ਡੰਡੇ ਦੀ ਖੇਡ ਤੇ ਹੈ ਨਹੀਂ ਗੀ, ਇੱਧਰੋਂ ਮਾਰ ਲਿਆ ਗੋਲਾ ਉੱਧਰ ਮਾਰ ਲਿਆ। ਉਹ ਇਹ ਸਾਨੂੰ ਦੇਖਣਾ ਪਵੇਗਾ ਕਿ ਕਿਸ ਤਰ੍ਹਾਂ ਦਾ ਕੰਮ ਕਰਦਾ। ਅਸੀਂ ਪਹਿਲਾਂ ਹੀ ਕਿਸੇ ਨਤੀਜੇ ਤੇ ਪਹੁੰਚ ਗਏ। ਜਿਸ ਤਰ੍ਹਾਂ ਉਹਨਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚ, ਤੁਸੀਂ ਇਹ ਖਬਰ ਤੇ ਸੁਣ ਲਈ, ਤੁਸੀਂ ਨਾਲ ਇਹ ਵੀ ਖਬਰ ਤੇ ਸੁਣੀ ਹੋਣੀ ਹੈ ਨਾ ਕਿ ਅੰਮ੍ਰਿਤਸਰੋਂ ਜਿਵੇਂ ਉਹਨਾਂ ਨੇ ਤਰੁਣ ਚੁੱਗ ਦੇ ਸਾਥੀ ਨਵਲ ਦੇ ਘਰੋਂ ਜਾ ਕੇ ਸੈਂਕੜੇ ਅਨਾਜ ਦੀਆਂ ਬੋਰੀਆਂ ਕਢਾ ਲਈਆਂ, ਉਹਦੀ ਵੀ ਤੇ ਤਾਰੀਫ ਕਰਨੀ ਬਣਦੀ ਹੈ। ਜੇ ਭਾਜਪਾ ਦੇ ਇਸ ਤਰ੍ਹਾਂ ਗੋਦਾਮਾਂ 'ਚ ਉਹ ਇਹ ਸਭ ਕੁਝ ਕਢਾਉਂਦੇ ਪਏ, ਦਾ ਮਤਲਬ ਹੈ ਕਿਤੇ ਨਾ ਕਿਤੇ ਉਹ ਸਾਡੇ ਮਨਾਂ ਦੇ ਵਿੱਚ ਇਹ ਆਸ ਵੀ ਜਗਾ ਰਹੇ ਆ ਕਿ ਤੁਸੀਂ ਧੀਰਜ ਰੱਖੋ, ਅਸੀਂ ਸਭ ਕੁਝ ਠੀਕ ਠਾਕ ਨੇਪਰੇ ਚੜ੍ਹ ਦਾਂਗੇ। ਤੇ ਫਿਰ ਸਾਨੂੰ ਥੋੜਾ ਇੰਤਜ਼ਾਰ ਕਰਨਾ ਚਾਹੀਦਾ, ਰਾਏ ਅਸੀਂ ਉਸ ਤੋਂ ਬਾਅਦ ਬਣਾ ਲਾਂਗੇ ਜਦੋਂ ਇਹ ਆਪਦੀ ਭੂਮਿਕਾ 'ਚ ਫੇਲ ਹੋ ਗਏ। ਜੀ ਗੋਲਡੀ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ ਤੁਹਾਡਾ? ਗੋਲਡੀ ਜੀ। ਹਾਂਜੀ ਸਰ ਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰ, ਮੇਰਾ ਸਵਾਲ ਹੈ ਕਿ ਜਿੱਦਾਂ ਚੋਣ ਜ਼ਾਬਤਾ ਲਾਗੂ ਹੋ ਗਿਆ, 4 ਫਰਵਰੀ ਨੂੰ ਇਲੈਕਸ਼ਨ ਹੈ ਤੇ 11 ਮਾਰਚ ਨੂੰ ਰਿਜ਼ਲਟ ਆਉਣਾ, ਕੀ ਬਾਦਲ ਸਰਕਾਰ ਹੈ 4 ਫਰਵਰੀ ਤੱਕ ਪਾਵਰਾਂ ਸਸਪੈਂਡ ਹੋਈਆਂ ਜਾਂ 11 ਮਾਰਚ ਤੱਕ ਪਾਵਰਾਂ ਸਸਪੈਂਡ ਹੋ ਗਈਆਂ? ਸ਼ੰਕਾ ਇਹ ਹੈ ਕਿ ਜਿਸ ਤਰ੍ਹਾਂ 4 ਮਾਰਚ ਤੋਂ ਬਾਅਦ 11 ਮਾਰਚ ਦੇ ਵਿੱਚ ਵਿਰੋਧੀਆਂ ਨੂੰ ਸੂਤ ਕਰ ਲਿਆ ਜਾਏ, ਇਹ ਡਰ ਰਵੇ ਉਹਨਾਂ ਦੇ ਵਿੱਚ ਜੀ। ਤੇ ਦੂਜਾ ਸਵਾਲ ਹੈ ਕਿ RSS ਵੋਟਾਂ ਮੰਗ ਸਕੇਗੀ ਭਾਜਪਾ ਲਈ? ਥੈਂਕ ਯੂ ਜੀ। ਚੋਣ ਜ਼ਾਬਤਾ ਤੇ ਦੇਖੋ 4 ਫਰਵਰੀ ਤੱਕ ਠੀਕ ਹੈ, 4 ਫਰਵਰੀ ਤੋਂ 4 ਮਾਰਚ ਤੱਕ ਆ, ਪਰ ਜਿਹੜੀਆਂ ਤੁਸੀਂ ਉਹ ਸ਼ਕਤੀਆਂ ਦੀ ਗੱਲ ਕੀਤੀ, ਇਹ ਸ਼ਕਤੀਆਂ ਇਹ ਨਹੀਂ ਹੈ ਕਿ ਚੋਣ ਜ਼ਾਬਤੇ ਤੋਂ ਬਾਅਦ ਬਹਾਲ ਹੋ ਜਾਣਗੀਆਂ। ਹੁਣ ਤੇ ਅਸੈਂਬਲੀ ਹੀ ਬਹਾਲ ਹੋਏਗੀ, ਜਿਹੜੀ ਅਸੈਂਬਲੀ ਭੰਗ ਹੋ ਗਈ ਆ ਉਹ ਅਸੈਂਬਲੀ ਹੀ ਬਹਾਲ ਹੋਏਗੀ। ਸ਼ਕਤੀਆਂ ਨਹੀਂ ਕਿਸੇ ਸਰਕਾਰ ਦੀਆਂ ਬਹਾਲ ਹੋਣਗੀਆਂ, ਰਿਪੀਟ ਹੋਣ ਤੇ ਸ਼ਕਤੀਆਂ ਬਹਾਲ ਹੋਣਗੀਆਂ। ਜਿੱਥੋਂ ਤੱਕ ਜਿਹੜੀ ਤੁਸੀਂ ਗੱਲ ਕਹੀ ਆ ਕਿ RSS, ਦੇਖੋ RSS ਬੇਸ਼ੱਕ ਇਸ ਸਮੇਂ ਦਾ ਭਾਰਤ ਦਾ ਸਭ ਤੋਂ ਮਜ਼ਬੂਤ ਸੰਗਠਨ ਆ, ਪਰ ਇਹ ਨਹੀਂ ਕਿ ਉਹ ਸੰਵਿਧਾਨ ਤੋਂ ਉੱਤੇ ਆ। ਕਿਸੇ ਮਾਮਲਿਆਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਾਦਲ ਸਾਹਿਬ ਵੀ ਇਹੋ ਜਿਹਾ ਨੁਕਤਾ ਅਜਮਾ ਸਕਦੇ ਆ, ਵਿੰਗੇ ਟੇਢੇ ਤਰੀਕੇ ਦੇ ਨਾਲ ਉਹ ਵੀ ਕਰੀ ਜਾਣਗੇ, ਪਰ ਇਹ ਨਹੀਂ ਹੈ ਕਿ RSS ਖੁੱਲੇ ਰੂਪ ਦੇ ਵਿੱਚ ਧਰਮ ਦੇ ਆਧਾਰ ਤੇ ਵੋਟ ਹੈ ਜਿਹੜੀ ਮੰਗੇਗੀ। ਪਰ ਇਹ ਇੱਕ ਚੀਜ਼ ਜਿਹੜੀ ਹੈ ਉਹ ਹਾਲੇ ਤੈਅ ਨਹੀਂ ਹੋਈ ਕਿ ਕਿਉਂਕਿ ਜਿਹੜਾ 1993 ਦੇ ਵਿੱਚ ਫੈਸਲਾ ਆਇਆ ਹਿੰਦੂਤਵ ਤੇ ਕਿ ਹਿੰਦੂਤਵ ਇੱਕ ਜੀਵਨ ਸ਼ੈਲੀ ਹੈ, ਉਹਨੂੰ ਇਹਨਾਂ ਨੇ ਹਾਲੇ ਟੱਚ ਨਹੀਂ ਕੀਤਾ। ਜਦੋਂ ਇਹ ਹੁਕਮ ਦਿੱਤਾ ਹੈ, ਹਿੰਦੂਤਵ ਤੇ ਚਰਚਾ ਜਲਦੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜੇ ਇਹ ਤੈਅ ਹੋ ਗਿਆ ਕਿ ਕਿਸੇ ਵੀ ਧਰਮ, ਫਿਰਕੇ, ਭਾਸ਼ਾ ਜਾਂ ਖੇਤਰ ਦੇ ਆਧਾਰ ਤੇ ਵੋਟ ਨਹੀਂ ਮੰਗੀ ਜਾ ਸਕਦੀ, ਤੇ ਫਿਰ ਕੱਲ ਨੂੰ ਚੈਲੰਜ ਹੈ ਜਿਹੜਾ ਉਹ ਇਹ ਵੀ ਕੀਤਾ ਜਾਏਗਾ ਕਿ ਹਿੰਦੂਤਵ ਹੈ ਜਿਹੜਾ ਕਿ ਪਹਿਲਾਂ ਜੀਵਨ ਸ਼ੈਲੀ ਹੋ ਸਕਦਾ ਪਰ ਅੱਜ ਦੇ ਸਮੇਂ ਉਹ ਜੀਵਨ ਸ਼ੈਲੀ ਨਹੀਂ ਰਿਹਾ, ਉਹਨੂੰ ਤੇ ਹਿੰਦੂਤਵ ਨੂੰ ਜਿਹੜੇ ਇਹੋ ਜਿਹੇ ਲੋਕ ਆ, ਖਾਸ ਤੌਰ ਤੇ ਕੱਟੜਪੰਥੀ ਆ ਜਿਹੜੇ, ਉਹ ਵਰਤ ਰਹੇ ਆ ਆਪਣੇ ਰਾਜਨੀਤਿਕ ਮੁਫਾਦਾਂ ਲਈ ਜਾਂ ਉਸ ਏਜੰਡੇ ਲਈ ਜਿਹੜਾ ਏਜੰਡਾ ਬਹੁਤ ਸਾਰੇ ਲੋਕਾਂ ਦੇ ਫਿੱਟ ਨਹੀਂ ਬੈਠਦਾ। ਤਾਂ ਮੇਰੇ ਖਿਆਲ ਦੇ ਨਾਲ ਉਹ ਹਿੰਦੂਤਵ ਤੇ ਵੀ ਫੈਸਲਾ ਨਜ਼ਰਸਾਨੀ ਹੈ ਜਿਹੜੀ ਉਹ ਦੁਬਾਰਾ ਹੋਏਗੀ, ਫੇਰ ਹੀ ਤੈਅ ਹੋਏਗਾ। ਪਰ ਸਿੱਧੇ ਰੂਪ ਦੇ ਵਿੱਚ RSS ਵਾਲੇ ਕਿਸੇ ਧਰਮ ਦੇ ਨਾਤੇ ਵੀ ਵੋਟ ਨਹੀਂ ਮੰਗ ਸਕਣਗੇ। ਜੀ ਰਾਜ ਤੇਸੀ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਕੀ ਸਵਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮਿੰਟੂ ਭਾਜੀ ਨੂੰ ਮੇਰਾ ਇਹ ਸਵਾਲ ਹੈ ਜੀ ਭਾਜੀ ਕਿ 1947 ਤੋਂ ਲੈ ਕੇ ਹੁਣ ਤੱਕ ਸਾਰੀਆਂ ਸਰਕਾਰਾਂ ਵਿੱਚ ਗੈਰ ਸਰਕਾਰੀ ਬੰਦੇ, ਵਿੱਚ ਪ੍ਰਾਈਵੇਟ ਬੰਦੇ, ਸਾਰਿਆਂ ਦੇ ਜਿਹੜੇ ਘਪਲੇ ਸਾਹਮਣੇ ਆਏ ਆ, ਉਹ ਕਿੰਨੇ ਪੈਸੇ ਟੋਟਲ ਬਣਦੇ ਆ? ਕੱਲ ਵਾਲੀ 1000 ਬੋਰੀ ਦਾਣਿਆਂ ਦੀ ਛੱਡ ਕੇ ਕਿ ਕੋਈ 17 ਜਾ ਜਾਂਦੀ ਆ, 16 ਤੱਕ ਕਿੰਨੇ ਹੋਏ ਆ ਜੀ? ਇਹੀ ਸਵਾਲ ਹੈ ਜੀ, ਕਿੰਨਾ ਪੈਸਾ ਬਣਦਾ ਜੀ? ਜੀ
ਇਹ ਕਪਲਿਆਂ ਦਾ ਪੁੱਛਦੇ, ਪੰਜਾਬ ਸਰਕਾਰ ਦੇ ਕਪਲਿਆਂ ਸਾਰੇ ਜੀ, ਪ੍ਰਾਈਵੇਟ ਪਬਲਿਕ ਜਿੰਨੇ ਵੀ ਹੁਣ ਤੱਕ ਹੋਏ, ਚਾਹੇ ਸਾਰੇ ਜੀ। ਜੇ ਤੁਸੀਂ ਭਾਰਤ ਦੇ ਪੁੱਛ ਲਏ ਤੇ ਮੈਂ ਤੇ ਸਾਰੀ ਉਮਰ ਉਹ ਜੋੜ ਨਹੀਂ ਲਾ ਸਕਦਾ। ਜੀ ਭਾਰਤ ਦੇ ਜੇ ਸਾਰੇ ਪੁੱਛ ਲਏ ਤੇ ਪੰਜਾਬ ਦੇ ਵੀ ਜੇ, ਕਿਉਂਕਿ ਮੈਂ ਹਿਸਾਬ ਕਿਤਾਬ 'ਚ ਬੜਾ ਬਹੁਤ ਹੀ ਜ਼ਿਆਦਾ ਕਮਜ਼ੋਰ ਸੀਗਾ, ਕਮਜ਼ੋਰ ਕਹਿ ਲਓ, ਮਜਬੂਰ ਕਹਿ ਲਓ। ਜੀ 10ਵੀਂ ਦੇ ਵਿੱਚ ਮਸਾ 33 ਨੰਬਰ ਆਉਣ ਤੇ ਵੀ ਮੈਂ ਦੇਖ ਚੜਾ ਕੇ ਆਇਆ ਸੀ ਕਿ ਚਲੋ ਹਿਸਾਬ ਆ ਜਿਹੜਾ ਉਹ 11ਵੀਂ ਦੇ ਵਿੱਚ ਨਹੀਂ, ਇਹਦਾ ਪੰਗਾ ਮੁੱਕਿਆ, ਮੈਥ ਨਹੀਂ ਹੋਏਗਾ 11ਵੀਂ 'ਚ, ਬਾਕੀ ਸਭ ਠੀਕ ਠਾਕ ਆ। ਪਰ ਜਿੱਥੋਂ ਤੱਕ ਤੁਸੀਂ ਕਪਲਿਆਂ ਦੀ ਗੱਲ ਕੀਤੀ ਹੈ ਨਾ, ਜੀ ਇਹ 10 ਸਾਲਾਂ ਵਾਲੇ ਕਪਲੇ ਨਾ ਗਿਣੋ, 10 ਸਾਲਾਂ ਤੋਂ ਪਿੱਛੇ ਵੀ ਚਲੇ ਜਾਓ, ਜੀ ਪਿੱਛੇ ਵੀ ਕਪਲੇ ਹੁੰਦੇ ਰਹੇ ਆ, ਕੈਪਟਨ ਸਰਕਾਰ ਵੇਲੇ ਵੀ ਹੁੰਦੇ ਰਹੇ ਆ। ਸੰਜਾਈ ਕਪਲਾ, ਉਸ ਤੋਂ ਬਾਅਦ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਕਪਲਾ, ਲੁਧਿਆਣੇ ਦਾ ਸਿਟੀ ਸੈਂਟਰ ਕਪਲਾ, ਕਪਲੇ ਤੇ ਕਪਲਾ ਹੀ ਆ, ਪਿੱਛੇ ਵੀ ਚਲੇ ਜਾਓ। ਇਹ ਨਹੀਂ ਹੈ ਕਿ ਆਹ 10 ਸਾਲ ਦਾ ਕਾਰਜਕਾਲ ਹੈ ਜਿਹੜਾ ਇਹੀ ਕਪਲਿਆਂ ਦਾ ਕੇਂਦਰ ਰਿਹਾ, ਪਿੱਛੇ ਵੀ ਕਪਲੇ ਹੁੰਦੇ ਆਏ ਆ। ਜੀ ਪਰ ਬਦਕਿਸਮਤੀ ਦੀ ਗੱਲ ਇਹ ਹੈ ਸਰਦਾਰ ਸਾਹਿਬ ਕਿ ਜਿੰਨੇ ਵੀ ਕਪਲੇ ਹੋਏ, ਚਾਹੇ ਸੰਜਾਈ ਕਪਲਾ, ਇੱਕ ਕਪਲਾ ਤੇ ਇਹੋ ਜਿਹਾ ਵੀ ਹੋਇਆ, ਮੈਂ ਤੁਹਾਨੂੰ ਦਿਲਚਸਪ ਕਪਲਾ ਦੱਸਦਾ ਪੰਜਾਬ ਦੇ ਵਿੱਚ, ਜੇ ਕਿਸੇ ਨੂੰ ਨਾ ਪਤਾ ਹੋਵੇ। ਮੋਹਾਲੀ ਦੇ ਵਿੱਚ 70 ਕਿੱਲੇ ਜ਼ਮੀਨ ਜਿਹੜੀ ਹੈ ਉਹ ਇੱਕ ਪ੍ਰਾਈਵੇਟ ਸੰਸਥਾ ਨੂੰ ਦਿੱਤੀ ਗਈ, ਪਤਾ ਕਿਸ ਰੈਂਟ ਤੇ? ਜੀ 1 ਰੁਪਇਆ ਏਕੜ ਸਾਲਾਨਾ ਰੇਟ ਤੇ। ਜੀ ਦੇਖੋ ਇਹਦੋਂ ਵੱਡਾ ਕੋਈ ਕਪਲਾ ਹੋ ਸਕਦਾ? ਅਰਬਾਂ ਦੀ ਜ਼ਮੀਨ ਹੈ ਜਿਹੜੀ ਉਹ 1 ਰੁਪਏ ਲੀਜ਼ ਤੇ ਦਿੱਤੀ ਗਈ, 1 ਰੁਪਏ ਲੀਜ਼ ਤੇ। ਇਹ ਔਨ ਰਿਕਾਰਡ ਗੱਲਾਂ ਨੇ। ਸੋ ਇਹ ਦੇਖੋ ਕਪਲੇ ਤੇ ਬਹੁਤ ਵੱਡੇ ਪੱਧਰ ਤੇ ਹੋਏ ਆ ਪੰਜਾਬ ਦੇ ਵਿੱਚ, ਬਿਲਕੁਲ ਜੀ, ਗਿਣਨੇ ਔਖੇ ਨੇ ਜੀ। ਲਾਡੋਵਾਲ ਦੇ ਕੋਲ ਗੰਨਾ, ਇੱਥੇ ਜਿਹੜੇ ਹੋਣਗੇ ਸਰੋਤੇ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਪਤਾ ਹੋਣਾ ਕਿ ਉੱਥੇ ਉਹ ਗੰਨਾ ਵਾਲਾ ਜਿਹੜਾ ਸਰਕਾਰੀ ਸੀਗਾ ਪਲਾਂਟ, ਉਹ ਵੀ ਤੇ ਚੱਕਿਆ ਗਿਆ ਕੌਡੀਆਂ ਦੇ ਭਾਅ। ਆ ਸਟੇਡੀਅਮ ਦੀ ਜ਼ਮੀਨ ਲਈ ਸੀ, ਕਹਿੰਦੇ ਸੀ ਇੱਥੇ ਅੰਤਰਰਾਸ਼ਟਰੀ ਸਟੇਡੀਅਮ ਬਣਾਉਣਾ ਬਠਿੰਡੇ ਦੇ ਵਿੱਚ, ਉਸ ਜ਼ਮੀਨ ਦਾ ਅੱਗੇ ਕੀ ਹੋਇਆ? ਕਪਲੇ ਬਹੁਤ ਸਾਰੇ ਆ, ਇੱਕ ਸਰਕਾਰ ਨੇ ਕਪਲੇ ਨਹੀਂ ਕੀਤੇ, ਇੱਥੇ ਸਾਰੇ ਹੀ ਆ, ਇੱਥੇ ਸਾਰੇ ਇਸ ਪਿੰਜਰੇ ਦੇ ਵਿੱਚ ਗੰਗਾਰਾਮ ਸਾਰੇ ਜਿਹੜੇ ਇੱਕੋ ਜਿਹੇ ਆ। ਪਰ ਬਦਕਿਸਮਤੀ ਇਸ ਗੱਲ ਦੀ ਹੈ ਕਿ ਸਰਕਾਰ ਚਾਹੇ ਬਦਲਦੀ ਰਹਿੰਦੀ ਹੈ, ਉਹ ਜਿਹੜੇ ਪਿਛਲੀ ਸਰਕਾਰ ਦੇ ਵੀ ਕਪਲੇ ਹੁੰਦੇ ਆ ਉਹ ਵੀ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ। ਉਦਾਹਰਨ ਤੁਹਾਡੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਕੇਸ ਚੱਲਦੇ ਆ, ਤੇ ਉਹਦੇ ਪਿੱਛੇ ਜਿਹੜੀ ਸਰਕਾਰ ਸੀਗੀ ਉਹਦੀ ਸਰਕਾਰ ਦੇ ਵਿੱਚ ਜਥੇਦਾਰ ਤੋਤਾ ਸਿੰਘ ਹੋਰਾਂ ਤੇ ਵੀ ਕੇਸ ਚੱਲਦੇ ਆ। ਕੇਸ ਚੱਲਦੇ ਹੀ ਚੱਲਦੇ ਆ, ਪਰ ਚੱਲਦੇ ਚੱਲਦੇ ਲੀਡਰ ਦੁਨੀਆ ਤੋਂ ਚੱਲ ਵਸਦੇ ਆ, ਕੇਸ ਚੱਲਣੋਂ ਨਹੀਂ ਹਟਦੇ ਜੀ। ਤੇ ਸਰੋਤੇ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਪੰਜਾਬ ਚੋਣ ਦੰਗਲ 2017, ਨਾਲ ਖਬਰ ਤੇ ਨਜ਼ਰ, ਜਿਹੜਾ ਮਿੰਟੂ ਗੁਰੂਸਰੀਆ ਜੀ ਦੇ ਨਾਲ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਜਰਨੈਲ ਸਿੰਘ ਜੀ ਲਿਨਵਰਡ ਵਾਸ਼ਿੰਗਟਨ ਤੋਂ, ਮਾਸਟਰ ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਗਲੇ ਕਾਲਰ ਸੁਖਵਿੰਦਰ ਸਿੰਘ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਰਾਜ ਕਰਨਵੀਰ ਸਿੰਘ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਆਪ ਵਿੱਚ ਸੀਡੀ ਕੰਬੋਜ ਹੁੰਦੇ ਸੀਗੇ ਜੀ, ਉਹ ਅੱਜ ਤੋਂ 3-4 ਮਹੀਨੇ ਪਹਿਲਾਂ ਜਿਹਨਾਂ ਨੇ ਡਿਬੇਟ ਚੱਲਦੀ ਹੁੰਦੀ ਉਹਦੇ ਵਿੱਚ ਵੀ ਉਹ ਬਹੁਤ ਆਏ ਆ। ਹੁਣ 2-3 ਵੀਕਾਂ ਹੋ ਗਈਆਂ, ਨਾ ਉਹਨਾਂ ਦਾ ਕਦੀ ਕੋਈ ਬਿਆਨ, ਨਾ ਇਹਨਾਂ ਦੀ ਕਿਸੇ ਰੈਲੀ ਕੇ ਕਿਤੇ ਨਹੀਂ ਹੋ ਕੇ ਦੇਖਦੇ ਵੀ ਉਹ ਕਿੱਥੇ ਅੱਜ ਕੱਲ੍ਹ ਆ ਜੀ, ਇਹਨਾਂ ਨਾਲ ਹੀ ਆ ਕਿ ਕਿੱਦਾਂ ਜੀ? ਨਹੀਂ, ਹੁਣ ਮਜਬੂਰੀਆਂ ਕਈ ਵਾਰੀ ਭਾਰੀ ਪੈ ਜਾਂਦੀਆਂ ਇਨਸਾਨ ਤੇ, ਜਾਣਾ ਤੇ ਉਹਨਾਂ ਨੇ ਕਿਤੇ ਨਹੀਂ ਹੈ ਜੀ, ਕਿਉਂਕਿ ਅੱਗੇ ਕਾਂਗਰਸ ਦੇ ਵਿੱਚੋਂ ਆਏ ਆ। ਉਹ ਗਾਣਾ ਜਿਵੇਂ ਹਿੰਦੀ ਫਿਲਮ ਦਾ ਸੀ, ਅੱਗ ਹਮ ਤੁਮੇ ਛੋੜ ਕੇ ਕਹਾਂ ਜਾਏਂਗੇ, ਤੇ ਉਹ ਹੁਣ ਕਿੱਥੇ ਜਾਣਗੇ? ਹੈ ਤੇ ਇੱਥੇ ਨੇ, ਪਰ ਉਹ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਸਾਈਡ ਲਾਈਨ ਹੋ ਗਏ ਜਾਂ ਉਹਨਾਂ ਨੇ ਆਪਣੇ ਆਪ ਨੂੰ ਕਰ ਲਿਆ। ਮੈਂ ਵੀ ਤੁਹਾਡੇ ਵਾਂਗੂ ਬੜੀ ਦਿਲਚਸਪੀ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣਦਾ ਹੁੰਦਾ ਸੀਗਾ, ਕਿਉਂਕਿ ਬੁਲਾਰੇ ਬਹੁਤ ਅੱਛੇ ਨੇ ਔਰ ਬੜੀ ਦਲੀਲ ਪੂਰਵਕ ਗੱਲ ਕਰਨ ਵਾਲੇ ਆ। ਹੁਣ ਆਮ ਤੌਰ ਤੇ ਟੈਲੀਵਿਜ਼ਨ ਡਿਬੇਟਾਂ ਦੇ ਵਿੱਚ ਵੀ ਨਹੀਂ ਨਜ਼ਰ ਆਉਂਦੇ, ਪਰ ਇਹ ਆ ਕਿ ਕਿਸੇ ਦਿਨ ਰਾਜ ਕਰਨਵੀਰ ਸਿੰਘ ਨੂੰ ਕਹਿੰਦੇ ਆ ਕਿ ਨੰਬਰ ਮੈਂ ਲੱਭ ਦੂੰ ਤੇ ਉਹਨੂੰ ਆਪਾਂ ਇਸ ਮੰਚ ਤੇ ਲੈ ਆਵਾਂਗੇ, ਤੇ ਨਾਲੇ ਪੁੱਛ ਲਾਂਗੇ ਭਾਈ ਸਾਹਿਬ ਹੁਣ ਤੁਸੀਂ ਅੱਜ ਕੱਲ ਖੋਏ ਕਿਉਂ ਰਹਿੰਦੇ ਹੋ, ਸਾਡੇ ਸਾਹਮਣੇ ਕਿਉਂ ਨਹੀਂ ਆਉਂਦੇ ਜੀ। ਅਗਲੇ ਆਪਣੇ ਕਾਲਰ ਜਿਹੜੇ ਨੇ ਜੀ ਰਮਨ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਕਰਨਵੀਰ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਜੀ, ਇੱਕ ਲੇਟਲੀ ਆਪਾਂ ਇੱਕ ਕਾਰਾ ਜਿਹਾ ਦੇਖਿਆ ਸੀਗਾ, ਵੀਡੀਓ ਵਾਇਰਲ ਹੋਈ ਸੀਗੀ, ਜਿਹੜਾ ਗਲ ਦੇ ਵਿੱਚ ਉਹ ਲੋਈ ਪਾਉਣ ਲੱਗੇ ਤੇ ਉਹ ਸੜਕੀ ਸੀ ਥੱਲੇ, ਉਹ ਕੀ ਕਿੱਤਾ ਸੀਗਾ? ਤੇ ਕਿਹੜਾ ਜੀ? ਜਿਹੜਾ ਪੰਗੇ ਮੇਰੇ ਕੱਲ ਹੋਇਆ ਕੁਛ ਜੀ? ਨਹੀਂ, ਮੈਨੂੰ ਪਤਾ ਨਹੀਂ ਜੀ, ਤੁਸੀਂ ਥੋੜਾ ਜਿਹਾ ਨਹੀਂ, ਉਹ ਜਿਹੜਾ ਸਰੋਪਾ ਦੇਣ ਲੱਗੇ ਸੀਗੇ ਅਕਾਲੀ ਦਲ ਦੇ ਕਿਸੇ ਅੱਛਾ ਠੀਕ ਹੈ ਜੀ, ਠੀਕ ਹੈ ਹਾਂਜੀ ਹੋਇਆ ਜੀ, ਹੋਇਆ ਇੱਕ ਤਾਂ ਉਹ ਸੀਗਾ ਜੀ। ਤੇ ਇੱਕ ਕੱਲ ਬੜਾ ਵਧੀਆ ਇੱਕ ਕਿਸੇ ਨੇ ਫੇਸਬੁੱਕ ਦੇ ਉੱਤੇ ਬੜੇ ਵਧੀਆ ਜਰਨਲਿਸਟ ਸੀ, ਉਹਨਾਂ ਨੇ ਇੱਕ ਚੀਜ਼ ਪਾਈ ਸੀਗੀ ਕਿ ਬਾਦਲ ਦੀ ਜਾਇਦਾਦ ਕਿੰਨੀ ਆ, ਤੇ ਉਹ ਕਹਿੰਦੇ ਵੀ ਪਿਛਲੇ 10 ਸਾਲਾਂ 'ਚ ਜਿੰਨਾ ਕੁ ਪੰਜਾਬ ਤੇ ਕਰਜ਼ਾ ਵੱਧ ਗਿਆ
ਉਹ ਬੇਸਿਕਲੀ ਬਾਦਲ ਦੀ ਜਾਇਦਾਦ ਹੀ ਹੈ। ਜੀ ਥੈਂਕ ਯੂ ਜੀ। ਥੈਂਕ ਯੂ ਜੀ। ਮੈਂ ਦੂਜੇ ਸਵਾਲ ਬਾਰੇ ਤੇ ਤੁਹਾਡੇ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਕਿੰਨੀ ਜਾਇਦਾਦ ਵਧੀ ਹੈ, ਕਿਉਂਕਿ ਕੰਮ ਪਟਵਾਰੀਆਂ ਦਾ, ਕਾਨੂੰਗੋਆਂ ਦਾ, ਤੇ ਜੇ ਇਹਨਾਂ ਤੋਂ ਹੀ ਵਸੋਂ ਬਾਹਰ ਹੋ ਜਾਵੇ ਤੇ ਫਿਰ ਵਿਜੀਲੈਂਸ ਦਾ ਕੰਮ ਆ। ਜੀ ਵਿਜੀਲੈਂਸ ਵਾਲੇ ਇਹੋ ਜਿਹਾ ਕੰਮ ਬੜਾ ਬਖੂਬੀ ਕਰਦੇ। ਜਦੋਂ ਸਰਕਾਰ ਕੈਪਟਨ ਦੀ ਬਣੀ ਹੈ ਨਾ, ਜੀ ਜੀ ਤੇ ਅਸੀਂ ਉਦੋਂ ਵੇਖਿਆ ਸੀ ਕਿ ਬਾਦਲ ਸਾਹਿਬ ਕੇ ਭਾਂਡੇ ਵੀ ਗਿਣਨ ਲੱਗ ਪਏ ਸੀ ਤੇ ਉਹਨਾਂ ਦੀ ਫਰਸ਼ਾਂ ਅਸੀਂ ਵੀ ਜਾਂਦੇ ਹੁੰਦੇ ਸੀ। ਇੱਥੋਂ ਸਾਡਾ ਪਿੰਡ ਵਾਹਵਾ ਦੂਰ ਆ ਬਾਦਲ ਪਿੰਡੋਂ, ਪਰ ਅਸੀਂ 30-35 ਮਿੰਟ ਲਾ ਕੇ ਸਫ਼ਰ ਕਰਕੇ ਉੱਥੇ ਜਾਂਦੇ ਹੁੰਦੇ ਸੀ। ਉਹ ਫੀਤੇ ਮਾਰ ਕੇ ਫਰਸ਼ਾਂ ਵੀ ਗਿਣਦੇ ਹੁੰਦੇ ਸਨ ਕਿ ਇੰਨੇ ਫੁੱਟ ਨੂੰ ਇੱਧਰ, ਇੰਨੇ ਫੁੱਟ ਨੂੰ ਇੱਧਰ। ਅਸਲੀ ਹਿਸਾਬ ਕਿਤਾਬ ਤੇ ਭਾਈ ਸਾਹਿਬ ਉਹ ਹੀ ਦੱਸ ਸਕਦੇ ਆ ਕਿ ਕਿਹਦੀ ਜਾਇਦਾਦ ਕਿੰਨੀ ਹੈ। ਮੈਂ ਤੇ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ। ਪਰ ਜਿਹੜਾ ਪਹਿਲਾ ਸਵਾਲ ਤੁਸੀਂ ਕੀਤਾ ਬੰਗੇ ਵਾਲਾ, ਜੀ ਉਹਦੇ ਵਿੱਚ ਇਹ ਸੀ ਕਿ ਉਹ ਜਿਹੜਾ ਉੱਥੋਂ ਅਕਾਲੀ ਉਮੀਦਵਾਰ ਆ ਸੁਖੀ, ਜੀ ਉਹ ਸਨਮਾਨ ਕਰਦਾ ਪਿਆ ਸੀ, ਸ਼ਾਲ ਪਾਉਂਦਾ ਪਿਆ ਸੀਗਾ, ਤੇ ਉਹ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਕਾਰਕੁਨ ਸੀ ਉਹਨੇ ਸਰੋਪਾ ਲੈਣ ਤੋਂ ਇਨਕਾਰ ਕਰ ਦਿੱਤਾ। ਦੇਖੋ ਉਹਦੀ ਠੀਕ ਹੈ ਕਿ ਉਹਦੀ ਮਰਜ਼ੀ, ਉਹਨੇ ਸਰੋਪਾ ਨਹੀਂ ਪਵਾਇਆ, ਕੋਈ ਨਾਰਾਜ਼ਗੀ ਹੋਏਗੀ, ਪਰ ਜਿਸ ਤਰੀਕੇ ਨਾਲ ਅੱਗੋਂ ਉਸ ਅਕਾਲੀ ਉਮੀਦਵਾਰ ਨੇ ਨਾਰਾਜ਼ਗੀ ਜ਼ਾਹਰ ਕੀਤੀ, ਉਹਦੀ ਨਾਰਾਜ਼ਗੀ ਨੂੰ ਲੈ ਕੇ ਕਈਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਹਨੇ ਸਰੋਪਾ ਪਵਾ ਕੇ ਥੱਲੇ ਮਾਰਿਆ, ਜਿਹੜਾ ਕਿ ਇਹ ਕਹਿੰਦੇ ਆ ਕਿ ਸਰੋਪਾ ਬਹੁਤ ਵੱਡੀ ਚੀਜ਼ ਆ ਜੀ, ਕਿਉਂਕਿ ਜਿਹਦੇ ਇਹ ਗੱਲ 'ਚ ਪੈ ਜਾਂਦਾ ਉਹ ਪੰਥ ਦਾ ਵਾਰਸ ਬਣ ਜਾਂਦਾ, ਉਹ ਪੰਥ ਦਾ ਸਿਪਾਹੀ ਬਣ ਜਾਂਦਾ। ਪਰ ਉੱਥੇ ਇਹਨਾਂ ਦੇ ਪੰਥ ਦੇ ਸਿਪਾਹੀ ਨਹੀਂ, ਉਹ ਪੰਥ ਦੇ ਸਿਪਾਹੀ ਦਾ ਜਿਹੜਾ ਪ੍ਰਤੀਕ ਹੈ ਸਰੂਪਾ, ਉਹ ਪੈਰਾਂ 'ਚ ਪਵਾ ਕੇ ਮਾਰਿਆ। ਬਾਅਦ ਦੇ ਵਿੱਚ ਸਫਾਈਆਂ ਦਿੱਤੀਆਂ ਦੋਵਾਂ ਧੜਿਆਂ ਨੇ, ਪਰ ਜੋ ਉਹਨੇ ਕੀਤਾ ਉਹਨੂੰ ਨਹੀਂ ਕਰਨਾ ਚਾਹੀਦਾ। ਇਹ ਅਕਾਲੀ ਨੇਤਾ ਪਤਾ ਨਹੀਂ ਕਿਉਂ ਬੇਸਮਝੀ ਵਿਖਾ ਜਾਂਦੇ ਆ। ਜਿਹੜਾ ਬੰਦਾ ਉਮੀਦਵਾਰ ਆ ਉਹ ਤੇ ਕੋਈ 19 ਕੀ ਕਰਦਾ ਵੀ ਤੇ ਉਹਦੇ ਅੱਗੇ ਹੱਥ ਜੋੜੇ, ਪਰ ਜਿਸ ਤਰੀਕੇ ਦੇ ਨਾਲ ਉਹਨੇ ਪਵਾ ਕੇ ਸਰੋਪਾ ਮਾਰਿਆ ਤੇ ਅੱਗੋਂ ਬਹਿਸ ਕਰਦਾ ਸੀ, ਉਹ ਤੋਂ ਜਾਪਿਆ ਕਿ ਇਹ ਅਸਲੀ ਅਕਾਲੀ ਆ। ਜੀ ਅਗਲੇ ਕਾਲਰ ਬਹਾਦਰ ਸਿੰਘ ਗਿੱਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਜੀ ਦੋਹਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਮੇਰਾ ਸਵਾਲ ਇਹ ਆ, ਚੋਣਾਂ ਸਿਰ ਤੇ ਆ ਚੁੱਕੀਆਂ ਨੇ ਤੇ ਬਾਦਲ ਸਰਕਾਰ ਹਜੇ ਤੱਕ ਧੱਕਾ ਕਰਨੋਂ ਹਟ ਨਹੀਂ ਰਹੀ। ਸੁਣਿਆ ਸੀ ਡੇਢ ਮਹੀਨਾ ਪਹਿਲਾਂ ਇੱਕ ਬੱਸ ਸਰਵਿਸ ਚੱਲੀ ਸੀਗੀ ਏਅਰਪੋਰਟ ਦਿੱਲੀ ਤੋਂ ਜਲੰਧਰ ਤਾਈਂ, ਤੇ ਉਹਨਾਂ ਦੀਆਂ ਬੱਸਾਂ ਤੋੜ ਦਿੱਤੀਆਂ ਨੇ। ਮਿੰਟੂ ਗੁਰਸਰੀਆ ਜੀ, ਉਹਦੇ ਬਾਰੇ ਦੱਸਿਓ ਜੀ ਜਰਾ। ਜੀ ਥੈਂਕ ਯੂ ਜੀ। ਹਾਂਜੀ, ਉਹ ਆਨੰਦ ਮੌਦਗਿਲ ਆ। ਆਨੰਦ ਬੱਸ ਸਰਵਿਸ ਲੁਧਿਆਣੇ ਵਾਲਿਆਂ ਨੇ ਤੇ ਸੁਣੀ ਹੋਣੀ ਆ, ਬੜੀ ਪੁਰਾਣੀ ਬੱਸ ਸਰਵਿਸ ਹੈ ਆਨੰਦ ਬੱਸ ਸਰਵਿਸ। ਉਹ ਆਨੰਦ ਬੱਸ ਸਰਵਿਸ ਵਾਲਿਆਂ ਨੇ ਅੱਗੋਂ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ। ਆਨੰਦ ਮੌਦਗਿਲ ਆ, ਉਹਨੇ ਬੱਸਾਂ ਪਾਈਆਂ ਸਨ, 5-6 ਬੱਸਾਂ ਨੇ ਜਾਂਦੀਆਂ। ਕੰਪੀਟੀਟਰ ਹੈ ਇਹਨਾਂ ਦਾ, ਕਿਉਂਕਿ ਇਹਨਾਂ ਦੀ ਟਰਾਂਸਪੋਰਟ ਬਾਦਲਾਂ ਦੀ ਉਧਰ ਨੂੰ ਚੱਲਦੀ ਆ ਏਅਰਪੋਰਟ ਨੂੰ, ਤੇ ਉਹ ਬੱਸ ਜਿਹੜੀ ਹੈ ਉਹ ਇਹਨਾਂ ਦਾ ਆਰਥਿਕ ਨੁਕਸਾਨ ਕਰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਕਿਉਂਕਿ ਜਦੋਂ ਕੋਈ ਮੁਕਾਬਲੇਬਾਜ਼ ਆ ਜਾਏ, ਸ਼ਰੀਕ ਜੰਮ ਪਵੇ, ਫਿਰ ਕਾਰੋਬਾਰ ਤੇ ਇਹੋ ਜਿਹੇ ਕੰਮ ਤੇ ਜਿਹੜੇ ਉਹ ਘਾਟੇ ਵਾਲੇ ਹੁੰਦੇ ਆ। ਪਰ ਜਿਸ ਤਰੀਕੇ ਦੇ ਨਾਲ ਕੱਲ ਬੱਸਾਂ ਦੀ ਭੰਨਤੋੜ ਕੀਤੀ ਗਈ, ਉਹ ਬਹੁਤ ਹੀ ਨਖੇਦੀਜਨਕ ਆ, ਕਿਉਂਕਿ ਬੱਸ ਉਹਨਾਂ ਦੀ ਖਾਲੀ ਜਾਈ ਜਾਂਦੀ ਸੀ। ਇੱਥੋਂ ਗਏ ਉਹ ਏਅਰਪੋਰਟ ਨੂੰ, ਰਸਤੇ ਦੇ ਵਿੱਚ ਸ਼ੰਭੂ ਬੈਰੀਅਰ ਦੇ ਕੋਲ ਘੇਰ ਕੇ, ਔਰ ਬੰਦੇ ਜਿਹੜੇ ਆਏ ਵੀ ਇਹਨਾਂ ਦੀ ਕੰਪਨੀ ਦੇ ਬੱਸ ਦੇ ਵਿੱਚ। ਮੇਰੀ ਅੱਜ ਹੀ ਆਨੰਦ ਮੌਦਗਿਲ ਨਾਲ ਗੱਲ ਹੋਈ ਹੈ 15-20 ਮਿੰਟ। ਉਹ ਕਹਿੰਦਾ ਕਿ ਅਸੀਂ ਜਿਹੜਾ ਇਹ ਪਰਮਿਟ ਲਿਆ ਸੀ, ਪਰਮਿਟ ਲੈਣ ਤੋਂ ਬਾਅਦ ਵੀ ਸਾਨੂੰ ਸੌਖਿਆਂ ਚੱਲਣ ਨਹੀਂ ਦਿੱਤਾ, ਸਾਡੇ ਪਰਮਿਟ ਕੈਂਸਲ ਕਰਾ ਦਿੱਤੇ ਸਨ। ਫਿਰ ਅਸੀਂ ਹਾਈ ਕੋਰਟ ਗਏ, ਹਾਈ ਕੋਰਟ ਨੇ ਸਾਡੇ ਜਿਹੜੇ ਪਰਮਿਟ ਬਹਾਲ ਕਰਾ ਕੇ ਬਕਾਇਦਾ ਇਹ ਆਦੇਸ਼ ਹੁਕਮ ਜਾਰੀ ਕੀਤੇ ਸਨ ਕਿ ਗਾਂ ਤੋਂ ਜੇ ਕੋਈ ਇਸ ਤਰ੍ਹਾਂ ਦਾ ਕੰਮ ਹੋਇਆ ਤੇ ਤੁਸੀਂ ਫੌਰਨ ਪਹੁੰਚ ਕਰੋ, ਅਸੀਂ ਇਹਨਾਂ ਨੂੰ ਖਿੱਚਾਂਗੇ। ਆਨੰਦ ਮੌਦਗਿਲ ਨੇ ਇਲਜ਼ਾਮ ਲਾਇਆ ਸਿੱਧੇ ਤੌਰ ਤੇ ਕਿ ਮੈਨੂੰ ਇਸ ਮੁਕਾਬਲੇਬਾਜ਼ੀ ਚੋਂ ਬਾਹਰ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਔਰ ਉਹਨੇ ਕਮਾਲ ਦੀ ਗੱਲ ਇਹ ਦੱਸੀ ਕਿ ਅਸੀਂ ਸ਼ਿਕਾਇਤ ਦਰਜ ਜਦੋਂ ਫੋਨ ਤੇ ਕਰਾਈ, ਮੈਂ ਆਪਣੇ ਬੰਦੇ ਤੋਂ, ਕਿ ਮੇਰੇ ਡਰਾਈਵਰ ਕੰਡਕਟਰ ਤੇ ਭੱਜ ਕੇ ਉੱਥੋਂ ਬਚੇ ਆ, ਤੇ ਆਹ ਫਲਾਣੇ ਬੰਦੇ ਆ ਜਿਹੜੇ ਇਹਨਾਂ ਨੇ ਸਾਰਾ ਕੰਮ ਕੀਤਾ। ਕਹਿੰਦਾ ਕਿ ਮੈਨੂੰ ਤਾਂ SHO ਕਹੀ ਗਿਆ ਮੈਂ ਕਾਰਵਾਈ ਕਰਾਂਗਾ, ਤੇ ਕਹਿੰਦਾ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਬੰਦੇ ਜਿਹੜੇ ਥਾਣੇਦਾਰ ਦੇ ਕਮਰੇ ਦੇ ਵਿੱਚ ਬੈਠੇ ਹੀ ਖਾਂਦੇ ਪੀਂਦੇ ਪਏ ਸਨ। ਸੋ ਜਿਹੜੇ ਇੱਥੋਂ ਤੱਕ ਹਾਲ ਹੋਏ ਪਏ ਆ, ਉਹ ਤੁਸੀਂ ਆਪ ਹੀ ਹਿਸਾਬ ਲਾ ਲਓ, ਇੱਥੇ ਇਨਸਾਫ ਕਿਹਨੇ ਦੇਣਾ ਹੈ। ਪਰ ਇਸ ਘਟਨਾ ਤੋਂ 2 ਬੰਦਿਆਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਗਏ। ਇੱਕ ਤੇ ਚਰਨਜੀਤ ਬਰਾੜ, ਦੂਜਾ ਮਨਪ੍ਰੀਤ ਬਾਦਲ। ਚਰਨਜੀਤ ਬਰਾੜ ਜਿਹੜਾ ਉਹ OSD ਅੱਜ ਕੱਲ੍ਹ ਸੁਖਬੀਰ ਸਿੰਘ ਬਾਦਲ ਦਾ, ਤੇ ਉਹ ਟੈਲੀਵਿਜ਼ਨ ਡਿਬੇਟ ਦੇ ਵਿੱਚ ਇੱਕ ਦਿਨ ਆਖਣ ਡਿਆ ਸੀ, ਕਿੱਥੇ ਆ ਟਰਾਂਸਪੋਰਟ ਮਾਫੀਆ, ਕਿੱਥੇ ਆ, ਮੈਨੂੰ ਤਾਂ ਦੀਦਾ ਨਹੀਂ, ਕਿੱਥੇ ਆ। ਉਹਨੂੰ ਟਰਾਂਸਪੋਰਟ ਮਾਫੀਆ ਵੀ ਅੱਜ ਦਿਸ ਗਿਆ ਹੋਏਗਾ ਕਿ ਟਰਾਂਸਪੋਰਟ ਮਾਫੀਆ ਕਿਹਨੂੰ ਕਹਿੰਦੇ ਆ। ਦੂਜੇ ਪਾਸੇ ਮਨਪ੍ਰੀਤ ਬਾਦਲ ਕਹਿੰਦਾ ਆ
ਕਿ ਜੀ ਜਦੋਂ ਟਰਾਂਸਪੋਰਟ ਹੁੰਦੀ ਸੀ ਸਾਡੀ, ਮੇਰੇ ਬਾਪ ਦੀਆਂ ਵੀ ਉਨੀਆਂ ਬੱਸਾਂ ਸਨ, ਸੁਖਬੀਰ ਦੇ ਬਾਪ ਦੀਆਂ ਵੀ ਉਨੀਆਂ ਬੱਸਾਂ ਸਨ, ਸਾਡੀਆਂ ਦੋਵਾਂ ਘਰਾਂ ਦੀਆਂ ਉਨੀਆਂ ਬੱਸਾਂ ਸਨ। ਸੁਖਬੀਰ ਬਾਦਲ ਹੋਰਾਂ ਦੀਆਂ ਬੱਸਾਂ ਜਿਹੜੀਆਂ ਉਹ ਇੰਨੀਆਂ ਤੋਂ ਇੰਨੀਆਂ ਕਿਵੇਂ ਹੋ ਗਈਆਂ ਤੇ ਸਾਡੀਆਂ ਇੰਨੀਆਂ ਦੀਆਂ ਇੰਨੀਆਂ ਕਿਵੇਂ ਰਹਿ ਗਈਆਂ, ਉਹਨੂੰ ਵੀ ਪਤਾ ਲੱਗਿਆ ਹੋਏਗਾ ਕਿ ਇੰਨੀਆਂ ਤੋਂ ਇੰਨੀਆਂ ਕਿਵੇਂ ਹੁੰਦੀਆਂ। ਜੀ ਜੀ। ਅਗਲੇ ਕਾਲਰ ਰਾਜਵਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਬਾਈ ਜੀ, ਮਿੰਟੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੇਰਾ ਸਵਾਲ ਇੱਕ ਹੈਗਾ ਚੋਣਾਂ ਤੋਂ ਥੋੜਾ ਜਿਹਾ ਵੱਖਰਾ, ਪਰ ਪੁੱਛਣਾ ਤੁਹਾਡੇ ਕੋਲੋਂ ਠੀਕ ਰਹੂਗਾ, ਕਿਉਂਕਿ ਇੱਕ ਉਮਰ ਦਾ ਪੜਾਅ ਹੁੰਦਾ ਜਦੋਂ 7 ਸਾਲ ਵਾਲਾ ਬਚਪਨ ਲੰਘ ਜਾਂਦਾ, ਫਿਰ 7 ਸਾਲ ਵਾਲਾ ਖੇਡਣ ਕੁੱਦਣ ਵਾਲਾ, ਜਿਹੜੀ ਮੁੜ ਕੇ 14 ਤੋਂ 21 ਸਾਲ ਤੱਕ ਦੀ ਉਮਰ ਆ ਨਾ, ਉਹ ਬਦਮਾਸ਼ ਬਣਨ ਨੂੰ ਬੜਾ ਜੀ ਕਰਦਾ ਹੁੰਦਾ। ਤੇ ਖਾਸ ਕਰਕੇ ਜਦੋਂ ਜੇਬ ਦੇ ਵਿੱਚ ਪੈਸੇ ਉਨੇ ਕੁ ਹੋਣ ਵੀ ਆਪਾਂ ਘੁੰਮ ਫਿਰ ਸਕਦੇ ਹੋਈਏ, ਤੇ ਇਹ ਕੋਈ ਵੱਡੇ ਲੈਵਲ ਤੇ ਚਲ ਜਾਂਦਾ, ਕੋਈ ਛੋਟੇ ਲੈਵਲ ਤੇ। ਪਰ ਜਦੋਂ ਹਨਾ ਦੋ ਚਪੇੜਾ ਕਿਸੇ ਦੇ ਮਾਰ ਲੈਂਦਾ ਬੰਦਾ, ਤੇ ਉਦੋਂ ਫਿਰ ਜਿਹੜੀ ਰਿਸਪੈਕਟ ਮਿਲਦੀ ਬਾਕੀ ਨਾਲ ਦੀ ਲਗੌੜ ਤੋਂ, ਉਹ ਬੜਾ ਮਨ ਨੂੰ ਚੱਕਦੀ ਆ ਵੀ ਹੋਰ ਕਰ ਦੋ ਚਾਰ ਇਦਾਂ ਦੇ ਕੰਮ, ਥੋੜੀ ਜਿਹੀ ਬੱਲੇ ਬੱਲੇ ਹੋ ਜਾਵੇ ਹਨਾ। ਇਸੀ ਚੱਕਰ ਦੇ ਵਿੱਚ ਜਿੰਨੇ ਵੀ ਅੱਜ ਤੱਕ ਲੜਾਈ ਝਗੜੇ ਜਾਂ ਕਿੱਦਾਂ, ਜਾਂ ਜੋ ਮੇਰਾ ਵੀ ਐਕਸਪੀਰੀਅੰਸ ਰਿਹਾ, ਇਸੀ ਚੱਕਰ ਦੇ ਵਿੱਚੋਂ ਗਾਂਹ ਗਏ ਆ। ਪਰ ਜਿਹੜਾ ਪਹਿਲਾਂ ਲੱਖੇ ਸਿਧਾਣੇ ਦੀ ਇੰਟਰਵਿਊ, ਯਾਦਵਿੰਦਰ ਬੜਾ ਵਧੀਆ ਪੱਤਰਕਾਰ ਆ, ਮੈਂ ਉਹਨੂੰ ਬੜਾ ਲਾਈਕ ਕਰਦਾ, ਪਰ ਜਿਹੜੀ ਉਦੋਂ ਬਾਅਦ ਮੁੜ ਕੇ ਸ਼ੇਰੇ ਖੁੱਬਣ ਦੀ, ਜਾਂ ਹੁਣ ਰੌਕੀ ਦੇ ਫੈਮਿਲੀ ਦੇ ਨਾਲ ਇੰਟਰਵਿਊ ਕੀਤੀ ਆ, ਤੁਸੀਂ ਦੇਖੀ ਹੋਣੀ ਆ, ਤੇ ਨਾਲ ਉਹਦੇ ਵਿੱਚ ਇੱਕ ਫਿਲਮ ਦੇ ਕੱਟ ਕੇ ਥੋੜੇ ਥੋੜੇ ਸੀਨ ਚਲਾਏ ਜਾ ਰਹੇ ਆ, ਤੇ ਨਾਲ ਦੱਸਿਆ ਇਹ ਜਾ ਰਿਹਾ ਵੀ ਅਸੀਂ ਜਿਹੜੀ ਨਵੀਂ ਪਨੀਰੀ ਆ ਉਹਨੂੰ ਰੋਕਣ ਲਈ ਇਹ ਕੰਮ ਕਰ ਰਹੇ ਆ ਹਨਾ। ਪਰ ਤੁਹਾਨੂੰ ਇਹਦੇ ਉੱਤੇ ਤੁਸੀਂ ਕੀ ਕਹੋਗੇ, ਵੀ ਤੁਹਾਨੂੰ ਕੀ ਲੱਗਦਾ ਇਹ ਸਹੀ ਆ, ਜਾਂ ਜੋ ਕੁਛ ਉਹ ਦਿਖਾਲਿਆ ਜਾ ਰਿਹਾ ਆ ਉਹ ਉਤਸ਼ਾਹਤ ਕਰ ਰਿਹਾ, ਜਾਂ ਇਹ ਰੋਕਣ ਦੀ ਕੋਸ਼ਿਸ਼ ਆ? ਕਿਉਂਕਿ ਇਹ ਜਿਹੜਾ ਟਾਈਮ ਹੁੰਦਾ ਹੈ ਨਾ, ਟਾਈਮ 22-23 ਸਾਲ ਤੋਂ ਬਾਅਦ ਸਮਝ ਆਉਣੀ ਸ਼ੁਰੂ ਹੁੰਦੀ ਆ, ਤੇ ਕੁਝ ਕਿਸੇ ਨੂੰ ਛੇਤੀ ਆ ਜਾਂਦੀ, ਕਿਸੇ ਨੂੰ ਲੌਂਗ ਟਾਈਮ ਲੱਗਦਾ ਹੈ ਨਾ। ਇਹਦੇ ਉੱਤੇ ਦੱਸਿਓ ਵੀ ਇਹ ਕੀ ਹਾਲਾਤ ਹੈ, ਤੁਸੀਂ ਕੀ ਸਮਝਦੇ ਇਹਨੂੰ? ਥੈਂਕ ਯੂ ਜੀ। ਦੇਖੋ ਸਰਦਾਰ ਸਾਹਿਬ, ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਮੈਂ ਵੀਡੀਓ ਸਾਰੀਆਂ ਦੇਖਾਂ ਜੀ, ਕਿਉਂਕਿ ਮੈਂ ਕਬੀਲਦਾਰ ਬੰਦਾ ਵਾਂ, ਪੜ੍ਹਦਾ ਵੀ ਹਾਂ, ਕੋਈ ਝੱਟ ਜਿੰਮ ਵੀ ਜਾਈਦਾ, ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ। ਦੂਜੀ ਗੱਲ ਹੈ ਕਿਉਂਕਿ ਇਹ ਸਾਰੀਆਂ ਜਿਹੜੀਆਂ ਕਹਾਣੀਆਂ ਤੁਸੀਂ ਹੁਣ ਦੇਖਦੇ ਹੋ, ਮੈਂ ਕਹਾਣੀਆਂ ਸਾਰੀਆਂ ਆਪਣੇ ਅੱਖੀਂ ਵੇਖੀਆਂ, ਮੈਂ ਇਹਨਾਂ ਬੰਦਿਆਂ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ ਜੀ। ਦੂਜੀ ਗੱਲ ਜਿਹੜੀ ਆ ਕਿ ਕਈ ਵਾਰ ਕਿਸੇ ਕ੍ਰਿਤ ਦੇ ਵਿੱਚ ਪ੍ਰਤੀਮਾਤਮ ਤਸਵੀਰ ਹੈ ਜਿਹੜੀ ਵਰਤਣੀ ਪੈਂਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਜੀ, ਕਿ ਉਹ ਵਰਤਣੀ ਪੈਂਦੀ ਹੈ। ਪਰ ਇਹ ਨਹੀਂ ਮੈਨੂੰ ਪਤਾ ਕਿ ਉੱਥੇ ਉਹ ਲੋੜ ਸੀ, ਉਸ ਚੀਜ਼ ਦੀ, ਕ੍ਰਿਤ ਦੀ ਲੋੜ ਸੀ ਉਹ ਤਸਵੀਰ ਵਰਤਣੀ, ਜਾਂ ਕੋਈ ਫਿਲਮ ਦਾ ਕੋਈ ਸੀਨ ਵਰਤਣਾ, ਜਾਂ ਉਹ ਵਿੱਚ ਧੱਕੇ ਨਾਲ ਵਾੜੀ ਗਈ ਹੈ। ਉਹ ਤੇ ਹੁਣ ਤੁਸੀਂ ਵੇਖੀ ਹੈ, ਤੁਸੀਂ ਜਾਣੋ। ਪਰ ਜਿਹੜੀ ਗੱਲ ਇਹ ਹੈ ਨਾ ਕਿ 14 ਤੋਂ 21 ਜਿਹੜੀ ਤੁਸੀਂ ਦੱਸੀ ਹੈ, ਉਹਦੇ ਵਿੱਚ ਦੇਖੋ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਪੜਚੋਲਣੀਆਂ, ਜਿਹੜੀਆਂ ਜ਼ਰੂਰੀ ਆਪਾਂ ਨੂੰ, ਖਾਸ ਤੌਰ ਤੇ ਉਹਦੇ 'ਚ ਕਿ ਸਾਡੇ ਇੱਥੇ ਜਿਹੜਾ ਆਲਾ ਦੁਆਲਾ ਹੈ ਨਾ, ਉਹਦੇ ਵਿੱਚ ਹੀ ਇੱਕ ਸੋਚ ਇਹੋ ਜਿਹੀ ਆ ਕਿ ਉਹ ਉਮਰ ਹੈ ਜਿਹੜੀ ਹੋਂਦ ਦਰਸਾਉਣ ਦੀ ਉਮਰ ਆ। ਸਾਡਾ ਆਲਾ ਦੁਆਲਾ ਹੀ ਇਸ ਤਰ੍ਹਾਂ ਦਾ ਬਣਿਆ ਕਿ ਉਹ ਹਰੇਕ ਮੁੰਡਾ ਜਿਹੜਾ ਹੋਂਦ ਦਰਸਾਉਣ ਨੂੰ ਫਿਰਦਾ, ਕਿ ਮੈਂ ਹੋਂਦ ਦਰਸਾਵਾਂ ਕਿ ਮੈਂ ਵੀ ਕੋਈ ਹੈ, ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਸਕੂਲ ਦੇ ਵਿੱਚ ਹੋਂਦ ਦਰਸਾਉਣ ਵਾਲੀ ਜਿਹੜੀ ਉਹ ਚੀਜ਼ ਆ, ਉਹ ਇੱਕ ਤੋਂ ਵੱਧ ਹੈ। ਇੱਕ ਜਿਹੜਾ ਕੋਈ ਥੋੜਾ ਜਿਹਾ ਅੱਗੇ ਵੱਧਦਾ, ਉਹਦੇ ਨਾਲ ਦੋ ਹੋਰ ਪੰਪ ਦੇਣ ਵਾਲੇ ਵੀ ਜੁੜ ਜਾਂਦੇ ਆ, ਦੋ ਦਾ ਸਾਥ ਦੇਣ ਵਾਲੇ ਵੀ ਜੁੜ ਜਾਂਦੇ ਆ, ਕਈ ਵਾਰ ਤੇ ਮਾਂ ਪਿਓ ਆ ਉਹ ਵੀ ਹੱਲਾਸ਼ੇਰੀ ਦੇ ਦਿੰਦੇ ਆ। ਸੋ ਇਹ ਕੁੱਲ ਮਿਲਾ ਕੇ ਉਮਰ ਦਾ ਕਸੂਰ ਨਹੀਂ, ਆਲੇ ਦੁਆਲੇ ਦਾ, ਔਰ ਸਾਡੀਆਂ ਜਿਹੜੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਜਿਹੜੀਆਂ ਨਗਾਰ ਵੱਲ ਗਈਆਂ ਹੈ, ਇਹਨਾਂ ਦਾ ਕਸੂਰ ਆ। 14 ਤੋਂ 21 ਸਾਲ ਦੇ ਤੇ ਪਹਿਲਾਂ ਵੀ ਜਵਾਨ ਹੁੰਦੇ ਸਨ, ਸਾਡੇ ਬਾਪੂ ਵੀ ਜਵਾਨ ਹੋਏ ਆ, ਸਾਡੇ ਦਾਦੇ ਵੀ 14 ਤੋਂ 21 ਸਾਲ ਦੇ ਰਹੇ ਆ, ਸਾਡੇ ਪੜਦਾਦੇ ਵੀ ਰਹੇ ਆ, ਉਹ ਤੇ ਹਲ ਵਾਹੁੰਦੇ ਸਨ ਜਾ ਕੇ, ਕਿ ਇਹੀ ਕਮਾਈ ਕਰਨ ਦੀ ਉਮਰ ਆ। ਜੀ ਜੀ ਜੀ। ਤੇ ਆਪਣੇ ਕੋਲ ਸਮਾਂ ਬਹੁਤ ਸੀਮਤ ਰਹਿ ਚੁੱਕਾ ਹੈ, ਸੋ ਕੋਸ਼ਿਸ਼ ਕਰਿਓ ਸਰੋਤਿਓ, ਜਿੰਨੇ ਤੁਸੀਂ ਹੋਲਡ 'ਤੇ ਹੋ ਵੀ ਜਲਦੀ ਜ਼ਰੂਰ ਆਪਣੇ ਸਵਾਲ ਪੁੱਛਿਓ। ਜਸਵੀਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਵਾਲ ਕੀ ਹੈ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਨੂੰ ਗੁਰੂ ਸਾਹਿਬ ਜੀ ਤੋਂ ਇਹ ਪੁੱਛਣਾ ਸੀਗਾ ਜੀ, ਜਿਹੜੇ ਮਲੂਕਾ ਸਾਹਿਬ ਨੇ, ਉਹਨਾਂ ਨੇ ਰਮਾਇਣ ਦਾ ਜਿਹੜਾ ਪਾਠ ਕਰਾਇਆ ਸੀ, ਉਹਦੇ ਤੋਂ ਸਪਸ਼ਟ ਆ ਵੀ ਉਹਨਾਂ ਨੇ ਆਪਣਾ ਧਰਮ ਤਾਂ ਤਬਦੀਲ ਕਰ ਲਿਆ, ਕਿਉਂਕਿ ਉਹਨਾਂ ਦੀ ਸ਼ਰਧਾ ਹੁਣ ਉੱਧਰ ਬਣ ਗਈ। ਇਸ ਕਰਕੇ ਉਹਨਾਂ ਨੂੰ ਫਿਰ ਅਕਾਲ ਤਖਤ ਸਾਹਿਬ ਤੇ ਸੱਦਿਆ ਜਾ ਸਕਦਾ, ਦੂਜੇ ਧਰਮ ਵਾਲੇ ਨੂੰ ਜੀ। ਜੀ, ਇਹ ਪੁੱਛਣਾ ਸੀਗਾ ਜੀ। ਨਹੀਂ, ਉਹਨੇ ਧਰਮ ਨਹੀਂ ਕੋਈ ਤਬਦੀਲ ਕੀਤਾ, ਮਾਫ ਕਰਨਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੈ। ਚਲੋ ਜੋ ਹੋਇਆ ਉਹ ਬਹੁਤ ਹੀ ਗਲਤ ਹੋਇਆ, ਬਹੁਤ ਹੀ ਜ਼ਿਆਦਾ ਗਲਤ ਹੋਇਆ। ਧਰਮ ਦਾ ਮੁੱਦਾ ਸੀ, ਉੱਥੇ ਇਹ ਕੁਛ ਨਹੀਂ ਸੀ ਹੋਣਾ ਚਾਹੀਦਾ।
ਸਿਕੰਦਰ ਸਿੰਘ ਮਲੂਕਾ ਨੂੰ ਉੱਥੇ ਬਾਅਦ ਦੇ ਵਿੱਚ ਵਿਰੋਧ ਕਰਨਾ ਚਾਹੀਦਾ ਸੀ, ਜੋ ਉਹਦਾ ਹੱਕ ਬਣਦਾ ਸੀ। ਇੱਕ ਅਕਾਲੀ ਲੀਡਰ ਹੋਣ ਦੇ ਨਾਤੇ, ਇੱਕ ਮੁੱਖ ਮੰਤਰੀ ਹੋਣ ਦੇ ਨਾਤੇ, ਦੇਖੋ ਕਿਸੇ ਸਮਾਗਮ ਦੇ ਵਿੱਚ ਮੰਤਰੀ ਨਹੀਂ ਜਾਏਗਾ ਤੇ ਕੌਣ ਨਹੀਂ ਜਾਏਗਾ, ਹੋਰ ਕੌਣ ਜਾਏਗਾ? ਉਹਨੇ ਮੰਤਰੀ ਨੇ ਚਰਚ ਦੇ ਵਿੱਚ ਵੀ ਜਾਣਾ ਹੈ, ਮਸਜਿਦ ਦੇ ਵਿੱਚ ਵੀ ਜਾਣਾ। ਆ ਜਦੋਂ ਟਰੂਡੋ ਸਾਹਿਬ ਆਉਂਦੇ ਆ ਉਦੋਂ ਅਸੀਂ ਕਿਉਂ ਫੋਟੋਆਂ ਲਾਈਕ ਕਰਦੇ ਆ, ਸ਼ੇਅਰ ਕਰਦੇ ਆ? ਜਦੋਂ ਉਹ ਗੁਰਦੁਆਰੇ 'ਚ ਆਉਂਦੇ ਆ, ਉਹ ਪਾਠ ਸਰਵਣ ਕਰਦੇ ਆ, ਅਸੀਂ ਉਦੋਂ ਬੜੀ ਹੱਲਾਸ਼ੇਰੀ ਦਿੰਦੇ ਆ। ਤੇ ਜੇ ਸਾਡੇ ਲੀਡਰ ਕਿਸੇ ਦੂਜੇ ਧਰਮ ਦੇ ਸਮਾਗਮ 'ਚ ਚਲੇ ਜਾਣ, ਸਾਨੂੰ ਖਿਜਣਾ ਨਹੀਂ ਚਾਹੀਦਾ, ਸਾਨੂੰ ਇਹੋ ਜਿਹੇ ਸ਼ਬਦ ਨਹੀਂ ਵਰਤਣੇ ਚਾਹੀਦੇ। ਪਰ ਜੋ ਸਿਕੰਦਰ ਸਿੰਘ ਮਲੂਕਾ ਉੱਥੇ ਕਰ ਸਕਦਾ ਸੀ ਉਹਨੇ ਨਹੀਂ ਕੀਤਾ, ਜੀ ਔਰ ਉਲਟਾ ਉਹ ਸਫਾਈਆਂ ਦੇਣ ਲੱਗ ਪਿਆ, ਉਹ ਵੀ ਉਹਨੇ ਗਲਤ ਕੀਤਾ। ਪਰ ਜੋ ਆਪਾਂ ਇਹ ਕਹਿ ਰਹੇ ਕਿ ਧਰਮ ਬਦਲਿਆ, ਇਹ ਬਦਲਿਆ, ਮੈਨੂੰ ਲੱਗਦਾ ਇਹਨਾਂ ਸ਼ਬਦਾਂ ਤੋਂ ਸੰਕੋਚ ਕਰਨਾ ਚਾਹੀਦਾ। ਸਾਨੂੰ ਵਿਰੋਧ ਜ਼ਰੂਰ ਕਰਨਾ ਚਾਹੀਦਾ ਕਿ ਸਿਕੰਦਰ ਸਿੰਘ ਮਲੂਕਾ ਨੇ ਜੋ ਗਲਤੀ ਕੀਤੀ ਹੈ, ਇਹ ਗਾਂ ਤੋਂ ਕਿਸੇ ਵੀ ਜਗ੍ਹਾ ਗਲਤੀ ਦੁਹਰਾਈ ਨਾ ਜਾਵੇ। ਜੀ ਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਹੈਲੋ, ਹਾਂਜੀ ਜੋਤ ਸਿੰਘ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀਗਾ ਮਿੰਟੂ ਜੀ, ਮੈਂ ਕਾਫੀ ਦਿਨ ਤੁਹਾਨੂੰ ਪਹਿਲਾਂ ਪੁੱਛਿਆ ਸੀਗਾ ਤੇ ਹੁਣ ਮੈਂ ਲਾਸਟ ਵੀਕ ਸੁਣ ਰਿਹਾ ਸੀ ਆਪਣਾ ਪੰਨੂ ਸਾਹਿਬ ਨੂੰ, ਉਹਨਾਂ ਨੇ ਕਿਹਾ ਸੀ ਵੀ ਸ਼ਾਇਦ ਵੀ ਇਹਨੂੰ ਸੁਖਬੀਰ ਬਾਦਲ ਨੂੰ ਇਹ ਲਿਆਉਣਗੇ ਲੰਮੀ ਤੇ ਬਾਦਲ ਸਾਹਿਬ ਨਹੀਂ ਲੜਨਗੇ, ਤੇ ਹੁਣ ਚੋਣ ਜਾਬਤਾ ਵੀ ਲੱਗ ਗਿਆ, ਇਹਨਾਂ ਨੇ ਡਿਕਲੇਅਰ ਨਹੀਂ ਕੀਤਾ। ਇਹ ਗੱਲ ਸਹੀ ਹੈ ਕਿ ਲੜਨਗੇ ਦੋਵੇਂ ਆਪਣੀ ਆਪਣੀ ਜਗ੍ਹਾ ਤੇ? ਜੀ ਥੈਂਕ ਯੂ। ਹਰੇਕ ਪੱਤਰਕਾਰ ਦਾ ਨਜ਼ਰੀਆ ਹੁੰਦਾ ਜੀ, ਹਰੇਕ ਪੱਤਰਕਾਰ ਦੇ ਆਪਣੇ ਸਰੋਤ ਹੁੰਦੇ। ਮੈਂ ਕਿਸੇ ਦੀ ਗੱਲ ਕੱਟਣੀ ਨਹੀਂ ਚਾਹਾਂਗਾ, ਖਾਸ ਤੌਰ ਤੇ ਜਿਹੜੇ ਮੇਰੇ ਤੋਂ ਸੀਨੀਅਰ ਹੈ, ਜਿਹੜੇ ਬਹੁਤ ਲੰਮਾ ਸਮਾਂ ਪਹਿਲਾਂ ਤੋਂ ਪੱਤਰਕਾਰੀ 'ਚ ਗੁਜ਼ਰਦੇ ਆਏ ਆ, ਵਿਚਰਦੇ ਆਏ ਆ। ਮੈਂ ਤੇ ਹਾਲੇ ਕੱਲ੍ਹ ਦਾ ਜਵਾਕ ਆ, ਕੱਲ੍ਹ ਦੀ ਭੂਤਨੀ ਸਿਵਿਆ ਜਦ ਮੈਂ ਆਪਣਾ ਦ੍ਰਿਸ਼ਟੀਕੋਣ ਦੱਸਿਆ ਸੀ, ਜੋ ਅਸੀਂ ਲੰਬੀ ਦੇ ਵਿੱਚ ਸੁਣਦੇ ਹਾਂ, ਜੋ ਅੱਜ ਵੀ ਮੈਂ ਲੰਬੀ ਦੇ ਵਿੱਚ ਰਹਿ ਕੇ ਸੁਣਦਾ ਵਾਂ, ਉਹ ਇਹੋ ਹੀ ਆ ਕਿ ਬਾਦਲ ਸਾਹਿਬ ਇੱਥੋਂ ਚੋਣ ਲੜਨਗੇ। ਔਰ ਅੱਗੇ ਜੋ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਇੱਥੋਂ ਉੱਥੋਂ, ਤੇ ਸੁਖਬੀਰ ਸਿੰਘ ਬਾਦਲ ਤੇ ਆਪਦੇ ਮੂੰਹ ਪਰਸੋਂ ਚੌਥ ਕਹਿ ਕੇ ਗਿਆ ਕਿ ਮੈਂ ਜਲਾਲਾਬਾਦ ਤੋਂ ਚੋਣ ਲੜਦਾ ਪਿਆ। ਬਾਕੀ ਜੇ ਇਸ ਤਰ੍ਹਾਂ ਦੀ ਕੋਈ ਅਦਲਾ ਬਦਲੀ ਹੁੰਦੀ ਹੈ ਤੇ ਫਿਰ ਉਤੋਂ ਇਹ ਸੰਦੇਸ਼ ਜਾਏਗਾ ਕਿ ਐਤਕੀ ਇਲੈਕਸ਼ਨ ਹੈ ਜਿਹੜਾ ਉਹ ਅਕਾਲੀ ਦਲ ਲਈ ਕਿੰਨਾ ਕੁ ਸੌਖਾ, ਕਿੰਨਾ ਕੁ ਔਖਾ ਹੈ। ਬਾਕੀ ਇੰਤਜ਼ਾਰ ਕਰ ਲਿਓ, ਨਾਈ ਦੀ ਗੱਲ ਸੁਣੋ ਕਿ ਜਿੰਨੇ ਮਰਜ਼ੀ ਵਾਹ ਲਿਆ, ਹੋਰ ਝੱਟ ਨੂੰ ਡਿੱਗ ਪੈਣੇ ਆ ਝੋਲੀ ਦੇ ਵਿੱਚ, ਹੋਰ 5-7 ਦਿਨਾਂ ਨੂੰ ਐਲਾਨ ਹੋ ਜਾਣਾ। ਪਰ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਹੈ ਉਹ ਇਹ ਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਚੋਣ ਲੜੇਗਾ। ਜੀ ਬੂਟਾ ਸਿੰਘ ਜੀ, ਜੀ ਆਇਆਂ ਨੂੰ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਸੀਗਾ ਜੀ, ਜਿਸ ਤਰ੍ਹਾਂ ਪੰਨੂ ਸਾਹਿਬ ਨੂੰ ਨਿਰਪੱਖ ਪੱਤਰਕਾਰੀ ਦਾ ਖਜ਼ਾਨਾ ਭੁਗਤਣਾ ਪਿਆ ਵਾ, ਤੇ ਉਹ ਮਿੰਟੂ ਜੀ ਨੂੰ ਵੀ ਕੋਈ ਧਮਕੀ ਆਈ ਹੈ ਰੂਲਿੰਗ ਪਾਰਟੀ ਵੱਲੋਂ ਜਾਂ ਕਿਸੇ ਹੋਰ ਪਾਰਟੀ ਵੱਲੋਂ ਕਿ ਇਹ ਵੀ ਨਿਰਪੱਖ ਪੱਤਰਕਾਰੀ ਕਰਦੇ ਨੇ ਤੇ ਔਰ ਬਾਹਰਲੇ ਆਪਣੇ ਵੀਰਾਂ ਦੀ ਸੁਣਦੇ ਨੇ ਤੇ ਸੱਚੀ ਉੱਚੀ ਪੱਤਰਕਾਰੀ ਕਰਦੇ ਨੇ। ਦੂਸਰਾ, ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਜਾਂ ਸਿੰਘ ਸ਼ਹੀਦ ਹੋਏ ਸੀ, ਕਿ ਲੋਕਾਂ ਦੇ ਵਿੱਚ ਹਲੇ ਵੀ ਹੈ ਕੁਝ ਉਹ ਯਾਦ ਕਰਦੇ ਜਾਂ ਕੰਪਲੀਟਲੀ ਭੁੱਲ ਗਏ ਕਿ ਰੂਲਿੰਗ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਜੀ ਉਹਦਾ? ਥੈਂਕ ਯੂ ਜੀ। ਜੀ ਜੀ ਨਹੀਂ ਸਰਦਾਰ ਸਾਹਿਬ, ਹੈ ਔਰ ਇਹ ਅਕਾਲੀ ਦਲ ਦੇ ਜਿਹੜੇ ਆਪਣੇ ਖਾਸ ਇਹਨਾਂ ਦੇ ਆਪਣੇ ਵਰਕਰ ਹੈ, ਖਾਸ ਸਿਪਾਹੀ ਆ, ਉਹਨਾਂ ਦੇ ਦਿਲਾਂ ਦੇ ਵਿੱਚ ਵੀ ਚੀਜ਼ ਹੈ। ਮੈਂ ਸੁਣਿਆ ਵੀ ਆ, ਉਹ ਪ੍ਰਗਟ ਵੀ ਕਰਦੇ ਸ਼ਬਦਾਂ ਦੇ ਰਾਹੀਂ ਕਿ ਜੋ ਵੀ ਹੋਇਆ ਬਹੁਤ ਗਲਤ ਹੋਇਆ। ਆਖਰ ਨੂੰ ਕਿਉਂਕਿ ਮਨੁੱਖੀ ਸੋਚ ਹੈ ਜਿਹੜੀ, ਉਹ ਭਾਵਨਾ ਦਾ ਸ਼ਿਕਾਰ ਹੋ ਹੀ ਜਾਂਦੀ ਹੈ ਨਾ, ਤੇ ਜਿਹੜੀ ਧਰਮ ਦੇ ਨਾਲ ਭਾਵਨਾ ਜੁੜੀ ਹੈ ਉਹ ਕਿਤੇ ਨਾ ਕਿਤੇ ਉਬਲ ਹੀ ਪੈਂਦੀ ਹੈ। ਸੋ ਇਸ ਕਰਕੇ ਇਹਨਾਂ ਨੂੰ ਨੁਕਸਾਨ ਤੇ ਹੋਏਗਾ, ਇਹ ਪੱਕਾ ਹੈ, ਪਰ ਨੁਕਸਾਨ ਉਹਨਾਂ ਨਹੀਂ ਹੋਏਗਾ ਜਿੰਨਾ ਸਵਾ ਸਾਲ ਪਹਿਲਾਂ ਹੋਣਾ ਸੀਗਾ। ਜੀ ਜੇ ਆਪਾਂ ਅੱਜ ਇਸ ਸਮੇਂ ਦੇ ਗੇੜ ਨੂੰ ਪੁੱਠਾ ਗੇੜ ਲਈਏ, ਸਵਾ ਸਾਲ ਪਿੱਛੇ ਚਲੇ ਜਾਈਏ ਤੇ ਉਦੋਂ ਮਿਥ ਲਈਏ ਕਿ ਇਲੈਕਸ਼ਨ ਹੁੰਦਾ, ਉਦੋਂ ਤੇ ਇਹਨਾਂ ਦਾ ਬੁਰਾ ਹਾਲ ਸੀ। ਪਰ ਘਟਿਆ ਜ਼ਰੂਰ ਹੈ ਅਸਰ। ਜੇ ਉਹਨੂੰ ਕਹਿ ਦਈਏ ਕਿ ਮਨਫੀ ਹੋ ਗਿਆ, ਐਸਾ ਨਹੀਂ ਹੈ, ਮਨਫੀ ਨਹੀਂ ਹੋਇਆ, ਅਸਰ ਹੈ ਜ਼ਰੂਰ, ਪਰ ਥੋੜਾ ਹੈ। ਦੂਜੀ ਗੱਲ ਜਿਹੜੀ ਹੈ ਤੁਸੀਂ ਕਹੀ ਧਮਕੀ ਦੀ, ਤੇ ਧਮਕੀਆਂ ਦੇਖੋ ਇਹ ਤੇ ਕੰਮ ਦਾ ਹਿੱਸਾ ਹੈ, ਔਰ ਇਹ ਕੰਮ ਦੇ ਹਿੱਸੇ ਦੇ ਵਿੱਚ ਬਹੁਤ ਸਾਰਾ ਇਹੋ ਜਿਹਾ ਕੁਝ ਵਾਪਰਦਾ ਹੈ। ਕੋਈ ਕਹਿ ਦਿੰਦਾ ਮੈਂ ਤੇਰੇ ਤੇ ਕੇਸ ਕਰਨ ਲੱਗਾ ਮਾਣਹਾਨੀ ਦਾ, ਕੋਈ ਕਹਿ ਦਿੰਦਾ ਤੈਨੂੰ ਵੇਖੂੰਗਾ, ਕੋਈ ਕਹਿ ਦਿੰਦਾ ਐਂ ਕਰ ਦੂ, ਕੋਈ ਕਹਿ ਦਿੰਦਾ ਉਹ ਕਰ ਦੂ। ਤੇ ਮੈਂ ਤੇ ਦੋ ਹੀ ਚੀਜ਼ਾਂ ਕਹਿ ਦਿੰਦਾ ਕਿ ਦੇਖੋ, ਦੋ ਹੀ ਚੀਜ਼ਾਂ ਨੇ ਜਿੱਥੇ ਤੁਸੀਂ ਭੇਜਣਾ, ਦੋ ਹੀ ਥਾਵਾਂ ਨੇ। ਇੱਕ ਮੇਰੇ ਘਰ ਦੇ ਨਾਲ ਹੀ ਸ਼ਮਸ਼ਾਨ ਘਾਟ ਆ, ਉੱਥੇ ਭੇਜ ਸਕਦੇ ਹੋ, ਜਾਂ ਇੱਕ ਜੇਲ੍ਹ ਆ। ਤੇ ਮੈਂ ਦੋਨਾਂ ਚੀਜ਼ਾਂ ਤੋਂ ਲਗਭਗ ਵਾਕਫ ਆ, ਜਿੱਥੇ ਮਰਜ਼ੀ ਭੇਜ ਦਿਓ, ਮੈਨੂੰ ਕੋਈ ਬਹੁਤਾ ਇਹਨਾਂ ਚੀਜ਼ਾਂ ਦਾ ਡਰ ਡੁੱਕਰ ਨਹੀਂ ਹੈ। ਦੂਜੀ ਗੱਲ ਹੈ ਕਿ ਪੱਤਰਕਾਰੀ ਹੈ ਜਿਹੜੀ, ਉਹ ਬੰਦਾ ਆਪ ਚੁਣਦਾ ਹੈ, ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਇਹ ਖੇਤਰ ਚੁਣ ਲੱਗਿਆ, ਇਹ ਮੇਰੀ ਆਪਣੀ ਮਰਜ਼ੀ ਹੈ। ਪਰ ਜਦੋਂ ਮੈਂ ਪੱਤਰਕਾਰ ਬਣ ਗਿਆ, ਉਦੋਂ ਮੇਰੀ ਮਰਜ਼ੀ ਨਹੀਂ ਚੱਲਣੀ,
ਉਦੋਂ ਮੇਰੇ ਜਿਹੜੇ ਪੇਸ਼ੇ ਦੇ ਫਰਜ਼ ਆ ਫਿਰ ਉਹਨਾਂ ਦੀ ਮਰਜ਼ੀ ਚੱਲਣੀ ਆ। ਇਹ ਸਾਨੂੰ ਚੁਣ ਲੱਗਿਆ ਯਾਦ ਰੱਖਣਾ ਚਾਹੀਦਾ ਕਿ ਇਸ ਪੇਸ਼ੇ ਦੇ ਵਿੱਚ ਦਿੱਕਤਾਂ ਆਉਣਗੀਆਂ, ਦਿੱਕਤਾਂ ਜ਼ਰੂਰ ਆਉਂਦੀਆਂ ਪਰ ਅਸੀਂ ਬਹੁਤਾ ਨਹੀਂ ਗੌਲਦੇ। ਪਰ ਫਿਰ ਵੀ ਮੈਂ ਇੱਕ ਗੱਲ ਕਹਾਂਗਾ ਕਿ ਜਿਵੇਂ ਮੈਂ ਲੰਬੀ ਹਲਕੇ ਦੇ ਵਿੱਚ ਬੈਠਾ, ਇਸ ਗੱਲੋਂ ਮੈਂ ਸਿਫਤ ਕਰਾਂਗਾ ਕਿ ਐਸਾ ਨਹੀਂ ਹੈ ਕਿ ਕੋਈ ਮੇਰੇ ਪਰਿਵਾਰ ਨੂੰ ਕੋਈ ਮੈਨੂੰ ਕੋਈ ਬਹੁਤੀ ਜ਼ਿਆਦਾ ਤੰਗੀ ਫੰਗੀ ਆ। ਹਾਂ ਕਈ ਵਾਰੀ ਭੁੱਲੀਆਂ ਪਟਕੀਆਂ ਰੂਹਾਂ ਆ ਜਾਂਦੀਆਂ, ਦੋ ਸੁਣਾ ਜਾਂਦੀਆਂ, ਦੋ ਸੁਣ ਜਾਂਦੀਆਂ, ਬਸ ਇਸ ਤਰ੍ਹਾਂ ਹੀ ਜ਼ਿੰਦਗੀ ਟੱਪੀ ਜਾਂਦੀ ਹੈ। ਜੀ, ਤੇ ਆਪਣੇ ਅੱਜ ਦੇ ਅਖੀਰਲੇ ਕਾਲਰ ਅਮਰੀਕ ਸਿੰਘ ਅਟਵਾਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਭਾਜੀ, ਮੰਤਰੀ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਵੀ ਜਿੱਦਾਂ ਹੁਣ ਜੱਸੀ ਜੇ ਸਰਾਜ ਵਾਪਸ ਆਮ ਆਦਮੀ ਪਾਰਟੀ ਵਿੱਚ ਆ ਗਿਆ, ਇਹਦੇ ਨਾਲ ਬਠਿੰਡੇ 'ਚ ਤਾਂ ਫਰਕ ਪਊਗਾ ਕਾਫੀ, ਮਨਪ੍ਰੀਤ ਨੂੰ ਵੀ ਝਟਕਾ ਲੱਗੂਗਾ ਜਾਂ ਹੋਰ ਪਾਰਟੀਆਂ? ਮੈਂ ਇਹਦੇ ਬਾਰੇ ਨਹੀਂ, ਜੱਸੀ ਜਸਰਾਜ ਕਦੋਂ ਆ ਗਿਆ ਜੀ? ਭਾਜੀ 10 ਮਿੰਟ ਪਹਿਲਾਂ। ਹੁਣ ਕੇਜਰੀਵਾਲ, ਸੰਜੇ ਸਿੰਘ, ਬਰਜੇਸ਼ ਸਾਰਿਆਂ ਨੇ ਇਕੱਠਿਆਂ ਨੇ ਦਿੱਲੀ ਤੋਂ ਹੁਣ ਲਾਈਵ ਬੈਠ ਕੇ ਇਹਨਾਂ ਨੇ ਕਰ ਦਿੱਤੀ ਹੈ ਫੇਸਬੁੱਕ ਤੇ। ਜੀ ਜੀ, ਸੋ ਆਪਣੇ ਗੱਲਾਂ ਕਰਦੇ ਕਰਦੇ ਮਿੰਟੂ ਜੀ ਵਾਪਸ ਆ ਗਏ ਨੇ, ਘਰ ਵਾਪਸੀ ਹੋਈ। ਇਹ ਵੀ ਇੱਕ ਤਕਨੀਕ ਨੇ ਚੰਗੀ ਕ੍ਰਾਂਤੀ ਲਿਆਂਦੀ ਹੈ ਕਿ ਹੁਣ ਫੇਸਬੁੱਕ ਤੇ ਹੀ ਸਭ ਕੁਝ ਜਿਹੜਾ ਹੋ ਜਾਂਦਾ। ਜੀ ਜੀ, ਇੱਕ ਵੈਸੇ ਜਾਂਦੇ ਜਾਂਦੇ ਮੈਂ ਹੋਰ ਪੁੱਛਣਾ ਚਾਹੁੰਦਾ, ਕਹਿੰਦੇ ਆਰਮੀ ਦੇ ਜਿਹੜੇ ਐਕਸ ਚੀਫ ਆ ਉਹਨਾਂ ਨੂੰ ਕੈਪਟਨ ਅਮਰਿੰਦਰ ਦੇ ਖਿਲਾਫ ਜਿਹੜੀ ਅਕਾਲੀ ਦਲ ਵੱਲੋਂ ਚੋਣ ਲੜਾਈ ਜਾ ਸਕਦੀ ਆ, ਜਿਹੜੇ ਜੇ ਸਿੰਘ ਨੇ? ਨਹੀਂ, ਉਹਨਾਂ ਦਾ ਵੀ ਐਲਾਨ ਹੋ ਗਿਆ, ਸਵੇਰੇ ਦੱਸਦੇ ਸਨ ਕਿ ਉਹਨਾਂ ਦਾ ਵੀ ਪੱਕਾ ਐਲਾਨ ਹੋ ਗਿਆ। ਪਹਿਲਾਂ ਤੇ ਸੰਭਾਵਨਾ ਸੀਗੀ ਉਹੀ ਉਮੀਦਵਾਰ ਹੋਣਗੇ। ਪ੍ਰੇਮ ਸਿੰਘ ਚੰਦੂ ਮਾਜਰਾ ਤੇ ਪਰਸੋਂ ਚੌਥੀ ਕਹਿ ਗਿਆ ਸੀ, ਕਹਿੰਦਾ ਸੀ ਕਿ ਪਟਿਆਲੇ 'ਚੋਂ ਇਹੋ ਜਿਹਾ ਬੰਦਾ ਲਿਆਵਾਂਗੇ ਅਸੀਂ ਕਿ ਸਾਰੇ ਹੈਰਾਨ ਹੋ ਜਾਣਗੇ। ਤੇ ਉਹ ਪੱਤਰਕਾਰਾਂ ਨੂੰ ਪਤਾ ਹੀ ਸੀਗਾ ਕਿ ਇਹ ਨਾਮ ਹੀ ਹੈ। ਜੇ ਸਿੰਘ ਦੇਖੋ ਬਹੁਤ ਵੱਡਾ ਨਾਂ ਆ, ਬੜਾ ਵੱਡਾ ਰੁਤਬਾ ਹੈ, ਇੱਕ ਕੈਪਟਨ ਹੈ ਤੇ ਕੈਪਟਨ ਦੇ ਮੁਕਾਬਲੇ ਹੁਣ ਜਨਰਲ ਖੜੇਗਾ। ਪਰ ਗੱਲ ਇਹ ਹੈ ਕਿ ਏਡੇ ਵੱਡੇ ਰੁਤਬੇਦਾਰ, ਏਡੇ ਵੱਡੇ ਰਸੂਖਦਾਰ ਬੰਦੇ ਨੂੰ ਕੀ ਲੋੜ ਹੈ ਸਿਆਸਤ ਦੇ ਵਿੱਚ ਆਉਣ ਦੀ? ਮੇਰਾ ਜ਼ਿਆਤੀ ਨਜ਼ਰੀਆ ਹੈ ਕਿ ਉਹਨਾਂ ਨੂੰ ਬਚਣਾ ਚਾਹੀਦਾ ਹੈ, ਕਿਉਂਕਿ ਅਜੋਕੀ ਸਿਆਸਤ ਸ਼ਾਇਦ ਉਹਨਾਂ ਦੇ ਰੁਤਬੇ ਦੇ ਮੇਚ ਦੀ ਨਹੀਂ। ਹਾਂ ਕਦੇ ਦਰੁਸਤ ਹੋ ਜਾਵੇ, ਠੀਕ ਹੋ ਜਾਏ, ਚੰਗੇ ਭਾਗੀ ਉਹ ਚੋਣ ਲੜ ਲੈਣ, ਕਿਉਂਕਿ ਜੋ ਪਿਛਲਾ ਤਜਰਬਾ ਹੈ, ਇੱਥੇ ਇੱਕ ਸਾਬਕਾ ਡੀਜੀਪੀ ਚੋਣ ਲੜਿਆ ਸੀ, ਅੱਜ ਕੱਲ ਉਹ ਕਿੱਥੇ ਰਹਿੰਦਾ ਕਿਸੇ ਨੂੰ ਪਤਾ ਹੀ ਨਹੀਂ। ਆਇਆ ਕਾਲੀਆਂ 'ਚ ਸੀ, ਗਿਆ ਹੁਣ ਕਿਸੇ ਪਾਸੇ ਹੈ। ਤਜਰਬੇ ਆ ਜਿਹੜੇ ਉਹ ਦੱਸਦੇ ਆ ਕਿ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਕਾਹਲੀ 'ਚ ਨਹੀਂ ਲਏ ਜਾਣੇ ਚਾਹੀਦੇ। ਪਰ ਕਰੀਏ ਕੀ, ਕਿਉਂਕਿ ਅੱਜ ਕੱਲ ਦਾ ਮਾਹੌਲ ਹੀ ਇਹੋ ਜਿਹਾ ਬਣ ਗਿਆ। ਅਫਸਰਸ਼ਾਹੀ ਹੈ ਜਿਹੜੀ ਉਹ ਪਹਿਲਾਂ ਹੀ ਤਿਆਰ ਹੁੰਦੀ ਹੈ, ਸਾਰੀਆਂ ਗਾਟੀਆਂ ਜਿਹੜੀਆਂ ਪਹਿਲਾਂ ਹੀ ਫਿੱਟ ਹੁੰਦੀਆਂ, ਉਹ ਅਫਸਰ ਧੜੱਲੇ ਦੇ ਨਾਲ ਆ ਰਹੇ ਆ। ਤੇ ਜੇ ਅਫਸਰ ਆ ਰਹੇ ਆ ਤੇ ਫਿਰ ਫੌਜੀ ਅਫਸਰ ਇਸ ਚੀਜ਼ ਤੋਂ ਕਦ ਤੋਂ ਬਾਹਰ ਰਹਿਣ, ਉਹਨਾਂ ਦੇ ਵੀ ਹੱਕ ਹੈ, ਆ ਗਏ ਆ। ਪਰ ਮੈਂ ਜ਼ਾਤੀ ਤੌਰ ਤੇ ਸੋਚਦਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਬਹੁਤ ਵੱਡੇ ਰੁਤਬੇ ਤੇ ਬੜੀ ਵੱਡੀ ਇੱਜ਼ਤ ਸਨਮਾਨ ਰੱਖਦੇ ਆ, ਉਹਨਾਂ ਨੂੰ ਬਚਣਾ ਚਾਹੀਦਾ ਜੋ ਕਿ ਸਿਆਸਤ ਤੋਂ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲਾਂ ਕੀਤੀਆਂ। ਤੇ ਮਿੰਟੂ ਜੀ ਤੁਹਾਡਾ, ਤੁਸੀਂ ਸਵਾਲਾਂ ਦੇ ਜਵਾਬ ਦਿੱਤੇ, ਖਬਰਾਂ ਦਾ ਜਿਹੜਾ ਵਿਸਤਾਰ ਸਾਡੇ ਨਾਲ ਕੀਤਾ। ਤੇ ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਤੇ ਨਾਲ ਖਬਰ ਤੇ ਨਜ਼ਰ ਹੁਣ ਸਮਾਪਤ ਹੈ। ਇਸ ਤੋਂ ਬਾਅਦ ਦੇ ਵਿੱਚ ਆਤਮਿਕ ਆਨੰਦ ਪ੍ਰੋਗਰਾਮ ਆਵੇਗਾ। ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਵੱਖ-ਵੱਖ ਜਿਹੜੇ ਪ੍ਰੋਗਰਾਮ ਆ ਲਗਾਤਾਰ 24 ਘੰਟੇ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।